ਲੈਟਰੀਨ ਸਾਲ ਵਾਲੇ ਕੋ ਗੱਟੂ ਪੀਜ਼ਾ ਦੇਣਾ ਤੇ ਬਾਅਦ ਚ ਬਾਹਰ ਖਲੋ ਗਿਆ ਉਹ ਪੈਸੇ ਕੱਢ ਉਹ ਇੱਧਰ ਪੈਸੇ ਦੇ ਤੈਨੂੰ ਕਹਿ ਕੁੰਡੀ ਹੈ ਨਹੀਂ ਤੇ ਮੱਛੀ ਫੜਨ ਚੱਲ ਗਿਆ ਤੇ ਵਿੱਚ ਬਾਹ ਕਰਕੇ ਕਰਨਾ। ਤਾਂ ਜੀ ਇੱਕ ਹੱਥ 'ਚ ਕੁੰਡੀ ਭਰੀ ਇੱਕ 'ਚ ਟੈਸਟਰ ਕਹਿੰਦਾ ਮੈਂ ਚੈੱਕ ਕਰਕੇ ਫੜਨੀ ਭਾਈ ਸ਼ਾਟ ਵਾਲੀ ਨਾ ਆ ਜਾਏ। ਆਹ ਸ਼ਾਟ ਵਾਲੀ ਨਾ ਆ ਜੇ। ਇਹਨੇ ਕੁੰਡੀ ਪਾਈ, ਕੁੰਡੀ ਦੇ ਕੇ ਲਾਇਆ ਕੁਛ ਨਹੀਂ, ਕੁੰਡੀ ਦੇ ਕੇ ਇੱਕ ਵਰਕਾ ਲਾਇਆ ਤੇ ਵਰਕੇ ਦੇ ਉੱਤੇ ਲਿਖਿਆ ਮੈਂ ਯਤੀਮ ਆ 3 ਦਿਨ ਹੋ ਗਏ ਖਾਧਾ ਕੁਛ ਨਹੀਂ। अस्सलाम वालेकुम नाज़रीन, टी टाइम में खुश आमदीद। जुगनू जुगनू असल में मसला ये हुआ है, हमारा जो टी टाइम का एडिटर था मेन शराज, वो कुछ मसरूफियत की वजह से ज़रा कुछ दिन हो गए हैं अंदर ही काम करता है पहले की तरह। मतलब कि वो ज़रा आउट ऑफ कंट्री गया हुआ है किसी काम के सिलसिले में, और जो हमारे एडिटर्स हैं अब उनकी वजह से आपने बहुत सारे कमेंट्स किए कि आप कितने नैश हैं कि आपको पता चल गया। नीचे लोग कह रहे हैं शायद एडिटर चेंज हो गया है। नहीं बरीक है। बरीक नैश उसी को कहते हैं ना, मैं वो नैश दूसरा नहीं कह रहा जुगनू, उनको पता है नैश तारीफ के जुमरे में कह रहा हूँ, जी जी चक जुमरे में। नैश का मतलब है कि हाँ यार आप कितने बरीक हैं दिमागी, कि थोड़ा सा लाइट कैमरे की चेंज हुई तो नीचे कमेंट्स आ गए आप लाइट का प्रॉब्लम है, वाह वाह वाह। ऑडियो में मसला बना तो ऑडियो में प्रॉब्लम है। अच्छा उसके बाद फिर एक तो चीकमा खाना है नहीं, मैं गल कर ਤੈਨੂੰ ਕਿਹਾ ਕਿ ਸੀ ਇਹ ਡਿਸਟਰਬਿੰਗ ਹੁੰਦੀ ਹੈ ਅਗਲੇ ਨੂੰ ਐਂਕਰ ਨੂੰ। ਤੂੰ ਖਾ ਲੱਗ ਕੇ ਆ ਪਿੱਛੋਂ ਖਾ ਗਿਆ ਅਜੀਬ ਗੱਲ ਆ गैर यार, जो भी है तो पिचक 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 देखते हो क्या। फील्डिंग ते खड़ा तू 10 ਜਰਾਬ ਤੋਂ ਲਾ ਇੱਕ ਮੂਲ ਲਾ उसके बाद वो क्या मैं क्या कह रहा था मैं, असर थे कि तेनों मैं कितनी बारी कहा कि शेव करके आया कर। ਸ਼ੇਪ ਲੈਸ ਕਰ ਆਇਆ ਤੁਸੀਂ ਕਹਿ ਰਹੇ ਸੀ ਲਾਈਟ ਦਾ ਕਹਿ ਰਹੇ ਸੀ ਤੁਸੀਂ। हाँ कि भी लाइट नहीं ठीक, एडिटिंग में थोड़ा प्रॉब्लम था क्योंकि टी टाइम एडिट करना कोई वाला जी का खाला जी का वाला। हावाड़ा जी का खाला नहीं है, कोई ऐसा काम नहीं है ये। क्योंकि जिस तरह हमने ऐसा ऐसा सीखा है शो करना, ठीक है, आदाब फरजंदी, उसी तरह उधर एडिटर ने भी सीखा है। तो अब लेकिन मैंने एक ऐसा एडिटर ढूंढा है। अच्छा जी, अच्छा जी की हुणे दिन दिखाया अंदर में। अच्छा जी और ਤੁਸੀਂ ਫੋਕ ਪਾਉਣਾ ਫੇਕ ਨਹੀਂ ਗੱਲਾਂ ਕਰਨੀਆਂ ਆਪਨੇ ਦੇਖ ਐਵੇਂ ਝੂਠ ਹੈ ਵੀ ਉਹ ਡਰਾਮਾ ਨਹੀਂ ਕਿ ਜਿੱਥੇ ਬੈਠ। ਅੱਛਾ ਜੀ ਅੰਦਰ ਬਹਿ ਕੇ ਤੈਨੂੰ ਮੈਂ ਸਾਰਾ ਸਮਝਾਇਆ ਵੀ ਆਹ ਦੇਖ ਤੂੰ कैसा ਜੀ ਕੀ ਬਾਤ, ਇੱਥੇ ਕਹਿੰਦਾ ਅੱਛਾ ਜੀ, ਮਤਲਬ ਇਹ ਮੈਂ ਕਹਿ ਲਵਾਂ ਅੱਛਾ ਜੀ ਕਿਉਂ ਨਹੀਂ ਮੈਂ ਨਹੀਂ ਵੇਖਿਆ ਨਹੀਂ ਨਾ। ਹਾਂ ਤੂੰ ਨਹੀਂ ਦੇਖਿਆ, ਤੂੰ ਕਹਿ ਸਕਦਾ। ਮੈंने देखा नहीं। ਹਾਂ ਤੂੰ ਕਹਿ ਸਕਦਾ। ਅੱਛਾ ਜੀ ਹਾਂ ਹਾਂ ਫਰੀਦ ਸਾਹਿਬ ਇਹ ਪੂਰਾ ਇੱਕ ਪ੍ਰੋਗਰਾਮ ਕਿੰਨੀ ਦੇਰ ਚ ਐਡੀਟਰ ਐਡਿਟ ਕਰਦਾ ਹੋਏਗਾ? ਤਕਰੀਬਨ 3 ਘੰਟੇ 4 ਘੰਟੇ ਚ। ਠੀਕ ਹੈ ਜੀ, ਹਾਂਜੀ ਤੂੰ ਵੀ ਵੇਖਿਆ? जी मैं देखा नहीं ਨਹੀਂ लेकिन ਨਹੀਂ ਅੰਦਰ ਤਾਂ ਹੈਗਾ ਸੀ ਉਦੋਂ। नहीं मुझे पता है। ਤੇ ਫਿਰ ਅੱਛਾ ਜੀ ਕਿਹਾ अच्छा जी ਨਹੀਂ ਨਹੀਂ ਕਿੰਨੀ ਦੇਰ ਚ ਪੂਰਾ ਪ੍ਰੋਗਰਾਮ ਘੰਟੇ ਦਾ ਐਡਿਟ ਕਰਦਾ ਹੋਏਗਾ? इतने ही ज्यादा तो ज्यादा कट करो ना 2 घंटे। 2 घंटे? हाँ 2 घंटे तो कट कोई लिमिट ही सर आपने अब ये बताना है दोनों ने कि मैंने आपको कहा कि ये प्रोग्राम की फाइलें पड़ी, ये एडिटिंग शुरू होने लगी है, कितनी देर में उसने 4 कैमरे एडिट कर दिए थे? जितने ये घंटे कह रहे हैं उतने मिनटों में घंटे से ज्यादा है। कितने 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 मिनटा जो ने किया? 1.5 मिनट या 1.5-2 मिनट लगे हैं, 1.5 मिनट भी लगा। ਓ ਯਾਰ पूरा शो ਬਸ ਕਰੋ ਏ पूरा शो ਉਹ ਤੋਂ 3 ਮਿੰਟ ਦੇ ਵਿੱਚ ਫਰੀਦ ਸਾਹਿਬ ਫਾਈਲ ਤਿਆਰ ਇੰਜ ਕੱਟ ਛੱਟ ਕੈਮਰੇ ਫਰੰਟ ਕਿਹਦਾ ਸੀਨ ਚ ਲਾਣਾ ਕਿਹਦਾ नहीं ਉਹ ਹਰ ਸ਼ੈ ਹੈ। थंबनेल उस तो बाद लाफ्टर उस तो बाद कोई वो होता सारा सुनो 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 जी बेसिक 4 कैमरे तू बोल रहे हैं, तेरा कट लाना, हाँ जी। उपरों 3 कैमरे परे करने, 90% काम ਉਹਨੇ ਇਹ 1.5 ਤੋਂ 2 ਮਿੰਟ 3 ਮਿੰਟ ਚ ਕਰ ਲਓ। 3 ਮਿੰਟ ਚ ਉਹਨੇ ਕਿਹਾ ਜੀ ਐਲੋ ਫੜੋ। ਯਾਨੀ ਅਗਰ ਮੈਂ ਉਂਝ ਵੀ ਔਨ 에ਅਰ ਕਰਦਾ ਨਾ ਹਾਂਜੀ। ਤੇ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਖਰਾਬ। हाँ ਕਿ ਉਸ ਤੋਂ ਬਾਅਦ ਰਹਿ ਗਿਆ ਲਾਫਟਰ ਲਾਉਣੇ, ਜੀ। ਉਸ ਤੋਂ ਬਾਅਦ ਰਹਿ ਗਿਆ ਕਿਤੇ ਕੋਈ ਲਫ਼ਜ਼ ਕੱਟਣਾ, ਕਿਉਂਕਿ ਉਹਨੇ ਪੂਰਾ ਪ੍ਰੋਗਰਾਮ ਐਡਿਟ ਕਰ ਦੇਣਾ।
ਉਹ ਕਿਤੇ ਕੱਟਣਾ, ਉਹ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਦੇਰ ਦਾ ਪ੍ਰੋਗਰਾਮ ਤੁਸੀਂ ਦੇਖਣ ਤੇ ਟਾਈਮ ਲੱਗਣਾ ਨਾ ਉਨੀ ਦੇਰ ਲੱਗ ਜਾਏਗੀ ਬਸ। ਨਹੀਂ ਤੇ ਉਹਨੂੰ ਕਿੱਦਾਂ ਪਤਾ ਵੀ ਆ ਗੱਲ ਫਿੱਕੀ ਆ ਮਿੱਠੀ ਹੈ? ਨਹੀਂ ਤੂੰ ਗੱਲ ਨਹੀਂ ਸਮਝਿਆ। ਕਹਿੰਦੇ ਉਹ ਬਾਅਦ ਚੋਂ ਮੈਂ ਤੈਨੂੰ ਸਮਝਾਵਾਂ ਵੀ ਕਿਉਂ ਵਜ੍ਹਾ ਤੈਨੂੰ ਸਮਝ ਨਹੀਂ ਆਉਣੀ। ਸਾਡਾ 65 ਮਿੰਟ ਦਾ ਪ੍ਰੋਗਰਾਮ ਉਹਦੇ ਚੋਂ 56 ਮਿੰਟ ਨਿਕਲਦੇ ਆ, ਔਰ ਇਹਦੀ ਜਿੰਨੀ ਐਡੀਟਿੰਗ ਹੋਈ ਆ, ਕਟਿੰਗ ਲੱਗੀ, ਐਡੀਟਿੰਗ ਹੋਈ, ਜਿਹੜਾ ਉਹ ਅਸੀਂ ਮੈਨੂਅਲ 1% ਵੀ ਨਹੀਂ ਕੀਤਾ, ਉਹ ਸਾਰਾ ਕੰਪਿਊਟਰਾਈਜ਼ ਕੀਤਾ। ਟੈਕਨੋਲੋਜੀ ਦੇ ਵਿੱਚ ਤੁਸੀਂ ਮੈਂ ਭਾਵੇਂ 8 ਪੜ੍ਹਿਆ ਵਾਂ, ਤੁਹਾਨੂੰ ਮੇਰਾ ਪਤਾ। ਹਾਂਜੀ ਉਹ ਹੀ ਕੁੜੀਆ ਜਿਹੜਾ ਤੁਸੀਂ ਕਹਿ ਰਹੇ ਸੀ ਉਹ ਇੱਕ ਉਹ ਜਿਹੜਾ ਮੈਂ 5 ਦਿਨ ਹੋ ਗਏ ਲੱਗਾ ਸੀ। ਹਾਂਜੀ ਠਹਿਰ ਜਾ, ਮੈਂ ਗੋਰਿਆਂ ਤੋਂ ਵੀ ਅੱਗੇ ਆ। ਤੁਸੀਂ ਯਾਨੀ ਜ਼ਿਆਦਾ ਗੋਰੇ ਹੋ? ਨਹੀਂ, ਅੱਗੇ ਨਿਕਲ ਕੇ ਬੜੇ ਗੋਰੇ ਮਤਲਬ ਕਿ ਜਿਹੜੇ ਮਤਲਬ ਜਿੱਦਾਂ ਟੈਕਨੋਲੋਜੀ ਚ ਕਿਹਾ ਜਾਂਦਾ ਨਾ, ਕਲਰਫੁਲ ਗੋਰੇ ਨਹੀਂ। ਉਹਨਾਂ ਤੋਂ ਮੈਂ ਅੱਗੇ ਕਿੱਦਾਂ ਵਾਂ? ਉਹਨਾਂ ਨੇ ਇੱਕ ਸੌਫਟਵੇਅਰ ਬਣਾਇਆ ਕਿ ਜੀ ਤੁਸੀਂ ਇਹਦੇ ਚ 2-3 ਕੈਮਰੇ ਕਰ ਸਕਦੇ ਹੋ ਐਡਿਟ। ਮੈਂ 4 ਕਰ ਲਏ। ਮੈਂ ਹਿਸਾਬ ਲਾਇਆ ਕਿ ਇਸ ਸਿਸਟਮ ਜਿਹੜਾ ਇਹਨਾਂ ਨੇ ਸੌਫਟਵੇਅਰ ਐਪ ਬਣਾਈ ਆ, ਇਹ ਇਸ ਚੀਜ਼ ਦੇ ਨਾਲ ਹੀ ਵਰਕ ਕਰਦੀ ਹੈ। ਮੈਂ ਉਹਨੂੰ ਗੇੜਾ ਦੇ ਕੇ ਇੱਕ ਕੈਮਰਾ ਹੋਰ ਤੁੰਨਿਆ, ਉਹਨੂੰ ਮੈਂ ਥੋੜਾ ਜਿਹਾ ਮੈਂ ਕਿਹਾ ਉਹਦੇ ਚਿੜੀ, ਅੱਛਾ ਉਹਨੂੰ ਉਹਦੇ ਦੇਖਿਆ, ਮੈਂ ਕਟਿੰਗ ਕਰਤੀ ਸਾਰੇ ਪ੍ਰੋਗਰਾਮ ਦੀ। 4 ਕੈਮਰੇ? 4 ਕੈਮਰੇ ਦੀ। ਮੈਂ 5 ਦੀ ਵੀ ਕਰ ਸਕਦਾ। ਐਪ ਦਾ ਨਾਮ ਨਾ ਦੱਸਿਓ, ਇਹ ਪੈਸੇ ਦੀ ਵੇਚਿਆ ਕਰੋ, ਪੈਸੇ ਕਮਾਓ। ਨਹੀਂ ਤਾਂ ਜੀ ਜਿਹੜੀ ਤੁਸੀਂ ਐਪ ਕਹਿ ਰਹੇ ਇਹਦਾ ਕੋਈ ਸ਼ੋਅ ਅਪਲੋਡ ਹੋਇਆ ਹਾਲੇ? ਇਹ ਜਿਹੜਾ ਸ਼ੋਅ ਤੁਸੀਂ ਦੇਖ ਰਹੇ ਹੋ ਇਹ ਉਹਦੇ ਤੇ ਐਡਿਟ ਹੋਇਆ ਵਾ। ਇਹ ਜਿਹੜਾ ਤੁਸੀਂ ਸ਼ੋਅ ਦੇਖ ਰਹੇ ਹੋ, ਹੁਣ ਜਿਹੜਾ ਬੋਲੇਗਾ ਨਾ ਉਧਰ ਕੈਮਰਾ ਆਟੋ ਜਾਏਗਾ। ਬੋਲ ਮਿੱਠੇ। ਹੈਲੋ, ਹਾਂਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਜ਼ੀ ਹੋ? ਹਾਂਜੀ ਠੀਕ ਆ ਜੀ, ਉਧਰ ਗਿਆ ਸੀ, ਹੁਣ ਮੇਰੇ ਨਾਲ ਆ ਗਿਆ। ਹੁਣ ਜਿਹੜਾ ਮੈਂ ਗੇੜਾ ਦਿੱਤਾ ਉਹ ਚੈੱਕ ਕਰੋ। ਗੇੜਾ ਮੈਂ ਦਿੱਤਾ ਕਿ ਇੱਕ ਮਾਸਟਰ ਸ਼ਾਟ ਲੱਗਾ, ਠੀਕ ਹੈ ਜੀ, ਇੱਕ ਕਲੋਜ਼ ਮੇਰਾ ਲੱਗਾ, ਦੋਵੇਂ ਸ਼ਾਟ ਫਿਕਸ ਨੇ, ਦੋਵਾਂ ਚ ਸੇਮ ਨੇ। ਇੰਜ ਕਰਕੇ ਥੋੜਾ ਅੱਗੇ ਕਰ ਲਿਆ, ਉਹਨੂੰ ਮੈਂ ਐਸਾ, ਮੈਂ ਕਿਹਾ ਉਹਦੇ ਚਿੜੀ, ਉਨਕੇ ਚਿੜੀ ਦੇ ਉਹਨੂੰ ਚਿੜੀ ਵੇਖੀ, ਮੈਂ ਥੱਲਿਓ ਐਡਿਟ ਫੈਲਾ ਕੱਟਤੀ ਹੈ। ਲਹੂ ਲੋਹਾ ਫੈਲ ਮੈਂ ਕੱਟਤੀ, ਮੈਂ ਇਹਨੇ ਬੈਲ ਕੱਟ ਕੇ ਉੱਤੇ ਸੁਰਮਾ ਡੋਲਦਾ, ਠੀਕ ਹੋ ਗਈ। ਆਹੋ ਅੱਜ ਕੰਪਿਊਟਰ ਇੰਜ ਪਿਆ। ਇਹ ਟੈਕਨੋਲੋਜੀ ਸਤਾਰ ਜੀ। ਦੇਖੋ ਮੇਰੀ ਗੱਲ ਸੁਣੋ ਫਰੀਦ ਬਾਦਸ਼ਾਹ, ਮੈਂ ਤੁਹਾਨੂੰ ਇੱਕ ਐਪ ਦੱਸਦਾ। ਬਹੁਤ ਸਾਰੇ ਲੋਕ ਹੀ ਥੋੜੇ ਕੌਨਸ਼ੀਅਸ, ਥੋੜੇ ਜੇ ਉਧਰਾ ਉਹ ਕੌਨਫੀਡੈਂਸ ਦੀ ਵਜ੍ਹਾ ਤੋਂ ਇਹ ਹੁੰਦਾ ਕਿ ਸਾਡੀ ਤਸਵੀਰ ਜਿਹੜੀ ਨਾ ਮਤਲਬ ਉਹ ਸਮੂਥ ਹੋਵੇ, ਉਹ ਮੈਂ ਤੁਹਾਨੂੰ ਇੱਕ ਐਪ ਦੱਸਦਾ ਐਸੀ, ਉਹਦੇ ਤੇ ਵੀਡੀਓ ਪਿਕਚਰ, ਤੁਸੀਂ ਪਰੇਸ਼ਾਨ ਹੋ ਜਾਓਗੇ। ਕੈਂਡੀ ਕੈਮਰਾ ਤੁਸੀਂ ਪਰੇਸ਼ਾਨ ਹੋ ਜਾਓਗੇ, ਤੁਸੀਂ ਕਹੋਗੇ ਉਹ ਯਾਰ ਹੈ ਕਿੱਦਾਂ। ਲਾਈਕ ਇਹ ਦੇਖੋ, ਆ ਤੁਸੀਂ ਮੈਨੂੰ ਵੇਖ ਰਹੇ ਹੋ, ਠੀਕ ਹੈ ਜੀ, ਇਹ ਦੇਖਣਾ, ਮੈਂ ਇੱਥੇ ਲਾਵਾਂਗਾ, ਦੇਖਣਾ ਮੇਰਾ ਫੇਸ ਦੇਖਣਾ, ਤੁਸੀਂ ਗੌਰ ਕਰਨਾ। ਤੇ ਜੇ ਇਹ ਐਪ ਚਾਹੀਦੀ ਹੈ ਤਾਂ ਮੈਨੂੰ ਮੇਲ ਕਰਨਾ, ਮੈਂ ਤੁਹਾਨੂੰ ਸਸਤੇ ਰੇਟ ਤੇ ਦੇ ਦੇਵਾਂਗਾ। ਅੱਛਾ, ਉਹ ਸਿਰਫ ਨੱਕ ਦੀ ਐਪ ਹੋਈ ਆ? ਨਹੀਂ ਨੋਜ਼ ਐਪ ਆ? ਨਹੀਂ, ਟੋਟਲ ਅੱਖਾਂ ਦੀ ਵੀ ਟੋਟਲ ਤੈਨੂੰ ਇਦਾਂ ਕਰ ਦੇਗੀ ਕਿ ਜਿਵੇਂ ਤੂੰ ਮਾਂ ਦੇ ਪੇਟ ਚੋਂ ਹੁਣੇ ਜੰਮਿਆ। ਐ ਤੇਰਾ ਰੰਗ ਰੂਪ ਇਹ ਸੋਲਡਨ ਗੇ ਵਰਗਾ। ਸੇ ਵਰਗਾ ਨਾਲੇ ਜਦੋਂ ਇਹ ਜੰਮਿਆ ਸੀ ਉਦੋਂ ਭੈੜਾ, ਇਹ ਤਾਂ ਆਪਣੀ ਸਟਰਗਲ ਨਾਲ ਚਿੱਟਾ ਹੋ ਗਿਆ। ਟੈਕਨੋਲੋਜੀ ਆ ਗਈ ਆ, AI। ਮੈਂ ਤੁਹਾਡੇ ਵਿਚਾਰੇ ਬਣਾ ਰਿਹਾ ਸੀਨ ਕਿ ਤੁਸੀਂ ਆਪਣੇ ਘਰਾਂ ਚੋਂ ਨਾ ਫਾਰਕ ਤਨਖਾਹਾਂ ਖਤਮ ਹੈ। ਇਹ ਤੁਹਾਡੀ ਜਗ੍ਹਾ ਤੇ ਇੱਥੇ ਬੰਦੇ ਬੈਠੇ ਹੋਣੇ ਨੇ ਉਹ ਸੇਮ। ਹਾਂਜੀ ਸੇਮ। ਔਰ ਮੈਂ ਤੁਹਾਨੂੰ ਦੱਸਦਾ ਭਾਜੀ, ਅੱਜ ਮੈਂ ਦੇਖ ਰਿਹਾ ਸਾਂ ਇੱਕ ਟੈਕਨੋਲੋਜੀ, ਇੱਕ ਬੰਦੇ ਨੇ ਆਪਣੀ ਵਾਲਦਾ, ਉਹਦੀ ਫੌਤ ਹੋ ਗਈ ਤੇ ਉਹ ਇਸ ਫੀਲਡ ਨਾਲ ਉਹਦਾ ਤਾਲੁਕ ਸੀ, ਉਹਨੇ ਇੱਕ ਐਪ ਬਣਾਈ ਭਾਈ। ਤੁਸੀਂ ਉਸ ਐਪ ਦੇ ਵਿੱਚ ਯਾਨੀ ਕਿ ਜਿਹੜਾ ਤੁਹਾਡਾ ਬੰਦਾ ਫੌਤ ਹੋ ਗਿਆ, ਵਾਲਦ ਸਾਹਿਬ ਨੇ, ਮੇਰੇ ਵਾਲਦ ਸਾਹਿਬ ਫੌਤ ਹੋ ਗਏ, ਅਗਰ ਉਹਨਾਂ ਦੀ ਮੇਰੇ ਕੋਲ ਚੈਟ ਪਈ ਆ, ਚੈਟ ਦੇ ਵਿੱਚ ਉਹਨਾਂ ਦੇ ਕੋਈ 5-7 ਵੌਇਸ ਨੋਟ ਪਏ ਨੇ, ਉਹ ਕਿੱਥੇ ਆ ਤੂੰ, ਇਹ ਉਹ ਫਲਾਣੀ ਇਹ ਟੈਬ ਦਾ, ਇਹ ਸਾਰੇ ਮੈਂ ਉਸ ਐਪ ਨੂੰ ਦੇ ਦੇਣੇ। ਉਹਨਾਂ ਦੀ ਜਿੰਨੀ ਚੈਟ ਹੈ ਮੈਂ ਉਹਨੂੰ ਦੇ ਦੇਣੀ ਹੈ। ਉਹਨੇ ਐਪ ਨੇ ਤੁਹਾਡੇ ਵਾਲਦ ਸਾਹਿਬ ਦੀ ਜਿਹੜੀ ਸ਼ਖਸੀਅਤ ਆ ਨਾ, ਬੋਲਣ ਦਾ ਸਟਾਈਲ, ਉਹਨਾਂ ਦਾ ਮਾਈਂਡ ਦਾ ਰੀਡ ਕਰ ਲੈਣਾ, ਬੰਦਾ ਕਿੱਦਾਂ ਬੋਲਦਾ ਸੀ, ਇਹਦੀ ਸੋਚ ਕਿੱਦਾਂ ਦੀ, ਕਿਹੜੀ ਗੱਲ ਤੋਂ ਗੁੱਸਾ ਕਰ ਰਿਹਾ, ਕਿਹੜੀ ਗੱਲ ਤੋਂ ਇਦਾਂ ਕਰ ਰਿਹਾ। ਉਸ ਤੋਂ ਬਾਅਦ ਤੁਸੀਂ ਉੱਥੇ ਚੈਟ ਕਰੋਗੇ, ਤੁਹਾਨੂੰ ਕੋਈ ਵਾਇਸ ਮੈਸੇਜ ਕਰੇਗਾ ਤੁਹਾਡੇ ਵਾਲਦ ਸਾਹਿਬ। ਆਪੂ ਉਧਰ ਬੈਠੇ ਹੋਣਗੇ ਜੀ ਸਾਜੀ। ਹਾਂਜੀ ਮੈਂ ਬਣਾਤੇ ਸਾਜੀ ਮੇਰੀ ਭਾਈਜਾਨ, ਸੇਮ ਉਹਦਾ ਹੀ ਗੱਲ। ਮੈਂ ਓਏ ਇਹ ਤਾਂ ਕੁਛ ਵੀ ਨਹੀਂ, ਇਹ ਕੁਛ ਵੀ ਨਹੀਂ ਇੱਕ ਕੁਫਰ ਵਾ ਸਾਰਾ, ਹੈ। ਇਹ ਸਾਰਾ ਕੁਫਰ ਵਾ। ਇਹ ਸਭ ਸਾਜ਼ਿਸ਼ ਹੈ। ਮੇਰੇ ਵਾਲਦ ਸਾਹਿਬ ਨਾਲ ਗੱਲ ਕਰਾਓ, ਮੈਂ ਪੁੱਛਿਆ ਚਾਚੇ ਲਿਆ ਕੇ ਪੰਪ ਵਾਲੇ ਕੋ ਕਿੰਨੇ ਪੈਸੇ ਲੈਣੇ, ਦੇਖੀ ਉਹਨੇ ਪਤਾ ਲੱਗ ਜਾਏ। 300 ਰੁਪਏ ਲੈਣਾ। ਉਹਦੀ ਖਾਤਰ ਇੰਨੀ ਵੱਡੀ ਅਗਲੀ ਦੁਨੀਆ ਬਹੁਤ ਆ ਗਈ ਆ। ਆ ਲੋ ਲੈ ਲੋ। ਆ ਤੂੰ ਦੇਖ ਨਹੀਂ ਰਿਹਾ ਜਿਹੜੀਆਂ ਮੀਮਸ ਬਣ ਰਹੀਆਂ ਨੇ ਆ ਮੌਲਵੀਆਂ ਦੀਆਂ? ਉਹ ਦੇਖਿਆ ਨਹੀਂ, ਉਹ ਜਿਹੜਾ ਕਹਿੰਦਾ ਸ਼ਾਹਿਬ ਉੱਪਰ ਸੇ ਗਿਰੀ ਉਹ ਕੁੜੀ, ਉਹ ਸਪਾਈਡਰਮੈਨ ਦੀ ਲਾ ਕੇ ਉਹਨਾਂ ਨੇ, ਉਹ ਆਵਾਜ਼ ਲੱਗਦੀ ਨਹੀਂ ਉਹਨਾਂ ਦੀ, ਉਹ ਮੌਲਵੀ ਸਾਹਿਬ ਦੀ। ਤੂੰ ਸੋਚ ਸਕਦਾ ਸਾ ਫਰੀਦ,
ਤੂੰ ਸੋਚ ਸਕਦਾ ਸਾਂ ਕਿ ਤੂੰ ਉਸ ਮਾਂ ਪਿਓ ਦੇ ਘਰ ਜੰਪੇਗਾ ਜਿਹੜੇ ਜੈਨੂਇਨ ਸ਼ਾਦੀशुदा ਨੇ ਔਰ ਇਸਲਾਮਿਕ ਤੁਰਕ ਉਹਨਾਂ ਨੇ ਨਿਕਾਹ ਕੀਤਾ। ਜੀ ਨੰਗੀ ਨਾ ਇੰਜ ਉਹਨਾਂ ਦੇ ਘਰ ਤੂੰ ਜੰਪੇਗਾ, ਤੂੰ ਸੋਚ ਸਕਦਾ ਸੀ? ਨਹੀਂ ਇਹ ਕਰਮ ਹੀ ਹੋਇਆ ਤੇ ਆਪ ਮੂੰਹ ਮਾਂਗੀ ਦੁਆ ਉਸਤਾਦ ਜੀ ਉਹਨਾਂ ਹਮ ਅਨਸੁਨੀ ਫਰਿਆਦ ਹੈ। ਨਹੀਂ ਨਹੀਂ ਬਚਨ ਫੈਮਿਲੀ ਚੋਂ ਆ ਹਾਲਾਤ। ਨਹੀਂ ਯਾਰ ਫਿਲਮ ਦੇ ਕਰੈਕਟਰ ਦੀ ਗੱਲ ਕਰ ਰਹੇ ਹਾਂ ਤੁਸੀਂ। ਫਿਲਮ ਵੀ ਰਹਿਣ ਦਿਓ ਨਾ ਤੁਸੀਂ, ਉਹ ਲਵਾਰਸ ਫਿਲਮ ਤੇ ਕਦ ਅਸੀਂ ਲਵਾਰਸ ਬੇਸਿਕਲੀ ਉਹ ਫਿਲਮ ਅਗਰ ਪਾਕਿਸਤਾਨ 'ਚ ਬਣਦੀ ਨਾ ਹਾਂਜੀ ਜਾਂ ਪੰਜਾਬ 'ਚ ਬਣਦੀ ਉਹਦਾ ਨਾਂ ਹੋਣਾ ਸੀ ਹਰਾਮ ਦਾ। ਨਹੀਂ 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 ਹਾਂ ਸਿੱਧੀ ਜਿਹੜੀ ਆਹੋ Logic ਨਹੀਂ ਗੱਲ। ਬਿਲਕੁਲ ਹਰਾਮ ਦਾ ਲਵਾਰਸ, ਲਵਾਰਸ। ਉਹਦੇ ਚ ਥੀਮ ਵੀ ਇਹ ਹੀ ਆ। ਟੀਮ ਵੀ ਹੈ ਔਰ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਆਪ ਮੂੰਹ ਮੰਗੀ ਦੁਆ ਮੈਂ ਅਨਸੁਨੀ ਫਰਿਆਦ। ਹਾਂਜੀ ਇੱਕ ਨਜਾਇਜ਼ ਫਿਲਮ ਆ ਅਜੇ ਦੇਵਗਨ ਸਾਹਿਬ ਦੀ, ਨਜਾਇਜ਼ ਨਜਾਇਜ਼ ਫਿਲਮ। ਉਹਦੇ ਚ ਨਜਾਇਜ਼ ਉਹ ਬੱਚਾ ਪੈਦਾ ਹੁੰਦਾ ਤੇ ਨਜਾਇਜ਼ ਹੀ ਵੱਡਾ ਹੋ ਜਾਂਦਾ, ਉਹ ਨਜਾਇਜ਼ ਹੀ ਫਿਲਮ ਬਣਾਤੀ ਉਹਨਾਂ, ਉਹ ਸਾਰੀ ਨਜਾਇਜ਼, ਉਹਦਾ ਨਾਮ ਹੀ ਤਾਂ ਹਰਾਮ ਦਾ ਹੋਣਾ ਸੀ। ਉਹ ਨਜਾਇਜ਼ ਦੀ ਗੱਲ ਕੀਤੀ। ਨਹੀਂ ਗੱਲ ਸੁਣ ਨਜਾਇਜ਼ ਤੇ ਤੂੰ ਵੀ ਵੱਡਾ ਨਜਾਇਜ਼ ਹੀ ਹੋ ਗਿਆ। ਜੀ ਮੇਰੀ ਗੱਲ ਸੁਣਿਆ ਕਰੋ, ਪਤਾ ਕੀ ਆ ਏਦਾਂ ਮੈਂ ਨਾ ਆ ਵਾਕਈ ਇਹ ਕਰ ਲਾ ਯਾਰ, ਸ਼ੇਪ ਚਿੱਟੇ ਵਾਲ, ਖੁਦਾ ਦਾ ਵਾਸਤਾ 400 ਰੁਪਏ ਦੀ 4,500 ਰੁਪਏ ਦੀ 3,000 ਰੁਪਏ ਦੀ ਮਸ਼ੀਨ ਆਉਂਦੀ ਆ, ਉਹ ਪਈ ਇਹਦੇ ਕੋਲੇ ਲਾਉਂਦਾ ਉਹ ਸੇਫਟੀ ਆਉਂਦੀ ਆ। ਜਿਲਟ ਦਾ ਬਲੂ 3 ਲਿਆ ਕੇ ਰੱਖਿਆ ਉਹ ਚੀਲੇਟ ਦਾ ਤੂੰ ਲਿਆ ਕੇ ਰੱਖਿਆ, ਉਸ ਤੋਂ ਬਾਅਦ ਤੂੰ ਉਹ ਸੁਣ ਤੇ ਲੋ ਅੱਗੋਂ ਕੀ ਹੋਇਆ, ਤੁਹਾਡੇ ਸਫਾਈ ਮੇਕਰ ਨੇ ਉਹ ਸਾਰੀ ਚੁੱਕ ਕੇ ਬਾਹਰ ਸੁੱਟਤੀ। ਉਹ ਮੇਰਾ ਨਵੇਂ ਨਵਾਂ ਜੁੜਦਾ। ਸਾਬਣ ਵੀ ਵਿੱਚ। ਨਹੀਂ ਇਹ ਨਹੀਂ ਹੋ ਸਕਦਾ, ਐਡਾ ਅੰਨਾ ਨਹੀਂ ਹੈਗਾ ਕਿ ਜਿਲਟ ਲਿਖਿਆ ਉੱਤੇ ਤੇ ਬਾਹਰ ਸਿੱਟ ਦੇ। ਨਹੀਂ ਉਹ ਇਹਨੇ ਸ਼ੇਵ ਕਰਕੇ ਰੱਖੀ, ਉਹਨੇ ਕਿਹਾ ਪਤਾ ਨਹੀਂ ਆ ਖਰਾਬ ਦੇ ਤੇਰੀ ਸਾਰੀ ਜਿਲਟ ਤੇਰੀ ਕਾਲੀ ਹੋ ਗਈ। ਇੱਧਰ ਤੁਸੀਂ ਮੇਰੇ ਨਾਲ ਹੀ ਗੌਰ ਕਰ ਰਹੇ, ਰਾਤੀ ਡਾਕਟਰ ਆਰਫ ਮਾਨ ਸਾਹਿਬ ਕੋ ਗਿਆ। ਰਾਤ ਨੂੰ ਤੂੰ ਬਹਿੰਦੇ ਹੀ ਨਹੀਂ। ਅੱਛਾ ਘਰ ਗਿਆ, ਅੱਛਾ ਘਰ ਗਿਆ। ਹਾਂਜੀ ਬਲਤਾਨੀ ਮਿੱਟੀ ਲੈ ਕੇ ਤੀ ਉਹਨਾਂ ਨੇ ਮੈਨੂੰ। ਹਾਂ ਉਹ ਵੀ ਮਾੜੀ ਉਹਨੇ ਕਿਹਾ ਕਿਰਕ ਪਾਲੀ ਵਿੱਚ। ਨਹੀਂ ਉਹਨਾਂ ਨੇ ਇਹਨੂੰ ਮਰਨ ਮਿੱਟੀ ਲਿਖ ਕੇ ਦਿੱਤੀ। ਸਮਝ ਆ ਗਈ ਭਾਈ ਟੈਕਨੋਲੋਜੀ ਦੀ। ਸਾਡੀ ਜਿਹੜੀ ਆ ਗੱਲ ਕਰਨ ਦੇ ਨਾ ਕਿ ਬੰਦੇ ਅੱਗੇ ਉਹ ਜਿਹੜੇ ਬੁਲਾ ਕੇ ਉਹਨਾਂ ਨੇ ਚੈਟ ਸਾਰੇ ਮੁਮਕਿਨ ਆ, ਇਹ ਮੁਮਕਿਨ ਆ, ਉਹ ਸੈਂਸ ਕਰ ਲੈਂਦਾ ਵਾ। ਓ ਯਾਰ ਤੂੰ ਚੈਟ ਜੀਪੀਟੀ ਦੇ ਤੂੰ ਮੰਨ ਲੈ ਮਾਨ ਹੈ ਕਿ ਯਾਰ ਉਹ ਚੈਟ ਜੀਪੀਟੀ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ। ਨਾ ਇਦਾਂ ਨਹੀਂ ਕਰੀ। ਜਾ ਤੂੰ 2 ਚੈਟ ਜੀਪੀਟੀ ਦੀਆਂ ਪਲੇਟਾਂ ਲੈ ਕੇ ਚੈਟ ਜੀਪੀਟੀ। ਉਸਤਾਦ ਜੀ ਉਹ ਜਿਹੜੀ ਗੱਲ ਹੈ ਨਾ ਠੀਕ, ਚੈਟ ਜੀਪੀ ਇੱਕ ਉਹਨਾਂ ਨੇ ਬਣਾਇਆ ਵਾ ਨਜ਼ਾਰਾ। ਉਹਨਾਂ ਨੇ ਬਣਾਇਆ ਜਾਈ ਸਾਹਿਬ ਉਹਨਾਂ ਨੇ ਬਣਾਇਆ ਭਾਜੀ। चैट जीपीटी ਤੇ ਤੂੰ ਲਿਖ ਕੇ ਮੇਰੇ ਅਸਲ ਵਾਲਿਦ ਦਾ ਨਾਮ ਬਤਾਏ, ਜੇ ਤੈਨੂੰ ਨਾਮ ਦੱਸੇ ਗੱਲ ਕਰੀ। ਜੇ ਲੈਣਾ ਨਾ ਲੱਗੀ ਇਹਨੂੰ ਸਾਨੂੰ ਫੜ ਲਈ। ਇਹਨੇ ਸਵੇਰੇ 8 ਵਜੇ ਕਿਹਾ ਚੈਟ ਜੀਪੀਟੀ ਨੂੰ ਮੇਰੇ ਅਸਲ ਵਾਲਿਦ ਦਾ ਨਾਮ ਬਤਾਏ, 9:30 ਵਜੇ ਤੱਕ ਰਾਤ ਦੇ ਸਿਰਫ ਇੰਜ ਨਾਂ ਹੀ ਜਾ ਰਿਹਾ। ਲਿਸਟਾਂ ਨਿਕਲ ਰਹੀ ਉਹ ਬਟਨ ਦੀ ਆਵਾਜ਼ ਹੋਣੀ ਤਕ 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 ਤਕ। ਫੁੱਫੀ ਸੱਸ ਪਾਗਲ ਹੋ ਗਈ ਹੁੰਦੀ ਤੇ ਨਾ ਕੋਈ ਯਾਰ ਨੱਕ ਤੋਂ ਪਸੀਨਾ ਸਾਫ਼ ਕਰ ਲੈ ਕੋਈ। ਜੀ AI ਦੀ ਨਾ ਵੌਇਸ ਟੈਕਨੋਲੋਜੀ ਤੱਕ ਠੀਕ ਹੈ ਬਿਲਕੁਲ। ਆ ਜਿਹੜਾ ਤੁਸੀਂ ਐਡੀਟਿੰਗ ਵਾਲਾ ਕੰਮ ਕੀਤਾ ਹੁਣ 60-70 ਹਜ਼ਾਰ ਸ਼ਰਾਜ ਲੈਣ ਡਿਆ, ਰੋਜੀ ਰੋਟੀ ਲੱਤ ਮਾਰਤੀ ਤੁਸੀਂ। ਐਪ ਮਾਰੀ ਉਹਦੀ ਰੋਜੀ ਰੋਟੀ 'ਚ, ਹੁਣ ਕਿੱਥੇ ਜਾਣਾ ਉਹਨੂੰ ਵਿਚਾਰੇ ਨੇ। ਨਹੀਂ ਇਹਦੇ 'ਚ ਹੋ ਹੀ ਨਹੀਂ ਸਕਦਾ। ਅਵਲ ਤੇ ਮੈਂ ਇਹਨੂੰ ਮੰਨਦਾ ਨਹੀਂ। ਕਿਹਨੂੰ ਨਹੀਂ ਤੂੰ ਮੰਨਦਾ? ਆ ਜਿਹੜਾ ਕਹਿੰਦੇ ਵੀ ਉਹ ਐਡੀਟਿੰਗ ਔਰ ਉਹ ਵੀ ਸੈਕਿੰਡਸ ਦੇ ਵਿੱਚ, ਔਰ ਫਿਰ ਇਦਾਂ ਵੀ ਉਹਨੇ ਕਰਕੇ ਤੁਹਾਨੂੰ ਫੜਾ ਦੇਣੀ 2 ਮਿੰਟਾਂ 'ਚ ਤੇ ਤੁਸੀਂ ਜਨਾਬ ਘਰਾਂ ਨੂੰ ਜਾਓ। ਜੀ ਛਾਤੇ ਉਸਤਾਦ ਜੀ ਠਹਿਰ ਜਾ ਜੀ ਅੱਖੀ ਵਿੱਚ ਐਨਜੀ ਜੀ ਐਨਜੀ। ਹਾਂ ਕਾਰਨਕਾਰ ਮੈਂ ਤੇਰੀ ਅੱਖਾਂ ਦੇ ਸਾਹਮਣੇ ਤੈਨੂੰ ਵਿਖਾ ਦੇਵਾਂ, ਤੂੰ ਬਾਂਦਰ ਪੰਜਵੇਂ ਸੌਫਟਵੇਅਰ ਆਪ ਹੀ ਕਟਿੰਗ ਕਰ ਰਿਹਾ ਸਾਰੀ, ਤੇ 1.5 ਮਿੰਟ ਚ ਕਰਕੇ ਉਹਨੇ ਪੂਰੀ ਫਾਇਲ ਕਰਕੇ ਉਹਨੇ ਕਰ ਲਓ ਜੀ ਪਾਰੇ। ਫੇਰ ਮੰਨੇ ਫਰੀਦ ਯਾਰ ਜਿੱਦਾਂ ਤੁਸੀਂ ਉੱਤੇ ਚੜ ਕੇ ਮਨਾਉਂਦੇ ਇਦਾਂ ਤੇ ਕੋਈ ਵੀ ਗੱਲ ਮਨਾ ਲਓ। ਫੇਰ ਮੰਨੇ ਢਾੜੀਏ ਤੇਰਾ ਕਮਾਲ। ਨਾਲੇ ਮੇਰੀ ਗੱਲ ਸੁਣ, ਚਲੋ ਮੰਨ ਲਿਆ ਉਸਤਾਦ ਝੂਠ ਬੋਲਣ ਦੇ, ਮੈਂ ਝੂਠ ਬੋਲਣ ਡਿਆ, ਆ ਸਿਆਣਾ ਬੜਾ ਬਜ਼ੁਰਗ ਆਵੇ ਧਿਆਨ ਚੱਲ ਇਹਨੇ ਕਹਿੰਦੇ ਦਾਨਿਸ਼ ਮੈਂ ਨਹੀਂ ਮੰਨਦਾ। 3-4 ਨੀਲੀਆਂ ਪੱਟੀਆਂ ਐ ਨੂੰ ਚੱਲੀਆਂ ਤੇ ਉਹ ਵੀਡੀਓ ਐਡਿਟ ਹੋਈ ਪਈ। ਯਾਰ ਐਡਿਟ ਤੇ ਹੋ ਗਈ, ਕੱਟ ਵੱਟ ਲਾ ਲਓ। ਕੱਟ ਫਰੇਮਿੰਗ ਪੂਰੀ। ਉਹ ਯਾਰ ਜੁਗਨੂ ਯਾਰ, ਤੇ ਉਹ ਕਹਿਣਗੇ ਯਾਰ ਕਿਹੜੇ ਦਿਮਾਗ ਖਰਾਬ ਕਰ ਰਹੇ ਨੇ। ਤੁਸੀਂ ਹੁਣ ਹਰ ਐਪ ਦਾ ਨਾਂ ਦੱਸਿਆ ਕਰੋ। ਇੱਕ ਮਿੰਟ ਹੈ ਅੱਛਾ ਜੀ, ਇੱਕ ਮਿੰਟ ਹੈ। ਇੱਕ ਕੰਮ ਆ ਕਿ ਤੈਨੂੰ ਮੈਂ ਕਹਿ ਰਿਹਾ ਕਿ ਫਰੀਦ ਸਾਹਿਬ ਆ 1000 ਇੱਟ ਪਈ ਆ, ਇਹਨੂੰ ਚੁੱਕ ਕੇ ਇੱਥੇ ਰੱਖ ਦਿਓ। ਇੱਕ ਸੁਣ ਲਓ ਠੀਕ ਹੈ, ਰੋਜ਼ ਦੀ ਤੂੰ 1000 ਇੱਟ ਚੁੱਕ ਕੇ ਇੱਧਰ ਰੱਖਣੀ ਆ, ਉਸ ਤੋਂ ਬਾਅਦ ਤੂੰ ਥੱਲੇ ਜਗ੍ਹਾ ਸਾਫ਼ ਕਰਨੀ, ਉਸ ਤੋਂ ਬਾਅਦ ਤੂੰ ਵੈਪਰ ਨਾਲ ਧੋਣੀ ਹੈ, ਜਗ੍ਹਾ ਸਾਫ਼ ਕਰਕੇ ਜਾਣੀ। ਓਕੇ ਜੀ 1000 ਇੱਟ ਕਿੰਨੀ ਮਿਹਨਤ ਦਾ ਕੰਮ ਆ, ਜਿਹੜੀ ਬਾਅਦ ਚ ਤੂੰ ਜਗ੍ਹਾ ਸਾਫ਼ ਕਰਨੀ, ਝਾੜੂ ਮਾਰਨਾ, ਵੈਪਰ ਮਾਰਨਾ, ਉਹ ਕਿੰਨਾ ਕੁ ਕੰਮ ਆ। 1000 ਇੱਟ ਚੁੱਕ ਕੇ ਆਪ ਲੈ ਕੇ ਜਾਣੀ, ਉਹਦੇ ਮੁਤਾਬਕ ਕੁਛ ਵੀ ਨਹੀਂ। ਸੇਮ ਲਾਈਕ ਉਹ ਐਡੀਟਿੰਗ ਆ, ਇਹ ਨਹੀਂ ਕਿ ਵੀ ਉਹਨੇ ਸਫਾਈ ਵੀ ਆ, ਉਹਨੇ 1000 ਇੱਟ ਤੇਰੀ ਰੱਖ ਦੇਣੀ ਆ, ਉਸ ਤੋਂ ਬਾਅਦ ਤੂੰ 20-25-30 ਮਿੰਟ ਅੱਧਾ ਘੰਟਾ ਸਕੂਨ ਨਾਲ ਸਿਗਰਟ ਸੁਗਰਟ ਪੀ ਕੇ ਥੱਲੇ ਸਾਫ਼ ਸੂਫ ਕਰਕੇ ਵੈਪਰ ਮਾਰ ਦੇਣਾ ਬਸ। ਹੌਲਾ ਜਿਹਾ ਕੰਮ। ਲਾਈਕ ਤੂੰ ਜਿਹੜੀ ਗੱਲ ਕਰਦਾ ਤੈਨੂੰ ਉਹਦਾ ਜਵਾਬ ਦੇ ਦੇਣਾ। ਉਹਨੇ ਕੱਟਣਾ ਕੁਛ ਨਹੀਂ, ਉਹਨੂੰ ਨਹੀਂ ਸੈਂਸ ਹੈਗੀ ਕਿ ਇਹ ਗੱਲ ਫਿੱਕੀ ਹੈ, ਵਲਗਰ ਹੈ, ਉਹ ਨਹੀਂ। ਤੁਸੀਂ 4 ਫਾਈਲਾਂ ਰੱਖਦੇ ਉਹਦੇ ਵਿੱਚ ਐਡੀਟਿੰਗ ਵਾਸਤੇ, ਹੁਣ ਤੂੰ ਬੋਲਿਆ ਮੈਂ 3 ਫਾਈਲਾਂ ਕੱਟਣੀਆਂ ਬਾਕੀਆਂ ਦੀਆਂ, ਤੇਰੀ ਲਾਉਣੀ ਕਿੰਨੀ ਕੁ ਤੇਰੀ ਲੱਗ ਗਈ, ਤੇਰੀ ਬਹੁਤੇ ਲਫ਼ਜ਼ ਕੱਟਿਆ ਤਾਂ ਨਹੀਂ ਗਿਆ, ਇਹ ਦੇਖਣਾ। ਉਸ ਤੋਂ ਬਾਅਦ ਇਹ ਬੋਲਿਆ
ਮੈਂ ਅਗਲੇ 3 ਕੱਟਣੇ, ਯਾਨੀ ਕਿ ਮੈਨੂੰ ਇੱਕ 1.5 ਮਿੰਟ ਇੱਕ ਡਾਇਲੌਗ ਤੇ ਲੱਗਣਾ। ਇਹ ਕੰਮ ਉਹ 2 ਮਿੰਟ 'ਚ ਪੂਰਾ ਪ੍ਰੋਗਰਾਮ ਕਰ ਦੇਵੇ, ਤੇਰੀ ਕਟਿੰਗ ਇਹਦੀ ਕਟਿੰਗ ਇਹਦੀ। ਉਸ ਤੋਂ ਬਾਅਦ ਕੀ ਰਹਿ ਗਿਆ ਕਿ ਮੈਂ ਸਿਰਫ ਪਲੇ ਕਰਕੇ ਵੇਖਣਾ, ਅੱਛਾ ਆਹ ਗੱਲ ਕੱਟਣੀ, ਉਹਨੂੰ ਖਤਮ ਕਰ ਦੇਣਾ। ਹਾਂ ਠੀਕ, ਉਹਨੇ ਯਾਨੀ ਤੁਹਾਨੂੰ ਜਿਹੜਾ ਨਾ ਸਿੱਧਾ ਟੋਟੇ ਕੱਟ 90% ਉਹਨੇ ਸਵਿਚਿੰਗ, ਇਹਨੂੰ ਕਹਿੰਦੇ ਸਵਿਚਿੰਗ ਕਰਨਾ। ਹਾਂ ਸੋਸ਼ਲ ਸਵਿਚਿੰਗ ਉਹਨੇ ਕਰ ਦੇਣੀ। ਹਾਂ ਸਵਿਚਿੰਗ ਤੋਂ ਬਾਅਦ ਤੂੰ ਵੇਖ ਰਿਹਾ ਵਾ, ਜਿੱਥੇ ਤੇ ਲਗਾ ਨਹੀਂ ਕੱਟਣੀ ਉਹ ਪੋਰਸ਼ਨ ਕੱਟ ਦੇ। ਕਿੰਨਾ ਕੁ ਟਾਈਮ, ਬਜਾਏ ਤੂੰ ਇੱਕ ਗੱਲ ਲਾ ਰਿਹਾ ਸਾਰਿਆਂ ਦੀ, ਉਹ ਤੇ ਪੂਰਾ ਦਿਨ ਲੱਗਾ ਉਹਨੇ ਲਾਤੀ ਹੈ। ਯਾਰ ਇਹ ਪ੍ਰੋਗਰਾਮ ਜਿਹੜਾ ਮੈਂ ਕੀਤਾ ਨਾ, ਇਹਨੂੰ ਜ਼ਿਆਦਾ 1 ਘੰਟਾ ਲੱਗਾ ਹੋਏਗਾ, ਯਾਨੀ 5 ਮਿੰਟ 'ਚ ਉਹਨੇ ਓਕੇ ਕਰਤਾ। ਬਾਕੀ ਮੈਂ ਸੁਗੜ ਪਿੰਦਿਆਂ 60 ਮਿੰਟ ਦਾ ਪ੍ਰੋਗਰਾਮ ਆ, ਪਲੇ ਕਰਕੇ ਦੇਖਦਿਆਂ ਓਨਾ ਟਾਈਮ ਲੱਗਣਾ ਜਿੰਨੀ ਦੇਰ ਦਾ ਪ੍ਰੋਗਰਾਮ। ਵਾਹ ਵਾਹ ਵਾਹ। ਉਹ ਦਵਾਈ ਖਦਾ ਦਿਓ, ਇਦਾਂ ਕਿੱਦਾਂ ਹੋ ਗਿਆ ਓਏ ਮੇਰੇ ਮੌਲਾ। ਭਰਾਵਾ ਅਸੀਂ ਵੇਖਿਆ ਉਹ ਬੰਦੇ ਹੈ ਮੰਨ ਲਿਆ ਉਸਤਾਦ ਝੂਠ ਬੋਲਣੇ, ਮੈਂ ਝੂਠ ਬੋਲਣੇ, ਆ ਝੂਠ ਬੋਲਣੇ। ਮੈਂ ਝੂਠ ਬੋਲ ਅੱਜ ਤੱਕ ਕਦੀ ਅੱਛਾ ਜਿਹਦਾ ਪਹਿਲੋਂ ਕਮਾਲ ਹੁੰਦਾ ਉਹਦਾ ਐਂਡ ਤੇ ਕਹਿੰਦਾ। ਅੱਛਾ ਜਿਹਦੇ ਵਜ੍ਹਾ ਤੋਂ ਅੱਜ ਤੱਕ ਪੰਚਾਇਤਾਂ ਨੇ ਬੜੀਆਂ ਗਵਾਹੀਆਂ ਪਈਆਂ, ਉਹ ਤੈਨੂੰ ਝੂਠਾ ਗੁਜਰ ਬਾਦਸ਼ਾਹ ਮੈਂ ਤੁਹਾਡੀ ਗੱਲ ਮੰਨ ਲਈ, ਹੁਣ ਹੋ ਗਈ ਐਡੀਟਿੰਗ ਹੋ ਗਈ ਸਾਰਾ ਕੁਝ। ਉਸਤਾਦ ਜੀ ਇਹਦੇ ਨਾਲ ਨੁਕਸਾਨ ਪਤਾ ਕੀ ਹੋਣਾ, ਵੇਖੋ ਮੇਰੀ ਗੱਲ ਸੁਣੋ, ਸ਼ਰਾਲ ਦੇ ਛੋਟੇ ਬੱਚੇ, ਛੋਟੇ ਭਰਾ, ਸੁਣ ਲਾ, ਸ਼ਰਾਜ਼ ਚਲਾ ਗਿਆ ਕਿਤੇ, ਮਤਲਬ ਉਹਨੂੰ ਕੰਮ 'ਚ ਉੱਥੇ ਚਲਾ ਗਿਆ, ਉਹਨੇ ਆਪਣੇ ਭਾਈ ਨੂੰ ਇੱਥੇ ਭੇਜਤਾ, ਉਹਨੇ ਕਿਹਾ ਵੀ ਤੂੰ ਐਡੀਟਿੰਗ ਕਰ। ਠੀਕ ਹੈ ਜੀ, ਠੀਕ ਹੈ। ਨਹੀਂ ਮੈਂ ਗੱਲ ਕਰਦਾ, ਹੁਣ 3-4 ਦਿਨ ਹੋ ਗਏ ਆ। ਅਸਲ 'ਚ ਉਹ ਐਡੀਟਰ ਅੱਛਾ ਵਾ, ਫਾਰਮੈਟ ਸਾਡਾ ਇਦਾਂ ਦਾ ਵਾ। ਹਾਂ ਕਿਸੇ ਵੀ ਦੁਨੀਆ ਤੂੰ ਵੱਡੇ ਤੋਂ ਵੱਡਾ ਐਡੀਟਰ, ਕਿਉਂਕਿ ਇੱਕਦਮ ਫਰਕ ਪਿਆ ਤਾਂ ਲੋਕਾਂ ਨੂੰ ਪਤਾ ਲੱਗਾ। ਲੇਕਿਨ ਜਿਹੜਾ ਮੈਂ ਕੰਮ ਕਰਾਂਗਾ, ਇਹ ਪ੍ਰੋਗਰਾਮ ਤੁਸੀਂ ਥੱਲੇ ਕਮੈਂਟ ਕਰਨੇ ਕਿ ਤੁਹਾਨੂੰ ਇੰਜ ਲੱਗੇਗਾ ਯਾਰ ਉਹਦੇ ਨਾਲ ਵੀ ਫਾਸਟ ਕਟਿੰਗ ਹੋਈ ਹੈ। ਹਾਂ ਇੱਧਰ ਸੱਚੀ ਮੁੱਚੀ ਅੱਛਾ ਉਹ ਜਿਹੜਾ ਤੁਸੀਂ ਅਗਲਾ ਦੱਸਿਆ ਵੀ ਉਹੀ ਗੱਲ ਕਰ। ਆਹੋ ਯਾਰ ਤੇਰੇ ਅੱਬੂ ਨਾਲ ਗੱਲ ਕਰਨ ਵਾਲੀ। ਨਹੀਂ ਤੁਸੀਂ ਕਿਹਾ 4 ਜਣੇ ਇੱਥੋਂ ਉਠਾ ਦਿਓ, ਮੈਂ ਬੈਠਾ ਹੋਵਾਂਗਾ ਤੇ 4 ਹੀ ਇਦਾਂ ਦੇ ਬੰਦੇ ਜਿਹੜੇ ਆ ਉਹ AI ਨੇ ਬਣਾ ਕੇ। ਜੀ ਦੇਖੀ ਮਾਲਕ ਵਾਲੀ ਯਾਰ ਕੋਈ ਨਹੀਂ ਆਉਣੀ ਫਰੀਦ, ਇਹ ਆਪਾਂ ਸਾਰੀਆਂ ਮੁਲਾਜ਼ਮ ਮਕਾਊ ਆਉਣੀਆਂ, ਮਾਲਕ ਮਕਾਊ ਇਹ ਕਿ ਆਪਣੀ ਆਉਣੀ। ਨਾ ਆ ਜਿਹੜਾ ਮੈਲਨਸਕਾ ਨਹੀਂ ਐਲਨ ਕਸਕ। ਹਾਂ ਲੇਕਿਨ ਉਹ ਦੱਸਦਾ ਆ ਜਿਹੜਾ ਤੇਰੇ ਮਾਮੂ ਨੇ ਆਉਣਾ ਵਾ। ਹਾਂਜੀ ਆਉਣਾ ਵਾ। ਹਾਂ ਉਹ ਜਿਹਨੇ ਆਪਣੀ ਜੰਨਤ ਦੋਜ਼ਖ ਬਣਾਉਣੀਆਂ, ਉਹਨੇ ਇਸੇ ਟੈਕਨੋਲੋਜੀ ਤੇ ਆਉਣਾ ਵਾ ਕਿ ਉਹ ਹਰ ਜਗ੍ਹਾ ਤੇ ਹੋਏਗਾ। ਮੈਨੂੰ ਆਈਤੀ ਕਿ ਨਹੀਂ ਅੰਮੀ ਨੇ ਕਿਹਾ ਗੱਸ ਮੇਰੀ ਅੰਮੀ ਨਾਲ ਗੱਲ, ਮੇਰੇ ਮਾਮਾ ਇੱਕ ਚਲੇ ਗਿਆ। ਤੈਨੂੰ ਤੇਰੀ ਅੰਮੀ ਨੇ ਨਹੀਂ ਕਿਹਾ? ਪੂਰੇ ਜ਼ਮਾਨੇ ਦੀਆਂ ਮੁਸਲਮਾਨਾਂ ਦੀਆਂ ਅੰਮੀਆਂ ਕਹਿ ਰਹੀਆਂ ਕਈ ਸਾਲਾਂ ਤੋਂ। ਆਹੋ ਤੂੰ ਉਹਨਾਂ ਦੀ ਨਹੀਂ ਮੰਨੀ, ਆਪਣੀ ਤੇ ਬੈਠਾ ਤੂੰ। ਅਭੀ ਦੱਸਣ ਕਿ ਤਿਆਰੀ ਕਰਨਾ ਹੁਣ। ਗੱਲ ਸੁਣ, ਉਹਨੇ ਵੀ ਇਹ ਟੈਕਨੋਲੋਜੀ ਕਰਨੀ। ਇਹ ਜਿਹੜਾ 5G ਆਇਆ ਆ ਗਿਆ ਠੀਕ ਹੈ, 6G ਆ ਰਿਹਾ, ਇਹ ਉਹੀ ਟੈਕਨੋਲੋਜੀ ਆ। ਇੰਜ ਤੇਰੇ ਸਾਹਮਣੇ ਕਰੈਕਟਰ ਬੈਠਾ ਹੋਏਗਾ। ਹੈ ਜੀ 5G ਜੀ ਓਏ ਆਹੋ ਭਾਵੇਂ ਤੁਸੀਂ ਆਪਣੇ ਘਰ ਬੈਠੇ ਹੋ, ਹਾਂਜੀ। ਮੈਂ ਤੁਹਾਨੂੰ ਮੋਬਾਈਲ ਤੇ ਲੈ ਲਿਆ ਆਨਲਾਈਨ, ਹਾਂਜੀ। ਲੇਕਿਨ ਤੁਹਾਨੂੰ ਮੈਂ ਚੁੱਕ ਕੇ ਇੱਥੇ ਪਾ ਦੇਣਾ, ਤੁਸੀਂ ਇੱਥੇ ਬੈਠੇ ਆਪਣੇ ਘਰ, ਤੁਸੀਂ ਕਿਤੇ ਬੈਠੇ, ਤੁਸੀਂ ਇੱਥੇ ਬੈਠੇ। 1% ਤਾਂ ਕੋਈ ਇਹ ਨਹੀਂ ਕਹੇਗਾ ਕਿ ਇੱਥੇ ਫਿਜ਼ੀਕਲੀ ਇਹ ਬੰਦਾ ਨਹੀਂ ਹੈਗਾ। ਅੱਛਾ ਜੀ ਇਹ ਟੈਕਨੋਲੋਜੀ ਆ ਰਹੀ। ਤੁਹਾਡੀ ਇਸ ਗੱਲ ਨਾਲ ਮੈਂ 10% ਐਗਰੀ ਨਹੀਂ ਕਰਦਾ। ਐ ਛੇੜਖਾਨੀ ਕਰਨੀ, ਆ ਚੁੱਡੀ ਕਿੱਡੀ ਵੱਡੀ ਯਾਰ ਇਹ ਨਾ ਕਰੋ ਇਦਾਂ ਦਾ। ਹੁਣ ਤੂੰ ਮਤਲਬ ਫਿਰ ਅੱਗੇ ਗੱਲ ਹੋਰ ਪਾਸੇ ਚੱਲੀ। ਨਹੀਂ ਹੁਣ ਸਾਰੀਆਂ ਐਪਾਂ ਜਿਹੜੀਆਂ ਵਰਕਰਾਂ ਵਾਸਤੇ ਭਾਈ ਜਾਨ ਬਹੁਤ ਕੰਮ ਵੱਧ ਗਿਆ ਹੈ। AI ਕੁਝ ਵੀ ਨਹੀਂ, ਇਸ ਤੋਂ ਅਗਲਾ ਬਹੁਤ ਨਿਜ਼ਾਮ ਆ। ਚਾਚੇ ਬੂਟੇ ਦਾ ਪੂਰਾ ਮੈਂ ਇੱਕ ਕਲਿੱਪ ਨਹੀਂ ਸੀ ਕੀਤਾ, ਉਹਦੀ ਮੈਂ ਤਸਵੀਰ ਤੋਂ ਕੀਤਾ, ਜਿਹੜਾ ਬੋਲ ਰਿਹਾ। ਤੇਰੀ ਤਸਵੀਰ ਲੈ ਕੇ ਉੱਤੇ ਤੇਰੀ ਆਵਾਜ਼ ਲੈ ਕੇ ਜੋ ਮਰਜ਼ੀ ਕਵਾ ਦਿਆਂ, ਸਿੰਕ ਵੀ ਪੂਰਾ, ਆਵਾਜ਼ ਵੀ ਤੇਰੀ, ਸਟਾਈਲ ਵੀ ਤੇਰਾ, ਬੋਲ ਵੀ ਤੂੰ ਰਿਹਾ। ਅੱਛਾ ਜੋ ਮਰਜ਼ੀ ਤੁਹਾਡੀ ਦੋਵਾਂ ਦੀ ਤਸਵੀਰ ਲਾਵਾਂ ਇੰਜ ਖੜੇ ਨਾਲ ਤੁਸੀਂ, ਯਾਨੀ ਤੂੰ ਤੇ ਮੈਂ ਇੱਥੇ ਖੜੇ ਨਾਲ ਤਸਵੀਰ ਲੈ ਲਈ। ਉਸ ਤੋਂ ਬਾਅਦ ਉਹਨੂੰ ਮੈਂ ਕਹਿਣਾ ਇੱਕ ਦੋਵੇਂ ਆਪਸ ਚ ਜੱਫੀ ਪਾਉਣ, ਉਹਨੇ ਤੁਹਾਡੀ ਦੋਵਾਂ ਦੀ ਉਹੀ ਐਨੀਮੇਟਡ ਬਣਾਉਣੀ, ਆਪਾਂ ਦੋਵਾਂ ਨੇ ਜੱਫੀ ਪਾ ਲੈਣੀ, ਜਿੱਦਾਂ ਇਹ ਪਾਉਂਦੇ ਸਿਰਫ ਤਸਵੀਰ ਦੇਣੀ ਉਹਨੂੰ। ਇਦਾਂ ਦਾ ਕੋਈ ਬੰਦਾ ਮਫੂਜ ਨਹੀਂ ਰਹੂਗਾ। ਹੈ ਹੀ ਨਹੀਂ, ਹੁਣ ਤਾਂ ਕੋਈ ਬੰਦਾ ਮਫੂਜ ਨਹੀਂ ਹੈ। ਕੋਈ ਵੀ ਨਹੀਂ ਮਫੂਜ, ਕੋਈ ਵੀ ਨਹੀਂ ਮਫੂਜ। ਭਾਜੀ ਇਹਨੇ ਤਸਵੀਰ 'ਚ ਜੱਫੀ ਪਾਈ ਦੀ ਨੇ, ਜੇਬੀ ਕੱਟ ਲਈ। ਇਹ ਵਰਕਰਾਂ ਨੂੰ ਨਾ ਵਰਕਲਾਉਣ ਵਾਲੀ ਗੱਲ ਆ। ਹੁਣ ਦੇਖੋ ਨਾ ਐਡੀਟਰ ਦਾ ਬਹਿ ਕੇ ਘਰਾਂ 'ਚ ਆ ਉੱਤੋਂ ਕੋਈ ਕਾਮੇਡੀ ਨਹੀਂ ਬਹਿ ਜਾਣੇ ਆ। ਨਹੀਂ ਐਡੀਟਰ ਇਹ ਕੰਮ ਸਿੱਖਣ, ਐਡੀਟਰ ਵੀ ਟੈਕਨੋ ਇਹ ਬੜੀ ਜੁਗਨੂ ਬਾਦਸ਼ਾਹ, ਇਹ ਗਲਤ ਗੱਲ ਆ। ਮੈਂ ਜੋ ਇੱਕ ਐਡੀਟਰ ਨਾਲ ਮੈਨੂਅਲ ਐਡੀਟਿੰਗ ਕਰ ਰਿਹਾ ਨਾ, ਮੇਰਾ ਹੱਕ ਬਣਦਾ, ਮੇਰੀ ਇੰਨੀ ਕੁ ਨਜ਼ਰ ਆਪਣੇ ਕੰਮ ਤੇ ਹੋਣੀ ਚਾਹੀਦੀ। ਮੈਂ ਮਾਲਕ ਨੂੰ ਉਹਦੇ ਦੇਖਣ ਤੋਂ ਪਹਿਲੇ ਕਹਿ ਦੇਵਾਂ ਕਿ ਭਾਜੀ ਹੁਣ ਮੈਂ ਇੱਥੇ ਕੰਮ ਕਰਾਂਗਾ। ਲੇਕਿਨ ਜਦੋਂ ਤੁਸੀਂ ਕੰਮ ਹੀ ਐਸਾ ਸਮਝ ਆ ਰਹੀ ਗੱਲ, ਸਮਝ ਆ ਰਹੀ ਕਿ ਤੂੰ ਅਗਰ ਐਡੀਟਰ ਆ, ਤੂੰ ਅਗਰ ਤੇਜ਼ ਆ, ਤੇ ਦੁਨੀਆ ਤੇਜ਼ ਜਾ ਰਹੀ ਹੈ। ਜਿਹੜਾ ਦੀ ਤੁਹਾਡਾ ਨਹੀਂ ਰਲਿਆ, ਜਿਹੜਾ ਉੱਥੇ ਹੀ ਲੱਗਾ 20 ਸਾਲ ਹੋ ਗਏ, ਡੋ ਪ੍ਰੀਮੀਅਰ ਇੱਥੋਂ ਕੱਟ ਹੋਣਾ, ਇੱਥੋਂ ਐ ਕਰਨਾ, ਉੱਥੇ ਹੀ ਲੱਗਾ ਅੱਜ ਤੱਕ, ਉਹਨੇ ਘਰ ਹੀ ਬਹਿਣਾ ਵਾ, ਉਹਦਾ ਬਣਦਾ ਘਰ ਬਹਿਣਾ, ਕਿਉਂਕਿ ਉਹ ਦੌਰ ਦੇ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਨਹੀਂ ਜਾ ਰਿਹਾ। ਮੋਡੀਫਾਈ ਉਹ ਕਿਉਂ ਨਹੀਂ ਰਾਤ ਨੂੰ 2 ਘੰਟੇ ਬਹਿ ਕੇ ਦੇਖਦਾ ਕਿ ਦੁਨੀਆ ਦੇ ਮੇਰੇ ਮਤਲਬ ਕਿਹੜੀ ਚੀਜ਼ ਆ ਰਹੀ। ਉਹ ਕਿਉਂ ਨਹੀਂ ਮੈਨੂੰ ਕਹਿੰਦਾ ਕਿ ਸਾਜ ਜੀ
ਆ $30 ਦੀ ਇੱਕ ਚੀਜ਼ ਮੈਂ ਖਰੀਦਣੀ ਆ, ਆਪਾਂ ਇੱਦਾਂ ਕਰਾਂਗੇ, ਮੈਂ ਉਹਨੂੰ ਨਾ ਕਰਾਂ ਫੇਰ ਗੱਲ ਕਰੇ, ਉਹ ਕਿਉਂ ਨਹੀਂ ਕਹਿੰਦਾ, ਉਹ ਉੱਥੇ ਹੀ ਲੱਗਾ। ਨਹੀਂ ਉਹਦੇ ਚ ਵੈਸੇ ਬੈਕ ਟੂ ਦੇ ਵਾਲੀ ਗੱਲ ਕੀਤੀ ਕਿ ਜਦੋਂ ਤੂੰ 2 ਮਿੰਟ ਚ ਤੁਸੀਂ ਸ਼ੋਅ ਐਡਿਟ 1 ਘੰਟੇ ਚ ਹੋ ਗਿਆ। ਉਹ ਯਾਰ 2 ਮਿੰਟ ਨਹੀਂ, ਉਹ ਮੈਨੂੰ ਕਹੇ ਉਸਤਾਦ ਜੀ ਹੁਣ ਸਾਡਾ ਇੱਕ ਸ਼ੋਅ ਹੁੰਦਾ ਰੋਜ਼ ਦਾ ਐਡਿਟ, ਉਹ ਮੈਨੂੰ ਕਹੇ ਉਸਤਾਦ ਜੀ ਮੇਰੇ ਕੋਲ ਟੈਕਨੋਲੋਜੀ ਆ ਗਈ ਹੈ, ਇਹ ਕੰਮ ਕਰਦੇ ਆ, ਲਾਫਟਰ ਤੇ ਉਹਨੇ ਲਾਉਣੇ ਨਾ, ਉਸ ਤੋਂ ਬਾਅਦ ਕੱਟਣਾ ਤੇ ਉਹਨੇ ਹੈਗਾ ਨਾ, ਯਾਨੀ ਉਹਦਾ ਕੰਮ ਜਿਹੜਾ 4 ਘੰਟੇ ਦਾ ਨਾ ਉਹ 1 ਘੰਟੇ ਦਾ ਰਹਿ ਜਾਣਾ। ਨਾ ਉਹਨੂੰ ਕੀ ਉਹ ਪੁੱਛਣਾ? ਕਹੇ ਉਸਤਾਦ ਜੀ ਮੇਰੀ ਗੱਲ ਸੁਣੋ, ਹੁਣ ਤੁਸੀਂ ਮਸ਼ਹਿਰਾ ਵੀ ਕਰੋ, ਫਲਾਣਾ ਵੀ ਕਰੋ, ਜਾਂ ਜਾਨੀ ਕੀ ਚਾਹ ਵੀ, ਜਾਂ ਫਲਾਣਾ, ਹੁਣ ਇਹ ਆ ਕਿ ਵੀ ਮੈਂ ਮਤਲਬ ਕਹਿੰਦਾ ਇਹਨੂੰ ਐਦਾਂ ਕਰ ਦਾਂਗਾ, ਮੈਂ ਉਹਨੂੰ ਕਦੀ ਵੀ ਨਹੀਂ ਕਹਾਂਗਾ ਕਿ ਤੂੰ ਛੁੱਟੀ ਕਰ, ਹਾਂ ਤੇ ਇਹ ਉਹਨੂੰ ਇਹ ਵੀ ਨਹੀਂ ਕਹਿਣਾ ਕਿਉਂਕਿ ਮੈਂ ਆਪ ਤੇ ਨਹੀਂ ਕਰ ਸਕਦਾ ਉਹ। ਅੱਛਾ ਇੰਨਾ ਕੰਮ ਨਹੀਂ ਆ ਵੀ ਜਿਹੜਾ ਮੈਂ ਮਤਲਬ ਉਹਨੂੰ ਫਾਈਲਾਂ ਕਾਪੀ ਕਰਨੀ ਹੈ, ਕੈਮਰੇ ਦੇ ਵਿੱਚੋਂ ਕਾਪੀ ਕਰਨੀ ਹੈ, ਉਹ ਘੰਟਾ ਲੱਗਦਾ, 3 ਕਾਰਡ ਕਾਪੀ ਹੁੰਦੇ 100 GB ਦੇ, ਜਾਂ ਅੱਧਾ ਘੰਟਾ ਲੱਗਦਾ, ਉਹ ਕਾਪੀ ਮੈਂ ਪਹਿਲੇ ਆਪ ਕਰਾਂ, ਉਸ ਤੋਂ ਬਾਅਦ ਮੈਂ ਜਨਾਬ ਜੀ ਉਹਨੂੰ ਸੌਫਟਵੇਅਰ ਖੋਲ ਕੇ ਉਹਨਾਂ ਨੂੰ ਉਹਦੇ ਵਿੱਚ ਰੱਖਾਂ, ਫਾਈਲਾਂ ਨੂੰ ਇੰਪੋਰਟ ਕਰਾਂ, ਉਸ ਤੋਂ ਬਾਅਦ ਮੈਂ ਉਹ 4 ਮਿੰਟ 5 ਮਿੰਟ ਵਾਲਾ ਮੈਂ ਕੰਮ ਲਾਵਾਂ, ਇਹ ਸਾਰਾ ਪ੍ਰੋਸੀਜਰ ਉਹਨੇ ਕਰਨਾ ਨਹੀਂ। ਕਰਨਾ ਉਹਦੀ ਸਿਰਫ ਕਿੱਥੇ ਹੋਣੀ ਹੈ ਆਸਾਨੀ ਕਿ ਜਿਹੜਾ ਉਹ ਵਿਚਾਰਾ ਦਿਮਾਗ ਖੱਪ ਜਾਂਦਾ। ਹਾਂ ਉਹਦਾ ਮੂੰਹ ਉਹਦਾ ਖਿੱਚ ਦੂਜੀ ਗੱਲ ਉਹ ਮੈਨੂੰ ਕਵੇ ਉਸਤਾਦ ਜੀ ਹੁਣ ਮੈਂ ਤੁਹਾਡੇ 2 ਪ੍ਰੋਗਰਾਮ ਰੋਜ਼ ਦੇ ਕਰ ਦਿਆ ਕਰਾਂਗਾ ਕਿ ਜੀ ਜੌਬਾਂ ਚਲੀਆਂ ਜੀ, ਨਾ ਨਾ ਨਾ, ਜਿਹੜਾ ਬੰਦਾ ਕ੍ਰੀਏਟਿਵ ਹੈ ਦੁਨੀਆ ਦੇ ਨਾਲ ਰਲੋ, ਜਿਹੜਾ ਨਹੀਂ ਰਲ ਰਿਹਾ ਉਹਨੂੰ ਦੁਨੀਆ ਪਿੱਛੇ ਛੱਡ ਜਾਂਦੀ ਕਿ ਉਹ ਖੱਪ ਹੁੰਦਾ, ਲੋ ਜੀ ਸਾਡਾ ਮਿੱਟੀ ਹੋ ਗਿਆ ਨਾ। ਉਸਤਾਦ ਜਿਹੜਾ 5 ਮੈਂ 8-7 ਪੜਿਆ ਯਾਰ, 8 ਮੈਨੂੰ ਇੰਗਲਿਸ਼ ਦਾ ਨਹੀਂ ਪਤਾ, ਮੈਨੂੰ ਕੁਛ ਕਸਮੇ ਨਹੀਂ ਮੈਨੂੰ ਪਤਾ ਲੱਗਦਾ, ਇੰਗਲਿਸ਼ ਮਾੜਾ ਮਾੜਾ ਪਤਾ ਲੱਗਦਾ, ਪਹਿਲੇ ਤੇ ਮੈਂ ਕੀ ਦਿਸਵਾ ਦਾ ਪਤਾ ਲੱਗਦਾ, ਅੱਗੋਂ ਮੈਨੂੰ ਕੋਈ ਨਹੀਂ ਪਤਾ, ਮੈਨੂੰ ਪੁੱਛ ਲਓ। ਮੈਂ ਨਹੀਂ ਹਟਣ ਦਿਆ, ਮੈਂ ਨਹੀਂ ਹਟਦਾ, ਮੈਂ ਕਰੀ ਜਾ ਰਿਹਾ, ਮੈਂ ਦੱਸ ਰਿਹਾ ਦੇਖੋ ਆ ਇਦਾਂ ਹੁੰਦਾ ਇਦਾਂ ਦਾ। ਉਦੋਂ ਦੀਆਂ ਨਹੀਂ ਜਿਹੜੀਆਂ ਆ ਸਾਰੀਆਂ ਆਪਾਂ ਇੰਗਲਿਸ਼ ਦੇ ਵਿੱਚ ਵਾ, ਤੁਸੀਂ ਕਿਹੜਾ ਕੋਈ ਅੰਗਰੇਜ਼ੀ ਰੱਖਿਆ ਹੋਇਆ, ਤੁਸੀਂ ਸਾਰਾ ਆਪ ਹੀ ਲਾ। ਔਰ 5ਵੀਂ ਤੱਕ ਸਾਡੇ ਸਕੂਲ ਚ ਇੰਗਲਿਸ਼ ਨਹੀਂ ਸੀ ਹੈਗੀ, ਬਾਬੇ ਦੇ ਸਕੂਲ ABC ਉੱਥੋਂ ਸ਼ੁਰੂ ਹੋਈ ਭਾਜੀ 6ਵੀਂ ਤੋਂ 6ਵੀਂ ਤੋਂ ABC ਸ਼ੁਰੂ ਹੋਈ। ਉਹ ਭਾਈ ਆਏ ਮੋਸਟਲੀ ਇਦਾਂ ਹੁੰਦਾ ਸੀ, ਅਸੀਂ ਵੀ ਉਦਾਂ ਹੀ ਪੜ੍ਹੇ। ਤਾਜੀ ਅੱਛਾ ਉਸਤਾਦ ਜੀ ਇੱਕ ਸਵਾਲ, ਜਦੋਂ ਜੋ ਹੈ ਜੋ ਹੋ ਜਣੇ ਮਤਲਬ ਐਡੀਟਿੰਗ ਹੋ ਗਈ, ਕਿਉਂ ਨਹੀਂ ਇੱਕ ਕੈਮਰਾ ਜੇ ਫਰਜ਼ ਕਰੋ ਲਾਈਏ ਸੀ, ਉਹ ਇੱਕ ਕੈਮਰਾ ਜੋ ਕੱਲੇ ਬੰਦੇ ਦੇ ਆਇਆ ਗੱਡੀ ਦੇ ਵਿੱਚੋਂ ਹਿਸਾਬ ਕਿਤਾਬ ਭਾਈ ਜਾਨ ਟੈਕਨੋਲੋਜੀ ਇੱਥੇ ਚਲੀ ਗਈ ਹੈ ਕਿ ਤੂੰ ਆਪਣੇ ਘਰ ਜਾਣਾ ਵਾ, ਤੂੰ ਦੇਖਿਆ ਕਿ ਤੂੰ ਹੀ ਖਰਚਾ ਦੇ ਰਿਹਾ ਬੁੱਢੀ ਨੂੰ, ਤੇ ਤੂੰ ਕੋਲ ਦੇਖ ਰਿਹਾ, ਤੂੰ ਘਰ ਵੜਿਆ ਵਾ ਤੇ ਤੂੰ ਹੀ ਨਹਾ ਕੇ ਨਿਕਲ ਰਿਹਾ, ਨਹੀਂ ਜਦੋਂ ਮੈਂ ਵੜਨਾ ਵਾ ਤੇ ਮੈਂ ਹੀ ਨਾ ਅੱਗੇ ਨਿਕਲ। ਤੇਰੇ ਨਾਲ ਦਾ ਤੂੰ ਹੀ ਹੋਣਾ, ਲੇਕਿਨ ਆਰਟੀਫੀਸ਼ੀਅਲ ਇਹ ਨਾ ਆਰਟੀਫੀਸ਼ੀਅਲ ਨਹੀਂ, ਕੋਈ ਬਗੈਰ ਆਰਟੀਫੀਸ਼ੀਅਲ ਜੀ ਨਹੀਂ ਆਰਟੀਫੀਸ਼ੀਅਲ। ਉਹ ਯਾਰ ਤੂੰ ਜਿਹੜੇ ਆ ਸਾਡੇ ਜੁਗਨੂਆਂ ਦੇ ਵਿੱਚ ਬੰਦੇ ਕਈ ਐਸੇ ਹੈਗੇ ਨੇ, ਮੈਂ ਤਾਂ ਕੁਝ ਵੀ ਨਹੀਂ ਗੱਲਾਂ ਕਰਦਾ ਪਿਆ, ਸਹੀ ਕਹਿ ਰਿਹਾ, ਬਹੁਤ ਅੱਗੇ ਦੁਨੀਆ ਨਿਕਲ ਗਈ ਆ। ਜਾਣਦੇ ਹੋ ਪੁਰ ਕਰੋ, ਆਪਾਂ ਇੰਜੋਏ ਕਰੀਏ। ਤੁਹਾਨੂੰ ਪਤਾ ਵਾ ਇਸ ਕਿਸਮ ਦੀ ਰਹੂ ਫੇਸ਼ ਆਈ ਆ, ਹਾਏ 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 ਹਾਏ, ਵੀ ਮਸਾਲਾ ਲਾ ਕੇ ਗ੍ਰਿਲ ਦਿਖਾਓ, ਤੁਹਾਡੀ MB 14 ਹੋਈ, ਉਹ 40 ਹੋਈ ਆ, ਕੀ ਸੀ ਕੰਟਰੋਲ 40 ਨੂੰ ਘਟਾਓ। ਫ੍ਰੀਜ਼ ਐਲਨ ਮਸਕ ਨੇ ਅਗਲੀ ਹਰਕਤ ਜਿਹੜੀ ਕੀਤੀ ਹੈ, ਉਹਨੇ ਇੱਕ ਮੋਬਾਈਲ ਤਿਆਰ ਕਰ ਲਿਆ ਵਾ ਜਿਹਦੀ ਬੈਟਰੀ ਹੀ ਨਹੀਂ ਲੋ ਹੋਣੀ ਸਾਰੀ ਜੀ, ਔਰ ਉਸ ਮੋਬਾਈਲ ਦਾ ਉਹਨੇ ਇੱਕ ਹੋਰ ਕੰਮ ਕੀਤਾ ਲਓ ਜੀ, ਕਿ ਤੁਹਾਡੇ ਜੋ ਤੁਸੀਂ ਸੋਚਣਾ ਉਹਨੇ ਕਰਨਾ, ਇਹ ਵੀ ਕਰਦਾ ਵਾ। ਹਾਂਜੀ ਆਈਫੋਨ ਦੇ ਵਿੱਚ ਵੀ ਹੈਗਾ ਫੀਚਰ ਆਈਜ਼ ਵਾਲਾ, ਮੈਂ ਫੀਚਰ ਔਨ ਕਰ ਦੇਣਾ, ਤੂੰ ਐਪ ਐ ਖੋਲ ਲਾ ਕਿ ਤੂੰ ਇਹ ਤੇ ਐਪਾਂ ਦੇਖ ਰਿਹਾ, ਜਿੱਧਰ ਤੂੰ ਦੇਖ ਰਿਹਾ ਨਾ, ਮਤਲਬ ਇੱਕ ਜਦੋਂ ਤੁਸੀਂ ਕੋਈ ਐਪ ਸਿਲੈਕਟ ਕਰਦੇ ਹੋ ਉਹਦੇ ਆਲੇ ਦੁਆਲੇ ਰਿੰਗ ਜਿਹਾ ਬੰਦਾ ਨਾ, ਉਹ ਡੱਬਾ ਜਿਹਾ ਬੰਦਾ ਕਿ ਤੂੰ ਐ ਸਿਲੈਕਟ ਕਰ ਲਈਏ, ਤੂੰ ਨਜ਼ਰ ਐਪਾਂ ਨਾਲ ਘਮਾਏਗਾ ਤੇ ਉਹ ਐਪ ਉਹ ਸਿਲੈਕਟ ਹੋ ਜਾਏਗੀ, ਉਹ ਤੋਂ ਤੇ ਜਦੋਂ ਤੂੰ ਵੇਖ ਰਿਹਾ ਉਸ ਐਪ ਵੱਲ ਤੇ ਤੈਨੂੰ ਕਹਿਣਾ ਓਪਨ, ਤੇ ਉਹ ਐਪ ਓਪਨ ਹੋ ਜਾਏਗੀ। ਅਮੇਜ਼ਿੰਗ ਉਸਤਾਦ ਜੀ। ਇੱਕ ਗੱਲ ਹੋਰ, ਅਮੇਜ਼ਨ ਕਾਦਾ ਇਹ ਮਜ਼ਦੂਰ ਮਕਾਓ ਮੁਹਿੰਮ ਸ਼ੁਰੂ ਹੋਣ ਡਈ ਆ, ਇਹ ਮਜ਼ਦੂਰਾਂ ਦੇ ਖਿਲਾਫ ਆ ਐਲਨ ਮਸਕ ਜਿਹੜਾ ਵਾ, ਜੋ ਵੀ ਹੋ ਰਿਹਾ ਜਾਸਤੀ ਹੈ, ਨਿਰੀ ਜਿਆਸਤੀ ਹੈ ਇਹ ਮਾੜੇ ਬੰਦਿਆਂ ਨਾਲ। ਫ੍ਰੀਜ਼ ਯਾਰ ਅਸੀਂ ਸਾਨੂੰ ਹੁਣ ਦੱਸਦਾ ਨਾ ਕਿ ਬੱਚੇ ਪੜਾਓ, ਅੱਗੇ ਦੌਰ ਚੇਂਜ ਹੋਣ ਡਿਆ ਵਾ, ਦੁਨੀਆ ਦੇ ਨਾਲ ਰਲੋ, ਤੇ ਉਹ ਮਾੜੀ ਗੱਲ ਹੈ ਤੈਨੂੰ ਉਹ ਦੱਸਦਾ ਵਾ, ਤੇਰੇ ਵੱਡੇ ਮਰ ਗਏ ਆ ਯਾਰ। ਨਹੀਂ ਹੁਣ ਗਾਂ ਜਿਹੜਾ ਦੌਰ ਆਉਣ ਡਿਆ ਉਸਤਾਦ ਜੀ, ਜਿਹੜੇ ਗਾਂ ਦੌਰ ਆਉਣ ਡਿਆ, ਜਿਹੜੇ ਮਜ਼ਦੂਰੀ ਵਾਲੇ ਕੰਮ ਨੇ ਖਤਮ ਹੋ ਜਾਣੇ ਬਾਕੀ। ਤੂੰ ਮੋਬਾਈਲ ਕਿਉਂ ਰੱਖਿਆ? ਤੇਰੇ ਵੱਡੇ ਮਰ ਗਏ, ਉਹਨਾਂ ਨੇ ਤਾਂ ਰੱਖਿਆ ਨਹੀਂ ਸੀ। ਜਿੱਦਾਂ ਦਾ ਮੈਂ ਰੱਖਿਆ, ਦੱਸ ਬਈ ਕਾਲ ਕਿਨੇ ਹੈਲਥ ਬਹੁਤ ਹੁੰਦਾ ਵਾ, ਭਾਜੀ ਉਹ ਤਾਂ ਨਾ ਰੱਖਿਆ ਬਰਾਬਰ ਹੀ ਆ। ਮੋਬਾਈਲ ਖਰਾਬ ਕਰਕੇ ਬਚ ਗਿਆ, ਨਹੀਂ ਬਚ ਨਹੀਂ ਗਿਆ, ਮਤਲਬ ਕਿ ਮੋਬਾਈਲ ਰੱਖਿਆ ਨਾ ਤੂੰ, ਤੇ ਤੇਰੇ ਵੱਡਿਆਂ ਨੇ ਤਾਂ ਨਹੀਂ ਸੀ ਰੱਖਿਆ, ਤੂੰ ਕਿਉਂ ਰੱਖਿਆ? ਮਜਬੂਰੀ ਰੱਖਿਆ ਤੇਰੇ ਵੱਡਿਆਂ ਨੇ ਸ਼ਰਟ ਪਾਈ ਨਹੀਂ ਸੀ, ਜੀਨਸ ਪਾਉਂਦੇ ਨਹੀਂ ਸੀ, ਤੂੰ ਕਿਉਂ ਪਾਉਂਦੇ ਆ? ਮੇਰੇ ਅੱਬੂ ਏਡੇ ਖੂਬਸੂਰਤ ਸੀ, ਤੁਹਾਡੀ ਸੋਚ ਆ। ਅੱਗੋਂ ਇੱਕ ਮਿੰਟ ਆ ਭਾਜੀ ਕੋਈ ਚੁੱਪ ਕਰ ਲੈ। ਨਹੀਂ ਬਾਕੀ ਉਹ ਨੈਰੋ ਪਾ ਕੇ ਫਿਰਦੇ ਸੀ ਉਸਤਾਦ ਜੀ ਤੁਸੀਂ ਐਲਨ ਮਸਤ ਨੂੰ ਲੈ ਕੇ ਆਓ ਇੱਥੇ, ਹਾਜੀ ਦੇ ਹੋਟਲ ਤੋਂ ਰੋਟੀ ਖਵਾਵਾਂਗੇ, ਆਏ ਹੈ ਦੇਸੀ ਮੁਰਗੇ ਦਾ ਐਲਨ ਮਸਤ ਪਾਣੀ ਨਾ ਕਰਦਾ ਤੁਹਾਨੂੰ ਪਾਲਣਾ ਵੀ ਵੈਦਰ ਦੇਖੋ ਕਿਹੜਾ ਜਾ ਰਿਹਾ, ਦੇਸੀ ਆਂਡੇ ਇਕੱਠੇ ਕਰੋ, ਸੂਪ ਦਾ ਸੋਚੋ, ਤੁਹਾਨੂੰ AI ਦੀ ਪਈ ਆ। ਜਿਹੜਾ ਮੋਬਾਈਲ ਬਣ ਰਿਹਾ ਉਸਤਾਦ ਜੀ, ਜਿਹੜਾ ਮੋਬਾਈਲ ਨੇ ਅਗਲੀ ਕੰਮ ਇੱਕ ਕਰ ਦਿੱਤਾ ਵਾ ਕਿ 3 ਪਲੈਨਟਾਂ ਤੇ ਉਹ ਮੋਬਾਈਲ ਜਿਹੜਾ ਵਾ ਉਹਦੇ ਸਿਗਨਲ ਪਹੁੰਚ ਗਏ ਨੇ, ਕਿਹੜਾ ਜਿਹੜਾ ਐਲਨ ਮਸਕ ਨੇ ਬਣਾਇਆ। ਚਲਾ ਕੇ ਛੱਡੇ ਆ, ਕੋਈ ਨਵੀਂ ਗੱਲ ਕਰ, ਉਹਦੀ ਬੈਟਰੀ ਵੀ ਨਹੀਂ ਖਤਮ ਹੁੰਦੀ, ਸਾਨੂੰ ਪੁੱਛ ਜਹਾਜ਼ ਵੀ ਉਹਦਾ ਨੈਟ ਚੱਲਦਾ, ਸਾਨੂੰ ਪੁੱਛ। ਚੱਲ ਮੰਨ ਲਿਆ ਉਸਤਾਦ ਜੀ ਝੂਠ ਬੋਲਣ ਦੇ, ਮੈਂ ਝੂਠ ਬੋਲਣਾ, ਇਹ ਝੂਠ ਬੋਲਦਾ ਦੱਸ ਦੇ। ਨਹੀਂ ਇਹ ਵੈਸੇ ਜੀ ਦੀ ਦਲੀਲ ਲੈ ਕੇ ਆਉਂਦਾ।
ਤਾਜੀ ਫਰੀਦ ਨੇ ਤੇ ਆਰਟੀਫੀਸ਼ੀਅਲ ਉਹ ਲਾਇਆ ਹੀ ਨਹੀਂ ਸੀ। ਉਹ ਬੰਦਾ ਅੱਗੇ ਵੀ ਉਹ ਹੀ ਹੋਊਗਾ। ਇਹ ਘਰ ਗਿਆ ਤੇ ਇਹ ਹੀ ਨਾ ਆ ਕੇ ਨਿਕਲਣ ਦਿਆ। ਕਹਿੰਦਾ ਹੈਰਾਨ, ਕਹਿੰਦਾ ਮੈਂ ਤੇ ਲਾਇਆ ਹੀ ਨਹੀਂ। ਉਸਤਾਦ ਜੀ ਇਹ ਜੀ ਇਹ ਦੇਖਿਆ ਇਹ ਆਈ ਆ। ਤੁਸੀਂ ਕਿਹਾ ਸੀ ਆ ਦੇਖੋ ਵੀ ਇਹ ਕਿੱਦਾਂ ਕਰਨ ਲਈ ਗੱਲ? ਹੁਣ ਦੇਖ ਨਾ, ਮੋਬਾਈਲ ਬਣ ਗਿਆ, ਸਿਮਾ ਵੇਚਣ ਵਾਲੇ ਗਏ, ਹਾਂ ਉਹ ਖੰਭੇ ਲਾਉਣ, ਖੰਭਿਆਂ ਦੇ ਗਾਰਡ ਸੀ, ਉਹ ਗਏ ਹਾਂ ਜਹਾਜ਼ਾਂ 'ਚ ਵੀ ਸਿਗਨਲ ਕਿ ਲਾਉਂਦੇ। ਕੁਝ ਖੰਭੀ ਲਾਉਣ ਜਾ ਕੇ ਸਿਗਨਲ ਉੱਥੋਂ ਹੀ ਆਉਂਦੇ। ਯਾਰ ਹੁਣ ਦੇਖ ਕਿੰਨੇ ਬੰਦੇ ਘਰ ਪੈ ਗਏ। ਇਹ ਮਜ਼ਦੂਰ ਮੁਕਾਬਲਾ ਮੁਹਿੰਮ ਸ਼ੁਰੂ ਹੋ ਗਈ ਆ। ਇਹ ਮਜ਼ਦੂਰਾਂ ਦੇ ਖਿਲਾਫ ਆ ਐਲਨ ਮਸਕ। ਲੇਕਿਨ ਮਿੱਠਾ ਜੀ ਮੈਨੂੰ ਕੋਈ ਡਰ ਨਹੀਂ, ਕੋਈ ਰਿਪੋਰਟ ਦੁਨੀਆ ਦਾ ਮਰਜ਼ੀ ਆ ਜੇ ਚਮਚੀ ਵਾਲੀ ਜੁਗਤ ਕਰ ਸਕਦਾ। ਨਹੀਂ 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 ਆਪਾਂ ਕੰਮ ਹੀ ਬਾਜੀ ਐਲਨ ਮਸਕ ਦੀ ਮੈਂ ਇਸ ਕਿਸ ਨਾਲ ਗੁੱਡਾ ਦਬਾਉਣਾ ਵਾ, ਇਹ ਦਬਣਾ ਨਹੀਂ ਹੈਗਾ। ਸਾਡੇ 1+ ਨੂੰ ਵੀ ਮਿੱਟੀ ਕਰਤਾ ਰਿਹਾ ਜਾਂਦਾ। ਯਾਰ ਉਹਦਾ ਕਹਿੰਦਾ ਮੈਂ ਗੁੱਡਾ ਦਬਾਉਣਾ, ਉਹ ਇਲਮ ਕਰਾ ਕੇ ਨਾ ਮੰਨ, ਲੇਕਿਨ ਸਾਇੰਸ ਉਸਤਾਦ ਜੀ ਜਿੰਨੀ ਮਰਜ਼ੀ ਅੱਗੇ ਚੱਲ ਜਾਵੇ ਕਾਲਾ ਕਾਲਾ ਹੀ ਆ। ਹਾਂ ਅੱਛਾ ਵੈਸੇ ਇਹਨਾਂ ਤੇ ਨਹੀਂ ਇਲਮ ਹੋ ਸਕਦਾ। ਐਲਨ ਮਸਕ ਦੀ ਮਾਂ ਦੇ ਨਾਂ ਦਾ ਨਹੀਂ ਨਾ ਪਤਾ ਕਿਸੇ ਨੂੰ। ਇਹ ਮਾਂ ਦੇ ਨਾਂ ਤੋਂ ਹੁੰਦਾ। ਸ਼ਰੀਫਾਂ ਸੀ ਕਿ ਮਸ਼ੀਰ? ਭਾਈ ਤਸਵੀਰ ਤੇ ਵੀ ਹੋਈ ਨਾ, ਅਸੀਂ ਕੀਤੇ ਨਹੀਂ, ਅਸੀਂ ਕਰਾਏ ਆ। ਤੇ ਕਰਾਣਾ ਐਲਨ ਮਸਕ ਤੇ ਬਲਗੇਟ ਤੇ ਕਰਾਇਆ ਸੀਗਾ, ਬੁੱਢਾ ਐਵੇਂ ਨਹੀਂ ਹੋ ਗਿਆ। ਪੈਸਾ ਤੇ ਲੱਗ ਜਾਂਦਾ। ਆ ਵੇਲਾ ਤੂੰ ਕਹਿੰਦਾ ਆ ਵੇਲਾ 42 ਸਾਲ ਨੰਗੇ ਬੁੱਢਾ ਹੋ ਗਿਆ। ਹਾਂ ਸਹੀ ਗੱਲ। ਅੱਛਾ ਜੀ ਮੇਰੀ ਗੱਲ ਸੁਣੋ, 42 ਸਾਲ ਪਹਿਲੇ ਨੇ ਕਰਾਇਆ ਸੀ ਹਾਂ ਬਾਬੇ ਕੋ ਜਾ ਕੇ ਕਿ ਵੀ ਇਹ ਬੁੱਢਾ ਹੋ ਜਾਵੇ। ਵੱਡੀ ਗੱਲ ਹੈ ਜੀ। ਸੰਡੇ ਨੂੰ ਰੈਡੀ ਰਹਿਣਾ ਉਸਤਾਦ ਜੀ। ਆਪਾਂ ਸਾਰਿਆਂ ਨੇ ਜਾਣਾ ਸ਼ਿਕਾਰ ਤੇ, ਮੱਛੀ ਫੜਨ ਜਾਣੀ ਹੈ ਜੀ। ਚਨਿਓਟ ਪਹਾੜ ਬੁੱਕ ਕਰਾ ਉਹ ਲਿਆ। ਵੀ AI ਤੇ ਫੜ ਲੈਣੀ ਅਸੀਂ। ਮੱਛੀ ਦੀ। ਹੁਣ ਇਹ ਸਾਰੇ ਕੰਮ ਘਰ ਬੈਠੇ ਆ। AI ਕੁੰਡੀ ਆ ਜਾਣੀ ਮੱਛੀ ਫੜਨ ਵਾਲੀ। ਅੱਛਾ ਜੀ, ਕੁੰਡੀ ਸੁੱਟੋ ਜੀ ਕੁੰਡੀ ਸੁੱਟੋ, ਕੁੰਡੀ ਆਪੇ ਮੱਛੀ ਜਿੱਥੇ ਹੋਏਗੀ ਉੱਥੇ ਜਾ ਕੇ ਉਹਦੇ ਮੂੰਹ 'ਚ ਵੜ ਕੇ ਲੱਗ ਜਾਏਗੀ। ਹੋਰ ਗਾਂ ਚੱਲ ਜਾਓ, ਅੰਦਰੋਂ ਮੱਛੀ ਤਲੀ ਤਲਾਈ ਆਵੇ ਬਾਹਰ। ਸਹੀ, ਤੁਸੀਂ ਕੁੰਡੀ ਸੁੱਟ ਕੇ ਕੁੰਡੀ ਤਾਂ ਰੱਜ ਵੀ ਜਾਓ, ਮੱਛੀ ਅੰਦਰ ਚੱਲ ਜਾਵੇ। ਇਹਦੇ ਤੋਂ ਵੀ ਗਾਂ ਚਲ ਜਾਓ ਤੁਸੀਂ। ਮੱਛੀਆਂ ਢਿੱਡ ਤੇ ਰੱਖੋ, ਮੇਦਾ ਤੁਹਾਡਾ ਰੱਜ ਗਿਆ, ਮੱਛੀਆਂ ਸੁੱਟ ਦਿਓ। ਹਾਂ, ਮੱਛੀ ਮੋੜ ਦੋ, ਮੋੜ ਨਹੀਂ ਮੱਛੀ। ਚੱਲ ਜਾਓ ਭਾਜੀ, ਕੁੰਡੀ ਦੇ ਨਾਲ ਇੱਕ ਹਲਕੀ ਜੀ ਟੋਕਰੀ ਸੁੱਟੋ, ਵਿੱਚ ਇਹ ਕੈਚਅਪ ਤੇ ਮਾਇਓਨੀਜ਼ ਵੀ ਵਿੱਚੋਂ ਬਾਹਰ ਆਵੇ। ਬਲਕਿ ਤੁਸੀਂ ਹਫਤਾ ਸਮੁੰਦਰ ਦੇ ਅੰਦਰ ਹੀ ਰਹੋ, ਫਿਰ ਉਤੋਂ ਇੰਜੋਏ ਕਰੋ, ਮਾਮੇ ਚਾਚੇ ਨੂੰ ਮਿਲੇ। ਰਹਿ ਰਹੇ ਨੇ ਲੋਕ, ਉਦਾਂ ਨਹੀਂ ਨਾ ਮਹੀਨਾ ਰਹਿਣਾ। ਮਹੀਨਾ ਰਹਿ ਲੈਂਦੇ ਨੇ। ਫਰੀਦ ਨੇ ਕਿਤੇ ਸੁੱਟੀ ਕੁੰਡੀ ਭਾਈ। ਹੋਟਲ ਬਣ ਗਏ ਨੇ ਸਮੁੰਦਰ ਦੇ ਅੰਦਰ। ਇਹ ਮੇਰਾ ਸਿੱਧੀ ਗੱਡੀ ਜਾਂਦੀ ਸਮੁੰਦਰ 'ਚ, ਪਾਰਕਿੰਗ 'ਚ ਲੱਗਦੀ ਹੈ ਜਿੱਥੇ ਤੁਸੀਂ ਬੈਠੇ, ਸਾਈਡ ਤੇ ਸ਼ੀਸ਼ਾ ਵਾ, ਪਿੱਛੇ ਮੱਛੀਆਂ ਫਿਰ ਰਹੀਆਂ ਨੇ। ਨਹੀਂ, ਸ਼ੀਸ਼ਾ ਕੱਢੋ ਵਿੱਚੋਂ, ਅਬੋਨੀ ਵਿੱਚ ਤਾਂ ਬੜਾ ਜੋੜੋ ਕੋਲ ਪਾਣੀ ਕੋਲ ਨਹੀਂ ਬਾਹਰ ਆਉਂ। ਨਹੀਂ ਉਸਤਾਦ ਜੀ, ਇਹ ਅਸੀਂ ਛੱਡਿਆ ਕਰਕੇ ਸਫ਼ਰ ਸਮੁੰਦਰ ਦਾ। ਬਾਹਰ ਗੱਡੀ ਨਿਕਲ ਕੇ ਬਣ ਜਾਂਦੀ ਹੈ, ਅੰਦਰ ਕਸ਼ਤੀ ਬਣ ਜਾਂਦੀ ਹੈ। ਇਹ ਤਾਂ ਕੱਲ ਹਾਂਜੀ ਦੱਸੋ ਦੱਸੋ। ਬੜੀ ਛੱਡ ਗੱਲ ਦਿਓ, ਅੱਲਾ ਗੁੱਜਰ ਬਾਦਸ਼ਾਹ ਹਾਂ ਜਦੀ ਕਮਾਲ ਉਹ ਕਰ। ਭਾਜੀ ਕਾਰਾਂ ਹੈਗੀਆਂ ਨੇ ਐਸੀਆਂ ਜਿਹੜੀਆਂ ਕਸ਼ਤੀ ਬਣ ਜਾਂਦੀਆਂ ਨੇ। ਅੱਛਾ ਇਹ ਲਓ ਜੀ, ਹਾਂਜੀ ਜਦੋਂ ਕਾਰਾਂ ਦੇ ਸਿਰ ਤੇ ਕੋਈ ਨਹੀਂ ਹੁੰਦਾ। ਉਸਤਾਦ ਜੀ ਸ਼ੋਰਕੋਟ ਮੇਲਾ ਲੱਗਾ ਵਾ, ਆਪਾਂ ਜਾਣਾ ਵਾ। ਇਹ ਨਾ ਕਰ ਲੋ AI ਦੀ ਗੱਲ। ਉਹ ਯਾਰ ਇਹ ਨੇ ਸਾਨੂੰ ਕੀਤਾ ਮਜ਼ਦੂਰ ਮੁਕਾਓ ਮੁਹਿੰਮਾਂ, ਲੋਕਾਂ ਦੇ ਬੱਚੇ ਭੁੱਖੇ ਮਰ ਜਾਣੇ, ਡੀਟਰ ਮਰ ਗਿਆ ਭੁੱਖਾ, ਤੁਸੀਂ ਕੱਢ ਦੇਣਾ, ਮੈਨੂੰ ਪਤਾ ਜਵਾਬ ਦੇ ਦੇਣਾ। ਓਏ ਬਈ ਦੁਨੀਆ ਪਾਗਲ ਹੋਈ ਸੀ ਜਦੋਂ ਵਿੰਡੋ 98 ਤੋਂ ਇੱਕਦਮ ਉਹ ਸਾਰੀ ਉਹਨਾਂ ਤੋਂ ਉਹ ਫਲੋਪੀਆਂ ਤੋਂ ਵਿੰਡੋ 98 ਬਣੀ ਤੇ ਪਾਗਲ ਹੋ ਗਈ ਦੁਨੀਆ। ਓਏ ਆਹ ਕੀ ਬਣ ਗਿਆ ਤੇ ਦੁਨੀਆ ਕਿੱਥੇ ਦੀ ਕਿੱਥੇ ਚਲੀ ਜਾਏਗੀ। ਹਾਂ ਫਿਰ XP ਬਣੀ, ਫਿਰ ਫਲਾਣਾ, ਫਿਰ ਜਦੋਂ iOS ਬਣਿਆ। ਇਹ ਇਦਾਂ ਹੀ ਹੁੰਦਾ। ਅੱਜ ਜੋ ਤੁਸੀਂ ਕਰ ਰਹੇ ਹੋ, ਅੱਜ ਤੋਂ 20 ਸਾਲ ਬਾਅਦ ਆਹ ਹੁਣ ਉੱਡਣ ਵਾਲੀਆਂ ਟੈਕਸੀਆਂ ਆ ਗਈਆਂ ਨੇ। ਹੈ ਜੀ ਉੱਡਣ ਵਾਲੀ। ਉਹਦੇ ਘਰ ਯਾਨੀ ਕਿ ਉਹਦਾ 60ਵੀਂ ਮੰਜ਼ਿਲ ਤੇ ਘਰ ਆ ਟਰੈਕਟਰ ਦਾ, ਤੇ ਉਹਦੇ ਬਾਹਰ ਟੈਕਸੀ ਆ ਕੇ ਟੰਗਣ। ਉਹ ਕਹਿੰਦਾ ਹਾਂ, ਕਹਿੰਦਾ ਤੈਨੂੰ ਉਹ ਬੁਲਾ ਰਹੇ। ਉਥੋਂ ਟੈਕਸੀ 'ਚ ਪਹਿਲਾਂ ਉੱਥੇ ਨਿਕਲ ਨੂੰ ਰਸਤੇ 'ਚ ਨਾਕੇ ਲੱਗੇ ਨੇ, ਪੁਲਿਸ ਮਗਰ ਲੱਗੀ ਆ ਉੱਤੇ ਹੀ। ਇਹ ਤੇ ਉਹਨਾਂ ਨੇ 20 ਸਾਲ ਪਹਿਲੇ ਫਿਲਮ ਬਣਾਤੀ ਆ ਜਿਹ 'ਚੋਂ ਕੁੜੀ ਉਹਨੂੰ ਮਿਲਦੀ, ਉਹ ਜਿਹਨੇ ਸਾਰੀਆਂ ਪੱਟੀਆਂ ਲਪੇਟੀਆਂ ਹੁੰਦੀਆਂ ਕੁੜੀ ਨੇ। ਹਾਂ ਜੀ, ਨਹੀਂ ਤੇ ਉਸਤਾਦ ਜੀ ਉੱਤੇ ਕਿੱਦਾਂ ਨਾਕੇ ਲੱਗੇ, ਉਹ ਕਿਵੇਂ ਖਲੋ? ਭਾਈਜਾਨ ਹੁਣ ਦੁਬਈ ਨੇ, ਤੁਸੀਂ ਆ ਜਿਹੜਾ ਫਿਊਚਰ ਮਿਊਜ਼ੀਅਮ ਆ ਦੁਬਈ ਦਾ, ਆਹੋ। ਉਹ ਜਿਹੜਾ ਰਿੰਗ ਜਿਹਾ ਬਣਿਆ, ਉਹਦੇ ਅੰਦਰ ਤੁਸੀਂ ਜਾਓ ਤੁਹਾਨੂੰ ਇਹੀ ਦੱਸਦੇ ਤਾਂ ਫਿਰ ਨਹੀਂ ਰਹੀਆਂ ਹੁੰਦੀਆਂ ਟੈਕਸੀਆਂ ਉੱਡਣ। ਨਹੀਂ ਉਹ ਤੇ ਤੁਸੀਂ ਅੰਦਰ ਗਏ ਨਹੀਂ। ਚਿੱਲੇਗਾ ਵਾ। ਨਹੀਂ ਭਾਈਜਾਨ ਉਹ ਜੈਨਵਨ ਆ ਗਈਆਂ ਨੇ। ਅੱਛਾ ਜੀ। ਹਾਂਜੀ ਹਾਂਜੀ, ਡਿਲੀਵਰੀ ਤੇ ਕਰਦੇ ਜੀ ਭਾਏ ਨਾ ਉਹ ਤੁਸੀਂ ਹੁਣ ਮੈਂ ਦੁਬਈ ਦੇਖਿਆ ਕੋਈ ਐਡਾ ਕੁ ਗੱਟੂ ਜਿਹਾ ਕੋਈ ਨਹੀਂ ਇਹਦੇ ਜਗ੍ਹਾ, ਉਹਦੇ ਵਿੱਚ ਉਹਨਾਂ ਨੇ ਪੀਜ਼ਾ ਰੱਖਿਆ, ਗੱਟੂ ਆਪੇ ਜਾ ਰਿਹਾ ਰੇੜ ਕੇ। ਮੈਂ ਕਿਹਾ ਇਹ ਕੀ ਕਹਿੰਦਾ ਭਾਜੀ ਡਿਲੀਵਰੀ ਦੇਣ ਜਾ ਰਹੇ। ਕਟੂ ਐਡੇ ਗੱਟੂ ਆਹ ਥੱਲੇ ਰੇੜੀ ਇੱਥੇ ਵੀ ਸਾਡੇ ਵੀ ਆ ਗਏ, ਸਾਡੇ ਕੌਡੂ ਰੱਖੇ ਉਹਨਾਂ ਨੇ। ਨਹੀਂ ਕੌਡੂ ਅੱਧਾ ਰਾਹ ਹੀ ਖਾ ਜਾਂਦਾ ਵਾ। ਨਹੀਂ ਸਾਡੇ ਉੱਥੇ ਤਾਂ ਦਿਲ ਐਕਸਾ ਕਰੇ ਟਾਈਪ। ਉਹ ਟੋਏ 'ਚ ਟਾਇਰ ਫਸਾ ਕੇ ਬੈਠਾ ਹੋਵੇ। ਮਹਾਰਾਜ ਜੀ, ਤੋਪੇ ਦੇ ਕੋਈ ਮੇਲੇ ਦੀ ਗੱਲ ਹੁਣ ਤੁਹਾਨੂੰ ਆਹ ਦੱਸੋ, ਗੱਟੂ ਰੱਖ ਲਿਆ ਉੱਥੇ, ਉਹ ਜਿਹੜਾ ਡਿਲੀਵਰੀ ਦੇਣ ਗਿਆ ਸੀ ਉਹ ਘਰ ਬਹਿ ਗਿਆ। ਨਹੀਂ ਉਹ ਉੱਥੇ ਹੀ ਨੇ, ਉਹ ਉੱਥੇ ਹੀ ਨੇ। ਉਹ ਫਿਰ ਲੈ ਇਹ ਕਿਤਾ ਹੋ ਗਿਆ, ਗੱਟੂ ਵੀ ਉੱਥੇ ਦੋ ਯਾਰ ਗੱਲ ਸੁਣ ਲੈ ਦੇ ਬੰਦੇ, ਉਹ ਜਿਹੜੇ ਬੰਦੇ ਸੀ ਨਾ, ਮੈਂ ਉੱਥੇ ਗਿਆ ਵਾਂ, ਉੱਥੇ ਇੰਜ ਢੇਰ ਲੱਗਾ ਸੀ ਗੱਟੂਆਂ ਦਾ। ਯਾਰ ਉਹਦਾ ਨਾ ਗੱਟੂ ਥੋੜਾ ਹੋਣਾ ਉਹ ਯਾਰ ਜੋ ਵੀ ਸੀ ਐਡੀ ਮਸ਼ੀਨ, ਉਹਦੇ ਅੰਦਰ ਉਹ ਚੀਜ਼ ਰੱਖਦੇ ਨੇ, ਉਹਦੇ ਉੱਤੇ ਲੋਕੇਸ਼ਨ ਪਾਉਂਦੇ ਨੇ, ਸਿੱਧਾ ਉਹਦੇ ਘਰ ਜਾ ਕੇ ਬਾਹਰ ਖਲੋ ਜਾਂਦਾ। ਹੁਣ ਜਿਹੜਾ ਉਹਨੂੰ ਭੇਜਦਾ, ਅਗਰ ਗੱਟੂ ਰਸਤੇ 'ਚ ਉਹਦੀ ਬੈਟਰੀ ਡਾਊਨ ਹੋ ਜਾਏ, ਕਿਹਨੇ ਜਾਣਾ ਮਗਰ ਉਹਨੂੰ ਠੀਕ ਕਰਨ? ਦੂਜਾ ਗੱਟੂ ਭੇਜ ਦੇਣਗੇ, ਇੱਕ ਗੱਟੂ ਉਹਨਾਂ ਨਹੀਂ
ਉਸਤਾਦ ਵਾਲੇ ਕੇ ਗੱਟੂ ਪੀਜ਼ਾ ਦੇਣਾ ਤੇ ਬਾਅਦ ਚ ਬਾਹਰ ਖਲੋ ਗਿਆ ਉਹ ਪੈਸੇ ਕੱਢ ਉਹ ਇੱਧਰ ਪੈਸੇ ਦੇ ਤੈਨੂੰ ਕਹਿ ਫਰੀ ਨਹੀਂ ਗੱਟੂ ਪੀਜ਼ਾ ਦੇਣਾ ਤੇ ਸੋਣਾ ਉਹਦੇ ਤੇ ਬਹਿ ਕੇ ਖਾਣ ਦੇ ਉਹ ਚਲੋ ਕਾਟੋ ਭਾਈ ਜਾਣ ਦਿਓ ਮੈਨੂੰ ਫਰੀ ਨੂੰ ਭਾਈ ਇੱਕ ਗੱਟੂ ਨੇ ਹੋਟਲ ਤੇ ਲੰਮੇ ਪਾਇਆ, ਕਹਿੰਦਾ ਗਰੀਬੀ ਮੰਗਾਈ ਜਾਂਦੇ ਆ ਯਾਰ, ਗਰੀਬੀ। ਨਹੀਂ ਗੱਟੂ ਹੈ ਤੇ ਉਹਦੇ ਵਿੱਚ ਈਦ ਮਾਰ ਕੇ ਨੋਟ ਸਿੱਟਣ ਦੇ ਉਸਤਾਦ ਗੱਟੂ ਦੇ ਉੱਤੇ ਕਰੂੜੀਆਂ ਖਰੀਦਾ ਗੱਟੂ ਪੀਜ਼ਾ ਦੇਣ ਕੇ ਰੋਣ ਡਿਆ ਕਹਿੰਦਾ ਮੇਰਾ ਪਰੌਠਾ ਵੀ ਖਾ ਗਿਆ ਇਹ ਵੀ ਸਹੀ ਗੱਲ ਆ ਯਾਰ ਬੜੇ ਮਜ਼ੇਦਾਰ ਲੱਗਦੇ ਨੇ ਤੁਹਾਡੇ ਲਾਗੋਂ ਨਾ ਕਿਤੇ ਕਰੈਕਟਰ ਡਿਲੀਵਰੀ ਦੇਣ ਜਾ ਰਹੇ ਕਰੈਕਟਰ ਆ ਗੱਟੂ ਇਹਦੇ ਘਰ ਡਿਲੀਵਰੀ ਦੇਣਾ ਹੈ ਤੇ ਇਹਨੇ ਆਪਣੇ ਨਾਲ ਹੀ ਗਜਾ ਲਿਆ ਉਹਨੂੰ ਘਰ ਦੇ ਕੰਮ ਕਰਾਉਂਦੇ ਨਹੀਂ ਇਹ ਉਹ ਜਦੋਂ ਕਿਸੇ ਹੋਰ ਜਾਂਦਾ ਸੀ ਰਸਤੇ 'ਚ ਇਹਨੂੰ ਵੀ ਚਟਨੀ ਚੁਟਨੀ ਦੇ ਜਾਂਦਾ ਆ ਗੱਟੂ ਨੂੰ ਕਹਿਣਾ ਕਿ ਬੜਾ ਉਤੋਂ ਸਿਗਰਟ ਤੇ ਪੜਾ ਉਹਦੇ ਕੰਮਾਂ ਤੇ ਭੇਜ ਰਿਹਾ ਗੱਟੂ ਨੂੰ ਇਹਨੇ ਡਿਲੀਵਰੀ ਦੇਣ ਭੇਜਿਆ, ਉਹ ਨਾਲ 2-3 ਦੋਸਤ ਵੀ ਲੈ ਕੇ ਪੁੱਛੇ। ਖੇਡਾ ਪਿਆ ਉਹ ਆਪਣੀ ਮੰਗਣੀ ਦੇ ਗੱਟੂ ਵੀ ਇਨਵਾਈਟ ਕੀਤਾ, ਉਹ ਵੀ ਫਿਰਨ ਦੇ ਉੱਥੇ ਨਹੀਂ ਇਹ ਹੈ ਨਾ ਯਾਰ ਉਹ ਉਸਤਾਦ ਜੀ, ਇਸ ਤੋਂ ਇਲਾਵਾ ਲੋਕੇਸ਼ਨ ਲਾਓ ਤੁਸੀਂ ਉਹਦੇ ਘਰ ਚਲੇ ਜਾਂਦੇ ਉਹ ਲਓ ਜੀ ਮੈਂ ਤੁਹਾਡੇ ਨਹੀਂ ਘਰ ਪਹੁੰਚ ਮੰਨਦਾ ਜਾਂਦਾ ਜਿਹੜੀ ਮੈਨੂਅਲ ਲਾਈਫ ਆ ਨਾ, ਜਿਹੜੀ ਆ ਬੈਟਰੀ ਦਾ ਇਹਦੇ ਕੇ ਮਜ਼ੇ ਤੁਹਾਨੂੰ ਨਹੀਂ, ਤਨਹਾਈ ਦਾ ਇਨਸਾਨ ਸ਼ਿਕਾਰ ਹੋਣ ਡਿਆ, ਇਨਸਾਨ ਜੈਂਟੀ ਹੋਣ ਰਹੀ ਆ, ਇਨਸਾਨ ਖਤਮ ਹੋਣ ਡਿਆ ਅੰਦਰੋਂ ਅੰਦਰ ਹੀ। ਯਾਰ ਇਹ ਛੋਟੀ ਗੱਲ ਆ ਹੁਣ ਤੇਰੇ ਅੱਬੂ ਇੱਕ ਮਿਸਾਲ ਫੌਤ ਹੋ ਗਏ ਤੂੰ ਉਹਨਾਂ ਦੇ ਨਾਲ ਗੱਲਬਾਤ ਕਰ ਲੈ ਸਦਕੇ ਜਾਵਾਂ ਉਧਰ ਕੋਈ ਹੋਰ ਹੋਵੇ ਹੈ ਮੇਰੇ ਇਖਤਿਆਰਾਂ ਤੇ ਲੈ ਜਾਵੇ, ਨਹੀਂ ਤੇਰੇ ਅੱਬੂ ਦੀ ਆਵਾਜ਼ ਹੀ ਹੋਏਗੀ ਮੈਨੂੰ ਨਹੀਂ ਚਾਹੀਦੀ ਪੂਰੀ ਬਾਤ। ਫਰੀ ਨੇ ਇੱਕ ਗੱਟੂ ਭੇਜਿਆ, ਉਹ ਭਾਈ ਚੌਕ 'ਚ ਬੈਠਾ, ਕਹਿੰਦਾ ਯਾਰ ਡਰੈਸ ਹੀ ਨਹੀਂ ਲੱਭਣ ਦਿਆ ਯਾਰ। ਇਹ ਸਭ ਫੇਕ ਆ, ਤੁਸੀਂ ਤੁਹਾਨੂੰ ਇੱਕ ਜਸਟ ਵੌਇਸ ਦੇ ਨਾਲ ਤਸੱਲੀ ਦਿੱਤੀ ਜਾਂਦੀ, ਅਸਲ ਪਿਓ ਅਸਲੀ ਹੁੰਦਾ ਵਾ। ਇਹ ਸਾਰਾ ਮੈਨੂਅਲ ਸਿਸਟਮ ਜਿਹੜਾ ਖਤਮ यार ਹੋ ਗਿਆ। एक गल ओ दिल को बहलाने को गल भी ख्याल ख्याल अच्छा अच्छी है है, हाँ। ਤੂੰ ਥੋੜਾ ਜਿਹਾ ਤੇ ਇਹਨੂੰ ਫੀਲ ਕਰਨਾ ਕਿ ਜੇ ਤੇਰੇ ਅੱਬੂ ਚਲੇ ਗਏ ਨੇ ਤੇ ਉਹਨਾਂ ਦੀ ਕਿਤੇ ਵੈਸੇ ਹੀ ਆਵਾਜ਼ ਤੈਨੂੰ ਸੁਣਨ ਨੂੰ ਮਿਲ ਜਾਵੇ, ਸਦਕੇ ਜਾਵਾਂ ਉਹਦੇ ਕੋਲ 10% ਹੀ ਕੋਈ ਫੀਲ ਉਹ ਹੋਵੇ। ਤੁਹਾਨੂੰ ਨਹੀਂ ਲੇਕਿਨ ਯਾਦ- ਇਹਦਾ ਤਕਲੀਫ ਵੀ ਜ਼ਿਆਦਾ ਹੋਣੀ ਹੈ ਵੀ ਗੱਲ ਹਾਂ ਇਹ ਚੀਜ਼ ਇਹਦਾ ਦੂਜਾ ਪਹਿਲੂ ਇਹ ਹੈ ਕਿ ਉਹ ਤੁਸੀਂ ਅਗਰ ਭੁੱਲੇ ਹੋ ਤੇ ਉਹ ਤੁਹਾਨੂੰ ਬਾਰ-ਬਾਰ ਯਾਦ ਆਈ ਜਾਣਾ ਔਰ ਤੁਸੀਂ ਟੈਨਸ਼ਨ ਔਰ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਇਹ ਨਹੀਂ ਮੇਰੇ ਅੱਬੂ ਦੇ ਆਰਟੀਫੀਸ਼ੀਅਲ ਹਾਏ, ਹਾਏ। ਉਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਇਹ ਵੀ ਇਹਦਾ ਲੇਕਿਨ ਇਹ ਆ ਆਪਸ਼ਨ ਹੈ ਕਿ ਯਾਰ ਤੂੰ ਮੈਨੂੰ ਕਹਿ ਲਿਆ ਕਰ ਅੱਬੂ ਲੇਕਿਨ ਇਹ ਆਈ ਤੂੰ ਕਿਸੇ ਸਾਲ ਲੈਣ ਡਿਆ ਅਸੀਂ ਮਰ ਗਏ ਆ ਐਵੇਂ ਨੀ 5 ਸਾਲ ਜ਼ਿੰਮੇਵਾਰੀ ਚੁੱਕ ਲਈ ਦੀ, ਐਵੇਂ ਗੰਦ ਆਪਣੇ ਤੇ ਨਹੀਂ ਪਾ ਲਈਦਾ ਚੁੱਕ ਕੇ, ਜਿਹੜਾ ਕੂੜਾ ਆਪਣੇ ਤੇ ਨਹੀਂ ਪਾ ਲਈਦਾ। ਇਹ ਜ਼ਿੰਮੇਵਾਰੀ ਹੈ ਬੜੀ ਵੱਡੀ। ਉਸਤਾਦ ਜੀ ਮੇਰੀ ਗੱਲ ਸੁਣੋ, ਯਾਰ ਵੇਖ ਇਹ ਕਹਿਣ ਦੁਨੀਆ ਖਤਮ ਹੋਣ ਵੱਲ ਜਾ ਰਹੀ ਹੈ, ਕਹਿਤਲ ਜਾ ਰਹੀ ਹੈ। ਹੋ ਗਈ ਹੈ ਤਕਰੀਬਨ, ਤੇਰੇ ਮੂੰਹ ਨੂੰ ਵੇਖ ਕੇ ਤਾਂ ਲੱਗਦਾ ਪੇੜੇ ਗਰਕ ਹੋ ਗਏ। ਉਸਤਾਦ ਜੀ ਝੂਠ ਬੋਲ, ਮੈਂ ਝੂਠ ਬੋਲ ਲੈਂਦੇ। ਅੱਛਾ ਸਹੀ ਦੱਸੋ ਚਪਾਲੀ ਫਲ ਲਵਾ ਕੀਤਾ ਆਏ ਨਹੀਂ ਯਾਰ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਮਤਲਬ ਮੈਨੂੰ ਨਹੀਂ ਚੰਗਾ ਲੱਗਦਾ ਵੈਸੇ ਬੜਾ ਅੱਛਾ ਚੱਸ ਬੜੀ ਆਉਂਦੀ ਆ ਅੱਲਾ ਦੀ ਨਿਆਮਤ। ਗੋਡੇ ਮਜ਼ਬੂਤ ਕਰ ਦਿੰਦਾ ਉਹ ਮੈਨੂੰ ਉਹ ਜਿਹੜਾ ਉਹ ਮੂੰਹ ਨੂੰ ਨਾ ਉਹ ਕਸਾਲਾ ਜਿਹਾ ਕਰ ਦਿੰਦਾ ਨਾ ਮੈਨੂੰ ਉਹ ਬੜਾ ਬਾਅਦ ਚ ਉਹ ਹਾਂਜੀ ਹਾਂਜੀ ਉਹ ਕੱਚਾ ਫਲ ਖਾ ਬੈਠੇ ਮੈਂ ਵੀ ਨਹੀਂ ਖਾਂਦਾ। ਹਾਂ ਹੁਣ ਚੱਲੀਏ ਫਿਰ ਸ਼ਿਕਾਰ ਤੇ ਚਲੀਏ ਅੰਗੂਰ ਕਿਸੇ ਹੱਦ ਤੱਕ ਅੱਛਾ ਵਾਲਾ ਹਾਂ ਗੋਲਾ ਅੰਗੂਰ। ਗੋਲਾ ਸੁੰਦਰਖਾਨੀ ਹਾਂ। ਗੋਲਾ ਤਾਂ ਨਾ ਹਾਂ ਸਹੀ ਗੱਲ ਆ। ਇਹ ਵੀ AI ਨੇ ਜਿਹੜਾ ਨਾ ਤੁਹਾਡੇ ਮੂੰਹ ਦੇ ਵਿੱਚ ਇੱਕ ਇੰਜ ਨਾਲੀ ਜੀ ਆਉਣੀ ਆ, ਉਹ ਤੁਹਾਨੂੰ ਕਹਿਣਾ ਅੰਗੂਰ ਦਾ ਟੇਸਟ ਆ ਰਿਹਾ, ਤੁਸੀਂ ਕਹਿਣਾ ਓਕੇ। ਤੁਹਾਨੂੰ ਪਤਾ ਫਲ ਜਿਹੜਾ ਦੁਬਈ ਆਸਟ੍ਰੇਲੀਆ ਸਾਊਦੀ ਦੇ ਫਲ ਵਿਕਦਾ ਹੈ ਜਿਹੜਾ ਕੇਲਾ ਦੇਈ ਜਾਂਦੇ ਇਹ ਸਾਰਾ ਇਹ ਹੀ ਆ ਫਿੱਕਾ ਕਿਹੜਾ ਕਿਹੜਾ ਕੇਲਾ? ਨਹੀਂ ਕੇਲੇ ਹੁੰਦੇ ਨੇ ਉਹਦੇ ਜਿਹੜੇ ਸੈਦ ਦੇ ਲੇਕਿਨ ਉਹ ਫਿੱਕਾ ਨਹੀਂ ਮਿੱਠੇ ਉਹ ਨਹੀਂ ਯਾਰ ਅਰਬਾਂ ਦੀ ਸਾਈਡ ਤੇ ਮਿਸਰੀ ਕੇਲੇ ਨੇ, ਉਹ ਬਹੁਤ ਮਸ਼ਹੂਰ ਕੇਲੇ ਨੇ। ਲੇਕਿਨ ਸਾਜੀ ਦਾ ਸਾਡੇ ਚਿੱਤਰੀ ਵਾਲੇ ਦਾ ਫਿੱਸਾ ਹੁੰਦਾ ਜੋ ਉਹਦੀ ਮਠਾਸ ਹੈ ਹਾਂ ਮਿੱਠਾ ਉਹ। ਉਹ ਜ਼ੈਕਾ ਨਹੀਂ ਹੁੰਦਾ ਫਲ ਬੜੇ ਬੜੇ ਦੁਨੀਆ ਤੇ ਤਾਂ ਜੀ ਉਹ ਨਹੀਂ ਮੈਨੂੰ ਸਮਝ ਆਇਆ, ਜਿਹੜਾ ਤੁਸੀਂ ਕਹਿੰਦੇ ਸੀ ਤਲਿਆ ਕੇਲਾ ਮਿਲਦਾ ਉੱਥੇ ਹੈ, ਉਹ ਐ ਉੱਤੇ ਬੇਸਣ ਲਾਉਂਦੇ ਆ ਤੇ ਵਿੱਚ ਥੋੜ ਦਿੰਦੇ। ਚਲੋ ਮੈਂ ਤੈਨੂੰ ਖਵਾਵਾਂਗਾ ਤੈਨੂੰ ਸਮਝ ਆ ਜਾਏਗੀ ਇਹ ਤੇ ਆਮ ਜਿਹੀਆਂ ਗੱਲਾਂ, ਇਹ ਤਾਂ ਨੌਨਸੈਂਸ ਜਿਹੀਆਂ ਗੱਲਾਂ ਵਾ ਯਾਰ ਬਾਹਰ ਦਾ ਨਹੀਂ ਉਹ ਜਿਹੜੀ AI ਦਾ ਜਿਹੜੇ ਤੂੰ AI ਦੀ ਗੱਲ ਕਰਨਾ ਜਾਂ ਤਲਿਆ ਦੂਸਰਾ? ਉਹ ਦੁਬਈ ਕਹਿੰਦੇ ਅੱਛਾ ਉਹ ਜਿਹੜਾ ਤੁਸੀਂ ਦੱਸਿਆ ਸੀ। ਓ ਯਾਰ ਅੱਲਾ ਦੇ ਬੰਦੇ ਕਿਹੜੇ ਪਾਸੇ ਤੁਸੀਂ ਫਨਾ ਫਿਲ ਵਾਲੇ ਪਾਸੇ ਫਿਰੀ ਜਾਂਦੇ ਚੁੱਪ ਕਰਕੇ ਡੌਲਾ ਮੱਛੀ ਦਾ ਆਰਡਰ ਦਿਓ ਬੱਚੇ ਨੂੰ, ਗ੍ਰਿਲਡ ਫਿਸ਼ ਕਰਾਓ ਰਾਤ ਨੂੰ ਜਰਾ ਮਸਾਲੇ ਪਾ ਕੇ ਖਾਈਏ ਚਾਸਾ ਕਦਰ ਆਏ ਹਾਏ ਸਾਜੇ ਨੇ ਕੁੰਡੀ ਪਾਈ ਮੱਛੀ ਫੜਨ ਲਈ ਤੇ ਆਪਣੇ ਬੂਹੇ ਵਾਲੀ ਕੁੰਡੀ ਸੁੱਟ ਕੇ ਬੈਠਾ। ਮੱਛੀ ਫੜਨ ਗਿਆ ਤੇ ਦਰਵਾਜ਼ਾ ਖੜਕਾਉਣਾ ਸੁਣਦਾ ਤਾਂ ਬਾਜੀ ਮੱਛੀ ਫੜਨ ਆਇਆ ਫਰੀ ਨੇ ਵੀ AI ਵਾਲੀ ਭਾਈ ਕੁੰਡੀ ਸੁੱਟੀ, ਨੇ ਕਿਹਾ ਮੱਛੀ ਫੜ ਕੇ ਲਿਆ, ਉਹ ਕਿਤੇ ਮਗਰਮੱਛ ਨੂੰ ਫਸ ਗਈ। ਕਹਿੰਦਾ ਮੈਂ ਮੱਛੀ ਫੜਨ ਚੱਲਾ ਵਾ ਤੇ ਆਪਣੇ ਇੱਕ ਯਾਰ ਬਦਮਾਸ਼ ਨੂੰ ਨਾਲ ਲੈ ਗਿਆ ਮੱਛੀ ਫੜਨੀ। ਨਸ਼ੇ 'ਚ ਮੱਛੀ ਫੜਨ ਗਿਆ ਤੇ ਵਾਪਸ ਆ ਗਿਆ ਕਹਿੰਦਾ ਸਮੁੰਦਰ ਦੀ ਕੰਧ ਨਹੀਂ ਟੱਪੀ ਗਈ ਤਾਂ ਜੀ AI ਵਾਲੀ ਜਦ ਮੱਛੀ ਪਟਣ ਗਿਆ ਕੁੰਡੀ ਨਹੀਂ ਲੱਭੀ ਤੇ ਉੱਥੇ ਪਿਸਤੌਲ ਆਇਆ ਕਰਕੇ ਸਮੁੰਦਰ ਤੇ ਜਿਹੜੀ ਸਾਹਮਣੇ ਆ ਰਹੀ ਟਾ 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 ਕੁੰਡੀ ਹੈ ਨਹੀਂ ਤੇ ਮੱਛੀ ਫੜਨ ਚੱਲ ਗਿਆ ਤੇ ਵਿੱਚ ਬਾਹ ਕਰਕੇ ਕਰਨਾ ਉਦਾਂ ਨਹੀਂ ਮੱਛੀ ਕਰਦੀ। ਇਹਨੇ ਕੁੰਡੀ ਪਾਈ ਕੁੰਡੀ ਦੇ ਕੇ ਲਾਇਆ ਕੁਛ ਨਹੀਂ ਕੁੰਡੀ ਦੇ ਕੇ ਇੱਕ ਫਰਕਾ ਲਾਇਆ ਤੇ ਫਰਕੇ ਦੇ ਉੱਤੇ ਲਿਖਿਆ ਮੈਂ ਯਤੀਮ ਆ 3 ਦਿਨ ਹੋ ਗਏ ਖਾਦਾ ਕੁਛ ਨਹੀਂ। ਤੇ ਉਹ ਸਮੁੰਦਰ ਦੇ ਅੱਗੇ ਅੱਜ ਕਰਕੇ ਨਹੀਂ ਨਹੀਂ ਕੁੰਡੀ ਉਹਦੇ ਵਿੱਚ ਸਿੱਟੀ ਅੱਛਾ ਮੱਛੀ ਕਿ 3 ਛੋਟੇ ਛੋਟੇ ਬੱਚੇ ਨੇ ਖਾਦਾ ਕੁਛ ਨਹੀਂ ਮੱਛੀ ਨਹੀਂ ਨਵੀਂ ਕੀਤੀ ਯਾਰ ਮੱਛੀ ਨੇ ਭਲਾ ਉਹ ਲਿਖ ਕੇ ਉੱਤੇ ਭੇਜ ਉਹ ਮੱਛੀ ਫੜਨ ਵਾਲੀ ਕੁੰਡੀ ਨਾਲੇ 'ਚ ਸੁੱਟ ਕੇ ਬੈਠਾ ਭਾਈ ਸ਼ਾਮ ਤੱਕ ਬੈਠਾ। ਯਾਰ
ਪ੍ਰੀ ਨੇ ਕੁੰਡੀ ਸੁੱਟੀ, ਉਹ ਇੱਕ ਵੱਡੀ ਮੱਛੀ ਕੁੰਡੀ ਵੀ ਖਾ ਗਈ। ਉਹ ਖਾ ਜਾਂਦੀਆਂ ਆਪਣੀ ਮੱਛੀ। ਸਾਡੀ ਨਹੀਂ ਸੀ ਖਾ ਗਈ ਕੁੰਡੀ ਜਦੋਂ ਆਪਾਂ ਕਰੂਜ਼ ਚ ਪਾਈ ਨਹੀਂ ਸੀ। ਕੁੰਡੀ ਨਹੀਂ ਖਾਂਦੇ, ਉਹ ਤੋੜ ਦਿੰਦੀ ਆ, ਹਾਂਜੀ ਤੋੜ ਟੁੱਟ ਦਿੰਦੀ ਜਾਂਦੀ ਹੈ ਅਕਸਰ। ਔਰ ਮੱਛੀਆਂ ਥੱਲੇ ਹੈਲਪ ਕਰਦੀਆਂ ਵਾ ਦੂਜੀ ਮੱਛੀ ਦੀਆਂ। ਅਗਰ ਫੋਰ ਐਗਜ਼ਾਮਪਲ ਇੱਕ ਮੱਛੀ ਦੀ ਕੁੰਡੀ ਪੈ ਗਈ, ਉਹ ਵੇਖਦੀ ਮੱਛੀ ਦੀ ਕੁੰਡੀ ਪੈ ਗਈ, ਉਹ ਜਾ ਕੇ ਕੁੰਡੀ ਦੰਦੀ ਮਾਰ ਕੇ ਤੋੜ ਦਿੰਦੀ ਹੈ, ਫੇਰ ਮੱਛੀ ਵੱਜਦੀ ਹੈ। ਇਹਨੂੰ ਕਹਿੰਦੇ ਆ ਗਰੁੱਪ ਫੋਟੋ, ਟੀਮ ਵਰਕ, ਅਸੀਂ ਕਹਿੰਦੇ ਗਰੁੱਪ ਵਰਕ। ਟੀਮ ਵਰਕ। ਤਾਂ ਜੀ ਟੀਮ ਵਰਕ। ਬਲਕਿ ਮੱਛੀ ਵੇਖਦੀ ਵੀ ਉਹ ਕੁੰਡੀ ਟੁਰ ਫਿਰਦੇ, ਦੂਸਰੇ ਖਾ ਨਹੀਂ ਮੱਛੀ, ਉੱਥੇ ਕੁੰਡੀਆਂ ਫਿਰਨ ਦੀਆਂ ਖੱਪ ਲੈਂਦੀ। ਤਾਂ ਜੀ ਮਿੱਠੇ ਨੇ ਕੁੰਡੀ ਸੁੱਟੀ ਤੇ ਦੂਜੇ ਹੱਥ ਚ ਮਸਾਲੇ ਭਰੇ ਘਿਓ ਤੇ, ਉਹ ਕਹਿੰਦਾ ਆਂਦੀ ਹੁਣੇ ਪਕਾਉਣੇ ਆ। ਆਵਾਜ਼ ਇੱਕ ਸਾਰਾ ਡੱਬਾ ਸਮੁੰਦਰ ਦੇ ਕਿਨਾਰੇ ਰੱਖ ਕੇ ਉਹਨੂੰ ਕਹਿੰਦਾ ਚੀਓ ਚੀ। ਇਹਨੂੰ ਇਹਦੇ ਬਿਨ ਕਿਹਾ ਸਮੁੰਦਰ ਚ ਕੁੰਡੀ ਸੁੱਟ, ਤੇਰੇ ਭੰਗ ਰਗਣ ਵਾਲੀ ਕੁੰਡੀ ਸੁੱਟਤੀ। ਉਹ ਆ ਵੱਜੀ ਮੱਛੀ। ਫਰੀਦ ਨੇ ਕੁੰਡੀ ਸੁੱਟੀ ਆ ਤੇ ਉਹਦੇ ਨਾਲ ਇੱਕ ਵੀ ਨਹੀਂ ਮੱਛੀ ਸੱਜ ਚਿੰਬੜੀ, ਇਹਨੇ ਥੱਲੋਂ ਤਾਲਾ ਵੀ ਕੁੱਟਿਆ ਸੀ ਉਹਨੇ। ਕੁੰਡੀ ਸੁੱਟੀ, ਕੁੰਡੀ ਬਾਹਰ ਰਹਿ ਗਈ, ਆਪ ਅੰਦਰ ਡਿੱਗ ਗਿਆ। ਮੱਛੀ ਕਹਿਣੀ ਬੜਾ ਤੇਰਾ ਕੁੰਡੀ ਕੁੱਪੀ ਵਰਗਾ। ਸਾਜੀ ਬੜੀ ਵੱਡੇ ਤਾਣੇ ਫਸ ਜਾਂਦੇ ਨੇ, ਉਹ ਨਹੀਂ ਖਿੱਚੇ ਜਾਂਦੇ ਆ ਬਦੀਨ ਵਾਲੀ ਸਾਈਡ ਤੇ ਇੱਕ ਬੰਦੇ ਨੇ ਮੱਛੀਆਂ ਕਰੋੜਾਂ ਦੀ ਮਾਲੀ ਤੇ ਵਾਲੀ ਮੱਛੀਆਂ ਫੜੀਆਂ ਵਾ। ਹੈ। ਹਾਂਜੀ ਲੇਕਿਨ ਉਹ ਭਾਈ ਉਹਦੀ ਕਰਨੀ ਅੱਲਾ ਦੀ ਐਸੀ ਸੀ ਕਿ ਉਹਨੂੰ ਨਹੀਂ ਮੈਂ ਬਦੀਨ ਚ ਵੇਖਿਆ ਸਾਜੀ, ਰੂੜੀ ਦੇ ਉੱਤੇ ਮੱਛੀ ਆ, ਪੂਰੇ ਮਕਾਨ ਜਿੱਡੀ ਮੱਛੀ ਪਈ ਹੋਈ ਮੈਂ ਵੇਖੀ। ਹਾਂਜੀ ਹਾਂ ਉੱਥੇ, ਕਿਉਂਕਿ ਬਦੀਨ ਠੱਠਾ ਜਿਹੜਾ ਕਰਾਚੀ ਦਾ ਏਰੀਆ ਨਾ, ਉਹ ਸਪੈਸੀਫਿਕ ਇਹਦੇ ਲਈ। ਤੋਬਾ ਲਓ ਜੀ, ਅੱਲਾ ਦੀ ਕੁਦਰਤ ਤੇ ਕਿੱਦਾਂ ਹੈਰਾਨ ਹੁੰਦਾ ਤੇ ਇਹ ਆਈ ਤੇ ਹੈਰਾਨ ਨਹੀਂ ਹੁੰਦੇ। ਆ ਵੇਖੋ ਓਏ ਹੋਏ। ਅੱਛਾ ਬਦੀਨ ਇੱਥੇ ਪਾਕਿਸਤਾਨ ਦਾ ਵਾ? ਹਾਂਜੀ। ਅੱਛਾ, ਮੈਂ ਕੰਟਰੀ ਸਮਝਨੇ। ਨਹੀਂ ਬਦੀਨ ਆਪਣਾ ਹੈਦਰਾਬਾਦ ਦੇ ਨਾਲ ਬਦੀਨ ਠੱਠਾ। ਹਾਂ ਉਧਰ ਤੇ ਉਹ ਸਮੁੰਦਰ ਆ ਨਾ, ਉਧਰ ਪੜਦਾ ਹੋਇਆ ਆਏ। ਔਰ ਉੱਥੇ ਪਤਾ ਕੀ, ਉਹ ਜਿਹੜੇ ਕੋਲਡ ਸਟੋਰੇਜ ਸਿਸਟਮ ਹੁੰਦੇ ਨੇ ਨਾ, ਉਹ ਕਿਸੇ ਟਾਈਮ ਉੱਥੇ ਜਗ੍ਹਾ ਹੀ ਨਹੀਂ ਹੁੰਦੀ, ਮੱਛੀ ਜ਼ਿਆਦਾ ਆ ਜਾਂਦੀ, ਫਿਰ ਉਹ ਕੀ ਕਰਦੇ, ਫਿਰ ਉਹ ਵੇਸਟ ਕਰ ਦਿੰਦੇ। ਲੇਕਿਨ ਸਾਜੀ ਮੱਛੀ ਦਰਿਆ ਦੀ। ਆਏ ਦਰਿਆ ਦਿਲ। ਹਾਂ ਸਮੁੰਦਰ ਦੀ ਮੱਛੀ ਨਾ ਥੋੜੀ ਨਮਕੀਨ ਟੈਪ। ਮੱਛੀ ਡੀਸੈਂਟ ਵਾਲੇ ਦੀ ਭਾਜੀ, ਦਰਿਆ ਦਰਿਓ ਦੀ ਕੋਈ ਨਹੀਂ। ਕਿ ਨਹੀਂ? ਯਾਨੀ ਕਿ ਉਹ ਜਿਹੜੇ ਉਹਦੀ ਫਾਰਮ ਫਾਰਮੀ ਹੁਣ ਤਾਂ ਫਾਰਮ ਹੀ ਚੱਲਦਾ ਪਿਆ ਨਾ। ਤੁਸੀਂ ਫਿਲਮ ਦੇਖੀ ਪੁਰਾਣਾ ਮੱਛੀ ਜਿਹੜੀ ਅਰਥ ਮਾਰਦੀ ਬਦੀਨ ਚੋਂ ਵੀ ਨਿਕਲੀ ਸੀਗੀ, ਸੀਰੀਅਸਲੀ। ਉਹ ਉਹ ਮਿੱਟੀ ਦੇ ਪੈਸੇ ਮਿੱਟੀ ਵਰਗੀ ਹੋ ਗਈ ਸੀਗੀ। ਕਿਸੇ ਨੂੰ ਨਹੀਂ ਪਤਾ ਲੱਗਾ, ਇੱਕ ਬੰਦਾ ਪੈਰ ਆਣ ਥੱਲੋਂ ਆਇਆ ਕਿਤਾ ਕੰਡਾ ਵੱਜਾ। ਭਾਜੀ ਨਾ 800 ਵੋਲਟ ਤੱਕ ਝਟਕਾ ਮਾਰਦੀ ਮੱਛੀ ਇੱਕ। ਯਾਰ ਸਾਜੀ ਭਾਜੀ, ਕੀ ਕਰਨ ਦੇ ਹੋ? 800 ਵੋਲਟ। ਓਏ ਸਾਕ ਵਾਲੇ ਨੇ ਛੱਡੀ ਆ। ਓਏ 800 ਵੋਲਟ ਤੂੰ ਵੀਡੀਓ ਤੇ ਤੂੰ ਵੀਡੀਓ ਦੇਖ, ਸਾਹ ਨਹੀਂ ਲੈਣ ਦੂਜਾ। ਏਦਾਂ ਹੀ ਆ। ਉਹਦੇ ਨਾਲ ਮੱਛੀ ਲੱਗੀ, ਮੈਂ ਰਾਤੀ ਵੀਡੀਓ ਦੇਖੀ, ਔਰ ਕਿਸੇ ਬੰਦੇ ਨੇ ਨਾ ਉਹ ਵੱਡਾ ਡੱਡੂ ਟੈਪ ਜਿਹਾ ਉਹਦਾ ਮੂੰਹ ਹੁੰਦਾ ਵਾ, ਕਾਲੀ ਜੀ ਮਲਦੂਸ ਟੈਪ ਜੀ। ਐ ਖੋਲ ਹਾਂ ਉਹ ਨਹੀਂ, ਉਹ ਨਾਲ ਰੱਖੀ ਆ ਉਹਨੇ ਕਿਤੇ ਬੰਦੇ ਨੇ ਰੱਖੀ ਉੱਤੋਂ, ਉਹਨੇ ਕਿਹਾ ਜੀ ਲਓ ਜੀ ਐਡੀ ਕਿ ਮੱਛੀ ਉਹਨੇ ਫੜ ਕੇ ਰੈਨ ਸਿਟੀ ਵਿੱਚ, ਉਹ ਮੱਛੀ ਉਹਦੇ ਮੂੰਹ ਨਾਲ ਲੱਗੇ ਨੇ ਕੀਤਾ ਬਸ, ਤੇ ਉਹ ਮੱਛੀ ਉੱਥੇ ਐ ਕਰਕੇ ਉਹ ਪੁੱਠੀ ਹੋ ਕੇ ਫਾਰ। ਫਰੀਦ ਉਹਨੇ ਉੱਤੇ ਲਿਖਿਆ ਸੀ ਕਿ 800 ਵਾਟ ਦਾ ਝਟਕਾ ਮਾਰਿਆ। ਉਸਤਾਦ ਜੀ ਕੋ ਹੱਥ ਨਾਲ ਨਹੀਂ ਫੜਨਾ। ਯਾਰ ਇਦਾਂ ਦੇ ਮਤਲਬ ਲੋਕੀ ਇੱਥੇ ਤਾਰਾਂ ਦੇ ਵੱਡੇ ਟਰਾਂਸਫਾਰਮਰ ਦੀ ਜਗ੍ਹਾ ਮੱਛੀ ਪਈ ਹੋਵੇ, ਉਹ ਭਾਈ ਉਹ ਕਰੰਟ ਕਰੰਟ ਲਿਆ। ਯਾਰ ਉਹਦੇ ਚੋਂ ਨਿਕਲ ਹੀ ਨਹੀਂ ਜਾਂਦਾ। ਉਹਦੇ ਚ ਇੱਕ ਅੱਲਾ ਨੇ ਜਿੱਦਾਂ ਹਰ ਜਾਨਵਰ ਨੂੰ ਇੱਕ ਉਹਦੀ ਸਪੋਰਟਿਵ ਢਾਲ ਦਿੱਤੀ ਹੁੰਦੀ ਹੈ। 800 ਵੋਲਟ ਬਹੁਤ ਵੱਡੀ ਚੀਜ਼ ਭਾਈ ਹੈ। ਉਹ ਤਾਂ ਸਮਝਦਾ ਵਾ, ਉਹ ਵੇਖ ਤੇ ਸਹੀ ਤੂੰ, ਉਹ ਮੱਛੀ ਜਿਹੜੀ ਆ ਉਹ ਜਿਹਨੂੰ ਮਾਰਦੀ ਉਹ ਭੁੱਜ ਜਾਂਦੀ ਮੱਛੀ। ਉਸਤਾਦ ਜੀ ਹਰ ਕਿਸੇ ਨੂੰ ਨਹੀਂ ਉਹਦੇ ਤੋਂ ਸ਼ਾਟ ਪੈਂਦੀ, ਉਹਦੇ 2 ਟਰਮੀਨਲ ਹੁੰਦੇ, ਉਹਨਾਂ ਨੂੰ ਹੱਥ ਲੱਗੇ ਫੇਰ ਸ਼ਾਟ ਪੈਂਦੀ ਹੈ। ਸਹੀ ਕਹਿੰਦੇ ਉਸਤਾਦ ਜੀ, ਮੈਂ ਆਪ ਵੇਖਿਆ ਇੱਕ ਮਗਰਮੱਛ ਨੂੰ ਉਹਨੇ ਕੀਤਾ, ਉਹ ਰੇਤਾ 'ਚ ਦੱਬ ਕੇ ਉਹਨੂੰ। ਹਾਂਜੀ ਹਾਂ ਮਗਰਮੱਛ ਫੜਦੇ ਉਹਨੂੰ, ਮਗਰਮੱਛ ਜਾਂ ਕੋਈ ਵੱਡਾ ਜਾਨਵਰ ਉਹਨੂੰ ਫੜਦਾ ਵਾ, ਉਹ ਪੁੱਠੇ ਹੋ ਜਾਂਦੇ ਨੇ, ਉਹ ਏਡਾ ਬੁਰਾ ਝਟਕਾ ਮਾਰਦਾ। ਰੇਤਾ 'ਚ ਉਹਨੂੰ ਦੱਬਿਆ ਉਹਦੇ ਭਾਈ। ਉਹ ਯਾਰ ਉਹ ਮਖਸੂਸ ਨਸਲ ਵਾ, ਉਹ ਇਹ ਨਹੀਂ ਕਿ ਸਮੁੰਦਰ। ਓਏ ਆਹੋ, ਤਾਂ ਮੈਂ ਕਿਹੜਾ ਕਹਿੰਦਾ ਵੀ ਹਰ ਮੱਛੀ ਜਿਹੜੀ ਮਤਲਬ ਵਾਪਦਾ ਵਾਲਿਆਂ ਦੀ, ਸੌਰੀ ਮਾਦਰਤ। ਉਹ ਮਖਸੂਸ ਨਸਲ ਹੀ ਆ, ਨਸਲ ਤੇ ਆ। ਟੈਸਟਰ ਲਾ ਇਹ ਵੀ ਮੱਛੀ ਲੈ ਕੇ ਤੇ ਫਿਰ ਇਹਨੇ ਆਪਣੇ ਰਿਸ਼ਤੇਦਾਰਾਂ ਨੂੰ ਕਰੰਟ ਲਵਾ ਰਹੇ। ਇੱਕ ਬੰਦਾ ਮਰਿਆ ਨਹੀਂ, ਉਹਦੇ ਨਾਲ ਕੁਝ ਨਹੀਂ ਹੋਇਆ। ਅੱਜ ਵੇਖੇ ਤੇ ਮੱਛੀ ਦਾ ਕੰਪੈਸਟਰ ਖਰਾਬ। ਇਹਨੇ ਵੀ ਉਹ ਮੱਛੀ ਬਾਹਰ ਲਾਈਟ ਬਾਹਰ ਬੈਠਾ ਕਿ ਕਹਿੰਦਾ ਯਾਰ ਕੋ ਮੱਛੀ ਕੱਟ ਗਿਆ। ਤਾਂ ਜੀ ਇੱਕ ਹੱਥ 'ਚ ਕੁੰਡੀ ਭਰੀ, ਇੱਕ 'ਚ ਟੈਸਟਰ, ਕਹਿੰਦਾ ਮੈਂ ਚੈੱਕ ਕਰਕੇ ਫੜਨੀ ਭਾਈ, ਸ਼ਾਟ ਵਾਲੀ ਨਾ ਆ ਜਾਏ। ਆਹ ਸ਼ਾਟ ਵਾਲੀ ਨਾ ਅਜੇ। ਮੱਛੀ ਦੇ ਅੱਗੇ ਉਸਤਾਦ ਜੀ ਨਾਲ ਢੋਲ ਲਾ ਕੇ ਐਲਸੀਡੀ ਦੇਖੀ, ਪਿੱਛੋਂ ਉਹਨੂੰ ਤਾਰ ਦਿੰਦੀ। ਏਡਾ ਬੇਵਕੂਫ, ਲੱਕੜ ਦੀ ਜੁੱਤੀ ਪਾ ਕੇ ਮੱਛੀ ਫੜਨ ਦੇ ਮੁਰਸ਼ਾਦ। ਉਹ ਲੈ ਪਲਾਸਟਿਕ ਦੀ ਜੁੱਤੀ ਪਾ ਕੇ। ਇੱਕ ਆਪਣੇ ਭਰਾ ਨੂੰ ਕਹਿੰਦਾ ਯਾਰ ਮੈਂ ਮੱਛੀ ਬਣਨ ਚੱਲਾ, ਦੁੱਧ ਗਰਮ ਕਰ ਲਿਆ, ਉਹਨੂੰ ਕਰੰਟ ਪੈ ਗਿਆ। ਨਹੀਂ ਉਹ ਫਰੀ ਸਾਹਿਬ ਇਦਾਂ ਨਹੀਂ ਹੁੰਦਾ ਵੀ 24 ਘੰਟੇ ਉਹਦੇ ਚੋਂ ਨਿਕਲਦਾ ਰਹਿੰਦਾ, ਉਹ ਇੱਕ ਐਨ ਝਟਕਾ ਮਾਰਦੀ ਬਸ। ਹਾਂਜੀ ਇਹ ਗੁੱਡੀ ਇਸ ਤੋਂ ਉਹ ਤੁਸੀਂ ਗੂਗਲ ਤੇ ਲਿਖਣਾ ਵਾਪਦਾ ਫਿਸ਼। ਯਾਰ ਫੈਸਕੋ ਲੈਸਕੋ ਨਹੀਂ, ਹਾਂ ਫੈਸਕੋ ਫਿਸ਼ ਲਿਖ, ਆਹੋ ਇਲੈਕਟ੍ਰਿਕ ਫਿਸ਼। ਹਾਂ ਇਦਾਂ ਲਿਖਿਆ ਜਾ। ਹਾਂ ਇਲੈਕਟ੍ਰਿਕ ਫਿਸ਼ ਲਿਖੀ, ਵੇਖਿਓ ਮੱਛੀ ਆਏਗੀ। ਉਹਦੇ ਤੋਂ ਬਿਜਲੀ ਬਣ ਵੀ ਸਕਦੀ ਹੈ, 2 ਫੜ ਲਓ, ਇੱਕ ਨੂੰ ਨਿਊਟਰਲ ਬਣਾ ਲਓ, ਇੱਕ ਨੂੰ ਫੇਸ ਬਣਾ ਲਓ, ਹਾਂ ਨਹੀਂ ਇੱਕ ਸਾਦੀ ਫੜ ਲਓ, ਇੱਕ ਦੂਸਰਾ। ਉਹਨੂੰ ਗਰਾਊਂਡ ਬਣਾ ਲਓ ਅਰਥ, ਹਾਂਜੀ, ਤੇ ਇੱਕ ਦੂਜੀ ਬਣਾ ਲਓ, ਉਹਦੇ ਨਾਲ ਤਾਰ ਲਾ ਕੇ ਜਿੱਧਰ ਮਰਜ਼ੀ ਉਹਨਾਂ ਲਈ। ਐਦਾਂ ਹੋਣਾ ਹੀ ਨਹੀਂ। 2 ਮੱਛੀਆਂ ਰੱਖ ਕੇ ਗੱਡੀ ਸਟਾਰਟ ਹੋ ਜਾਏਗੀ। ਭਾਈ ਆ ਜਿਹੜੇ ਉਹ ਟਰਾਂਸਫਾਰਮਰ ਜੀ, ਉਹਦਾ ਕਰੰਟ ਨਹੀਂ ਆਉਂਦਾ ਉਸਤਾਦ ਜੀ, ਉਹਨੇ ਖੁਦ ਬਚਣਾ ਹੈ, ਉਹਨੇ ਖੁਦ ਅਟੈਕ ਕਰਨਾ, ਫਿਰ ਉਹਨੇ ਕਰੰਟ ਦੇਣਾ ਵਾ।
ਉਹ ਕਿਤੇ 24 ਘੰਟੇ ਕਰੰਟ 'ਚ ਆਪ ਨਾ ਪੁੱਜ ਜਾਵੇ ਉਹ। ਤਾਜੀ ਹੁਣ ਕਹਿੰਦੇ ਆ ਜਿਹੜੇ ਨਹੀਂ ਟਰਾਂਸਫਾਰਮਰ ਉਹ ਨਵੇਂ ਆਉਂਦੇ ਨਾ, ਸੌਰੀ ਤੁਹਾਡੀ ਗੱਲ ਕਰਦਾ, ਇਸ ਤਰ੍ਹਾਂ ਹੋ ਸਕਦਾ ਨਾ ਕਿ ਪਾਣੀ ਤੋਂ ਹੀ ਬਿਜਲੀ ਬਣਦੀ ਆ, ਉਹਦੇ ਚੋਂ ਸਟੋਰੇਜ ਹੀ ਇੰਨੀ ਹੁੰਦੀ, ਪਾਣੀ 'ਚ ਹੀ ਰਹਿੰਦੀ ਆ ਤੇ ਇੰਜ ਉਹਦੇ ਅੰਦਰ ਕੁਦਰਤ ਨੇ ਕੋਈ ਐਸਾ ਸਿਸਟਮ ਲਾਇਆ ਹੈਗਾ, ਹੋ ਸਕਦਾ ਉਹ ਪਾਣੀ ਚੋਂ ਹੀ ਲੈ ਲੈਂਦੀ ਹੋਵੇ, ਜਾਂ ਉਹਦੇ ਅੰਦਰ ਯਾਰ ਇਦਾਂ ਦੇ ਬੜੀ ਬੜੀ ਉਹਦੇ ਮਖਲੂਕ ਅੰਦਰ ਆ ਉਹ ਕਪੈਸਿਟਰ ਵਾਲੀ ਮੱਛੀ ਰੱਬ ਦੀ ਐਸੀ ਐਸੀ ਮਖਲੂਕ, ਉਹ ਜਿਹੜੀ ਰੰਗ ਬਦਲ ਲੈਂਦੀ ਉਹਨੂੰ ਕਿੱਦਾਂ ਪਤਾ ਲੱਗਦਾ ਵੀ ਥੱਲੇ 4 ਰੰਗ ਨੇ, ਉੱਤੇ ਹੋ ਗਏ ਤੇ ਜਿੱਥੇ ਯਾਨੀ ਇਹ ਅਗਰ ਪਈ ਹੈ ਨਾ ਤੇ ਉਹ ਤੋਂ ਇੰਨੀ ਲਾਲ ਹੋਏਗੀ, ਇਹਨੂੰ ਕਿੱਦਾਂ ਪਤਾ ਲੱਗਦਾ ਸੈਟਅਪ। ਉਹਦੇ ਬਟਨ ਲੱਗੇ ਇੱਥੇ। ਹਾਂ ਹਾਂਜੀ, ਬਟਨ ਲੱਗੀ ਉਹ ਰੰਗ ਫਿਰ ਇੱਕ ਟਰਾਂਸਪੈਰੈਂਟ ਮੱਛੀ ਵੀ ਆ। ਹਾਂਜੀ ਹਾਂਜੀ, ਉਹ ਜੈਲੀ ਮੱਛੀ ਹੈ। ਹਾਂਜੀ ਦੇਖੋ ਦੇਖੋ, ਉਹਦੇ ਯਾਰ ਪਰ ਨੂੰ ਕਰਾਂਗੇ। ਹਾਂਜੀ ਅੱਗੋਂ ਕਹਿੰਦੇ ਗੋਲ ਮੱਛੀ ਵੀ ਆ ਜਾਣੀ ਆ। ਗੋਲ ਤੇ ਓਏ ਦੁਨੀਆ ਸਮੁੰਦਰ 'ਚ ਇੰਨੀ ਕੁ ਸਿਰਫ ਮਛਲੀਆਂ ਨਹੀਂ, ਇੰਨੀ ਕੁ ਮਖਲੂਕ ਆ ਰੱਬ ਦੀ, ਹਾਲੇ ਤੱਕ ਤੇ ਪੂਰਾ ਸਮੁੰਦਰ ਤੇ ਗਏ ਨਹੀਂ ਕਿਤੇ। ਅੱਛਾ ਇੱਕ ਹਾਲੇ ਮੇਰਾ ਹਾਲ ਚੌਥਾ ਹਿੱਸਾ ਵੀ ਨਹੀਂ ਫਿਰੇ। ਵਿਜ਼ਿਟ ਹੀ ਨਹੀਂ ਹੋਇਆ। ਹਾਂਜੀ ਉਹ ਗੋਲ ਮੱਛੀ ਦੇਖੀ ਜਿਹੜੀ ਐ ਪੁੱਠੀ ਪਾਓ ਤੇ ਇੱਥੇ ਕਰੋ ਨਾ, ਉਹ ਅੱਗੋਂ ਕਰੀ ਨਹੀਂ 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 ਆਹੋ ਨਹੀਂ ਨਹੀਂ, ਇੱਕ ਹੋਰ ਅੱਜ ਨੂੰ ਫੜੋ ਤੇ ਪਕਾਨੇ ਟੈਪ ਫੁੱਲ ਜਾਂਦੇ। ਆ ਦੇ ਵਿਆਹ ਤੇ ਬਾਹਰ ਰਾਹਦਾਰੀ ਬਣਾ ਕੇ ਤੇ ਮੱਛੀਆਂ ਦੇ ਵਿੱਚ ਇੰਜ ਕਰਕੇ ਲੋਹਾ ਠੋਕਿਆ, ਤਾਰਾਂ ਲਾਈਆਂ। ਜਾਂਦੀ ਪਹਿਲੇ ਕਰੰਟ ਵਾਲੀ ਮੱਛੀ ਫੜ ਕੇ ਉੱਤੇ ਆਪਣਾ ਮੈਂ ਰੱਖਿਆ ਹੋਇਆ ਚਾਰ ਤੇ ਹੋ ਰਿਹਾ। ਓਏ ਵਾਇਰਲੈਸ ਚਾਰਜਰ ਬਣਾਇਆ ਮੱਛੀ ਨੇ, ਟੇਬਲ ਤੇ 8-9 ਮੱਛੀਆਂ ਰੱਖੀਆਂ ਉੱਤੇ ਸਾਫ ਤੱਕ ਰੱਖਿਆ। ਪਰ ਹਾਲ ਜੀ ਮੈਂ ਤੁਹਾਨੂੰ ਸਹੀ ਗੱਲ ਸੁਣਾ, ਸ਼ਾਮ ਨੂੰ ਮਗਰੋਂ ਤੋਂ ਬਾਅਦ ਸੂਪ ਪੀਣ ਜਾਣਾ ਭਾਏ ਬੈਂਦਾ, ਆਪਣੀ ਗਜ਼ਾਈਅਤ ਨੂੰ ਭਰਪੂਰ ਕਰੋਗਾ। ਠੰਡ ਬਹੁਤ ਪੈਣੀ ਆ ਤੁਹਾਨੂੰ ਪਤਾ ਸਰਦੀ ਕਿਉਂ ਨਹੀਂ ਆਉਂਦੀ ਹਾਲ ਤੱਕ? ਕਿਉਂ? ਇਹ ਝਟਕੇ ਹੀ ਵੱਜਣੇ, ਬੋਲਾ ਹੀ ਆਉਣਾ, ਇਹਨੇ ਪਤਾ ਲੈ ਦੇ ਜਾਣੇ ਆ। ਅੱਛਾ ਯਾਰ ਇਹ ਕਿੱਥੇ ਜੰਮ ਪਿਆ ਯਾਰ, ਇਹਨੂੰ ਕਿਤੇ ਅਸਾਂ ਇਲਮ ਹੁੰਦਾ ਉਸਤਾਦ ਜੀ, ਯਾਰ ਬੰਦੇ ਦਾ ਹਿਸਾਬ ਹੁੰਦਾ। ਹੁਣ ਇਹ ਹੈ ਅਸੀਂ ਇਹਨੂੰ ਕੀ ਲੈਣਾ? ਸਾਦੇ ਲੋਕ ਨੇ ਨਾ ਉਸਤਾਦ ਜੀ, ਜਿਹੜੇ ਰੇਤ ਦਾ ਪੁੱਠੀ ਕਰਕੇ ਉਹ ਰੇਤ ਡਿੱਗੀ ਜਾਂਦੀ ਹੈ, ਉਸ ਹਿਸਾਬ ਨਾਲ ਟਾਈਮ ਦਾ ਪਤਾ ਕਰਨਾ। ਹਰ ਬੰਦੇ ਦਾ ਇੱਕ ਤੀਲਾ ਥਰਮਾ ਲਾ ਲੈਣਾ ਭਾਜੀ, ਤੀਲਾ ਧੁੱਪ ਛਾਂ ਤੋਂ ਹਿਸਾਬ ਲਾ ਇਹ ਲਈ। ਤੁਸੀਂ ਸੁਣਿਆ ਲਤੀਫਾ? ਉਹ ਜਿਹੜਾ ਇੱਕ ਬੰਦਾ, ਉਹਨੂੰ ਪਤਾ ਲੱਗਦਾ ਕਿ ਯਾਰ ਉੱਥੇ ਬੰਦਾ ਵਾ, ਉਹਨੇ ਅੱਗੇ ਘੋੜਾ ਖਿਲਾ ਰਿਹਾ ਹੁੰਦਾ, ਤੇ ਉਹ ਘੋੜੇ ਦੀ ਇੰਜ ਕਰਕੇ ਨਾ ਉਹਦਾ ਮੂੰਹ ਫੜ ਕੇ ਥੱਲੇ ਕਰਕੇ ਨਾ ਟਾਈਮ ਦੱਸ ਦਿੰਦਾ। ਕਹਿੰਦਾ ਘੋੜੇ ਦੀ ਵਾਗ ਫੜਦਾ, ਕਹਿੰਦਾ ਇੰਜ ਥੱਲੇ ਕਰ ਦਿੰਦਾ ਤੇ ਟਾਈਮ ਦੱਸ ਦਿੰਦਾ। ਉਹ ਬੰਦਾ ਕੋ ਜਾਂਦਾ, ਕਹਿੰਦਾ ਹੈ ਬੜੀ ਗੱਲ ਹੈ। ਹੈ ਕਹਿੰਦਾ ਭਾਜੀ ਕੀ ਟਾਈਮ ਹੋਇਆ? ਉਹ ਘੋੜੇ ਦਾ ਇੰਜ ਕਰਕੇ ਫੜਦਾ, ਉੱਥੋਂ ਇੱਥੋਂ ਕਰਕੇ ਫੜ ਕੇ ਉਹਦਾ ਮੂੰਹ ਥੱਲੇ ਕਰਦਾ, ਕਹਿੰਦਾ 3:35 ਹੋ ਗਏ। ਉਹ ਸਾਈਡ ਤੇ ਹੋ ਕੇ ਦੇਖਦਾ, ਓਏ ਬੜੀ ਗੱਲ ਆ। ਫਿਰ ਪੁੱਛਦਾ, ਐਂਡ ਤੇ ਪੈਰੀ ਪੈਂਦਾ, ਕਹਿੰਦਾ ਬਾਬਾ ਜੀ ਮੈਨੂੰ ਵੀ ਇਹ ਟ੍ਰਿਕ ਦੱਸੋ। ਓਏ ਹੋਏ, ਕਹਿੰਦਾ ਬਾਬਾ ਜੀ ਮੈਨੂੰ ਵੀ ਟ੍ਰਿਕ ਦੱਸੋ। ਕਹਿੰਦਾ ਬਹਿ ਇੱਥੇ, ਉਸ ਐਂਗਲ ਤੇ ਬਹਿ ਜਿੱਤੇ ਉਹ ਸਾਈਕਲ ਤੇ ਬਹਿ ਜਾਂਦਾ। ਕਹਿੰਦਾ ਹੁਣ ਕੀ ਕਰਨਾ? ਕਹਿੰਦਾ ਟਾਈਮ ਪਤਾ ਕਰਨਾ। ਕਹਿੰਦਾ ਘੋੜੇ ਨੂੰ ਮੂੰਹ ਤੇ ਹੱਥ ਪਾ। ਉਹ ਮੂੰਹ ਤੇ ਹੱਥ ਪਾ ਦਿੰਦਾ, ਕਹਿੰਦਾ ਥੱਲੇ ਕਰ ਇਹਦਾ ਮੂੰਹ। ਉਹ ਥੱਲੇ ਕਰਦਾ, ਕਹਿੰਦਾ ਉਹਦੇ ਹੁਣ ਸਾਹਮਣੇ ਹੀ ਦੁਕਾਨ 'ਚ ਕਲਾਕ ਲੱਗਾ ਹੈ। ਹੁਣ ਤੁਸੀਂ ਇਹ ਦੇਖੋ, AI ਆ ਗਿਆ, ਤੁਹਾਨੂੰ ਹਾਂ ਗੱਲਾਂ ਨਹੀਂ ਲੱਭਣੀਆਂ। ਸਹੀ ਗੱਲ। ਅਸਾਦ ਕਿਤੇ ਸਾਰਾ ਮੰਬਾ ਵਾ। ਉਸਤਾਦ ਜੀ ਤੁਸੀਂ ਹਿਸਾਬ ਲਾਓ, ਅੱਜ ਅਗਰ ਇਹ ਦੁਨੀਆ ਫਨਾਹ ਹੋ ਜਾਂਦੀ ਹੈ, ਸੇਮ ਲਾਈਕ ਤੁਸੀਂ ਦੇਖ ਲਓ ਜਿੱਦਾਂ ਤੁਸੀਂ ਅਹਿਰਾਮੇ ਮਿਸਰ ਦੇਖਦੇ ਹੋ, ਮਾਫੀ ਦੇ ਜਿੱਦਾਂ ਤੁਸੀਂ ਇਜਿਪਟ ਦੇ ਵਿੱਚ ਦੇਖਦੇ ਹੋ, ਜਿੱਦਾਂ ਤੁਸੀਂ ਉਸ ਦੌਰ ਦੀ ਟੈਕਨੋਲੋਜੀ ਵੇਖਦੇ ਹੋ। ਤੁਸੀਂ ਕਹਿੰਦੇ ਮਸ਼ਰਕ ਮਗਰਬ ਸ਼ਮਾਲ ਜਨੂਬ ਚਾਰੇ ਸਿਮਤਾਂ, ਉਹ ਜਿਹੜਾ ਅਹਿਰਾਮੇ ਮਿਸਰ ਦੇ ਬਣੇ ਨੇ ਨਾ ਭਾਈਜਾਨ, ਉਹ ਹਰ ਐਂਗਲ ਦੇ ਨਾਲ ਅਨਬਲੀਵੇਬਲ ਕੰਮ। ਅਨਬਲੀਵੇਬਲ। ਠੀਕ ਹੈ ਜੀ। ਅੱਜ ਟੈਕਨੋਲੋਜੀ ਜਿਹੜੀ ਆ, ਅੱਜ ਦੁਨੀਆ ਫਨਾਹ ਹੋ ਜੇ, ਕੋਈ ਜੰਗ ਲੱਗ ਜੇ, ਕੋਈ ਐਟਮੀ, ਕੋਈ ਚਮਕਰ ਇੰਜ ਕਰਕੇ ਫਿਰੇ, ਮਤਲਬ ਦੁਨੀਆ 'ਚ ਅਗਰ ਕੋਈ 7 ਅਰਬ ਆਬਾਦੀ ਇੱਕ ਮਿਸਾਲ ਆ, ਤੇ ਉਹਦੇ ਵਿੱਚੋਂ 700 ਰਹਿ ਜੇ, ਹਾਏ ਇੱਕ ਮਿਸਾਲ ਆ। 700 ਫਿਰ ਅੱਗੋਂ ਸ਼ੁਰੂ ਹੋ ਜੇ ਬਣਨੀ, ਫਿਰ ਅੱਗੋਂ 4000 5000 ਸਾਲ ਬਾਅਦ ਜਦੋਂ ਟੈਕਨੋਲੋਜੀ ਆਵੇ, ਤੇ ਅੱਜ ਦੀਆਂ ਜਿਹੜੀਆਂ ਕੋਈ ਚੀਜ਼ਾਂ ਬਣੀਆਂ ਉਹ ਦੇਖਣ ਤੇ ਉਹਨਾਂ ਨੇ ਕਹਿਣਾ ਯਾਰ ਇਹ ਕਿੱਦਾਂ ਬਣੀਆਂ ਨੇ, ਇਹ ਉਸ ਦੌਰ 'ਚ ਕਿੱਦਾਂ ਬਣ ਗਈਆਂ। ਉਸਤਾਦ ਜੀ ਇਹ ਸਮਝ ਆ ਰਹੀ ਗੱਲ ਦੀ? ਹਾਂਜੀ। ਇੰਜ ਦਾ ਹਿਸਾਬ ਕਿਤਾਬ। ਲੇਕਿਨ ਹਲੇ ਦੁਨੀਆ ਫਨਾਹ ਨਹੀਂ ਹੋਣੀ ਚਾਹੀਦੀ। ਕਮੇਟੀ ਚੱਲਣ ਡਈ ਤੁਹਾਡੇ ਭਰਾ ਦੀ 20000 ਵਾਲੀ, ਇਹਦੇ ਇੱਕ ਸਾਲ ਕਰੀਦਾ ਹੁੰਦਾ। ਜਿਹੜੀ ਸਿੰਧ ਦੀ ਤਾਰੀਖ ਹੈ ਸਾਜੀ, ਉਹਦੇ ਬਾਰੇ ਦੱਸਿਆ ਜਾਂਦਾ 6000 ਸਾਲ ਪੁਰਾਣੀ ਤਾਰੀਖ। 6000 ਸਾਲ ਚ ਪਤਾ ਨਹੀਂ ਕਿੰਨੀ ਵਾਰੀ ਤੂਫਾਨ ਆਇਆ, ਦੁਨੀਆ ਗਰਕ ਹੋ ਗਈ, ਫੇਰ ਦੁਬਾਰਾ ਬਣ ਗਏ। ਉਹਦੇ ਜੋ ਅਸਾਰ ਜਿਹੜੇ ਪੁਰਾਣੇ ਨਿਕਲਦੇ ਹੁਣ ਉਹਨਾਂ ਦੀ ਟੈਕਨੋਲੋਜੀ ਜਿਹੜੀ ਪੁਰਾਣੇ ਉਹ ਕਾਂਸੀ ਦੇ ਬਰਤਨ ਤੇ ਉਹ ਅੱਜ ਦਰਿਆਫਤ ਹੁੰਦੇ, ਵਿੱਚੋਂ ਚੀਜ਼ਾਂ ਮੂਰਤੀਆਂ ਬਣੀਆਂ ਪੂਰੀ ਕੈਸੇ ਉਦੋਂ ਮੁਸੱਵਰ ਵੀ ਯਾਰ ਦਿਮਾਗ ਹਰ ਦੌਰ 'ਚ ਇਨਸਾਨ ਦਾ ਰਿਹਾ ਭਾਜਾ ਨਾ। ਉਹ ਤੂੰ ਦੇਖਿਆ ਸੀ, ਤੂੰ ਸੀ ਮੇਰੇ ਨਾਲ ਕੋਣ, ਉਹ ਜਿਹੜਾ ਦੁਬਈ ਜਿਹੜਾ ਉਹ ਪਿਆ ਸੀ ਇੱਕ ਨਾ, ਮੈਂ ਇੱਕ ਦੁਕਾਨ 'ਚ ਗਿਆ ਤੇ ਉਹ ਸ਼ੀਸ਼ੇ ਦੇ ਇੰਜ ਕਰਕੇ ਪਿਆ, ਥੁੱਕਦਾਨ ਟੈਪ, ਉਹਦੀ ਇੱਕ ਸਾਈਡ ਤੇ ਰੇਤ ਆ ਤੇ ਉਹ ਰੇਤ ਬਰੀਕ ਇੰਜ ਡਿੱਗੀ ਉਹਦੀ ਗੱਲ ਕਰਨ ਡਿਆ ਸੀ ਉਹ ਟਾਈਮ ਨਿਜ਼ਾਮ ਆ। ਮੈਂ ਦੇਖਿਆ ਜੀ। ਹਾਂਜੀ, ਉਹਦੀ ਉਹ ਵੇਖਦੇ ਕਿੰਨਾ ਉੱਚਾ ਹੋ ਗਿਆ। ਹਾਂਜੀ, ਉਹਨੂੰ ਤੁਸੀਂ ਜਦੋਂ ਉਹਨੇ 24 ਘੰਟੇ ਹੋਏ ਨੇ, ਇਹਨੂੰ ਇੰਜ ਕਰ ਦੇਣਾ ਤੇ ਉਹਨੇ ਥੱਲੇ ਜਾਣਾ। ਉਹ 12 ਘੰਟੇ 12 ਘੰਟੇ ਉਹ 12 ਘੰਟੇ 'ਚ ਪੂਰਾ ਖਾਲੀ ਹੁੰਦਾ। ਉਹਦੀ ਬਰੀਕ ਜੀ ਉਹ ਪਤਾ ਨਹੀਂ ਕੀ ਮਟੀਰੀਅਲ, ਐਦਾਂ ਹਿਸਾਬ ਕਿਤਾਬ ਹੋਏਗਾ ਟਾਈਮ ਦਾ ਕੋਈ ਹਿਸਾਬ। ਸਾਏ ਤੋਂ ਹਿਸਾਬ ਲਾ ਲੈਂਦੇ ਸੀ। ਇੱਕ ਬੰਦਾ ਖੜਾ, ਉਹਨੇ ਸਾਏ ਦਾ ਨਾਪ ਲਿਆ ਤੇ ਉਹਨੂੰ ਪਤਾ ਕਿ ਇੰਨੇ ਵਜੇ ਮੇਰਾ ਸਾਇਆ ਇਸ ਸਾਈਜ਼ ਦਾ ਹੁੰਦਾ। ਹਾਏ ਹਾਏ। ਇਹਨੇ ਉਦੋਂ ਜੁਗਤ ਮਾਰੀ, ਕਹਿੰਦਾ ਕੱਲ ਨੂੰ ਕਹਿੰਦਾ
ਇਧਰ ਕੇ ਬੰਦੇ ਦਾ ਤਾਂ ਦੋਵਾਂ ਸਾਈਡਾਂ ਤੇ ਸਾਇਆ ਹੁੰਦਾ ਅੱਗੇ ਵੀ ਤੇ ਪਿੱਛੇ ਵੀ। ਤੇ ਕਹਿੰਦਾ ਜਦੋਂ ਘੁੰਮਦਾ ਨਾ ਤੁਰ ਇਹਨਾਂ ਦਾ ਪੱਕਾ ਚੱਲਣ ਦੇ ਬਹਰਹਾਲ ਜੀ, ਲੇਕਿਨ ਇਹ ਗ਼ਜ਼ਾਈ ਜ਼ਰੂਰਤ ਜਿਹੜੀ ਆ ਨਾ, ਇਹ ਆਵਾਮ ਨੂੰ ਆਪ ਪੂਰੀ ਕਰਨੀ ਪੈਣੀ। ਇਹਦੇ 'ਚ ਕੋਈ ਐਲਨਮਸਤ ਨਹੀਂ ਆਉਣਾ, ਕੋਈ ਨੈਲਸਨ ਮੰਡੇਲਾ ਨਹੀਂ ਆਉਣਾ, ਕੋਈ ਬਲਗੇਡ ਨਹੀਂ ਆਉਣਾ। ਗਜ਼ਾਈ ਕਿੱਲਤ ਜਿਹੜੀ ਇੱਕ ਟੈਬਲੇਟ ਰੋਜ਼ ਦੀ ਤੂੰ ਖਾਣੀ ਹੈ, ਤੇਰੀ ਬੋਡੀ ਦੀ ਹਰ ਗਜ਼ਾ ਉਹਨੇ ਪੂਰੀ ਕਰਨੀ। ਯੈਸ। ਉਹਨੇ ਗੁਰਦੇ ਵੀ ਖਰਾਬ ਕਰ ਦੇਣੇ। ਉਹ ਯਾਰ ਪਾਗਲ ਹੋ ਗਿਆ। ਹਾਂ, ਉਹ ਗੁਰਦੇ ਨੂੰ ਪੈਂਦੀ ਹੈ ਜੀ। ਅੱਛਾ ਤੁਸੀਂ ਉਸਤਾਦ ਜੀ ਜਿਹੜੇ 12 ਮਹੀਨੇ ਪੰਜਾਬੀ ਦੇ ਨੇ, ਪੰਜਾਬੀ ਬੋਲੀ ਦੇ ਜਿਹੜੇ ਸਾਡੇ ਉਹ ਮਾਗ ਉਹ ਬਾਗ ਅਸੂਕਤਾ ਚੇਤਹਾੜ। ਇੱਕ ਮਿੰਟ ਚਾਚਾ ਹਾਂ ਉਸਤਾਦ ਜੀ ਤੁਸੀਂ ਦੱਸੋ ਕਿਹੜੇ ਕਿਹੜੇ ਨੇ ਗਣਾਓ, ਲਓ ਹੈ ਦੱਸੋ ਕਿਹੜੇ ਕਿਹੜੇ ਮਹੀਨੇ। ਦੇਸੀ ਮਹੀਨੇ ਨਹੀਂ ਉਹ ਮੈਨੂੰ ਤਰਤੀਬ ਨਹੀਂ ਯਾਦ ਉਦਾਂ ਅਸੂ ਕੱਤਾ ਹਾਂ ਸਾਵਣ ਭਾਦੋਂ। ਯਾਰ ਇਦਾਂ ਕਦੋਂ ਉਸਤਾਦ ਜੀ, ਸਾਵਣ ਭਾਦੋ ਤੇ ਉਰਦੂ ਹਿੰਦੀ ਚ ਆ ਜਾਂਦੇ ਨੇ। ਨਹੀਂ ਇਹੀ ਆ ਭਾਦੋਂ। ਸੌਣ ਭਾਦੋਂ ਆ। ਓਏ ਉਹੀ ਸੌਣ ਭਾਦੋਂ ਹਾਂ ਭਾਦੋਂ। ਅਸੂ ਕੱਤਾ ਸੌਣ ਭਾਦੋਂ। ਮੇਰੇ ਨਾਲ ਨਾ ਸਾਵਣ ਭਾਦੋਂ। ਹਾਂ ਭਾਦੋਂ ਤੁਸੀਂ ਪੰਜਾਬੀ ਚ ਕਹਿ ਲਓ। ਉਰਦੂ ਮੇਂ ਨਾ 4 ਹੋ ਗਏ। ਅਸੂ ਕੱਤਾ ਸੌਣ ਭਾਦੋਂ 4 ਜੂਨੋ ਜਾ ਇੱਕ ਮਿੰਟ ਯਾਰ ਬੋਲਿਓ ਕੋਈ ਨਾ। ਪੋ ਮਾਗ ਉਹ ਮਾਗ ਕਿੰਨੇ ਹੋ ਗਏ? 6 6 ਹੋ ਗਏ। ਲਓ 6 ਹੀ ਏਦਾਂ ਤੁਸੀਂ ਲੱਖਾਂ ਹੋਰ ਘੱਟ ਤੱਕ ਪੂਰਾ ਕਰ ਦਿੰਦੇ। 10 ਅਸੂ ਕੱਤਾ ਪੋ ਮਾਗ ਸੌਣ ਭਾਦੋਂ। ਜਿਹੜਾ 6 ਉਹ 10 ਯਾਰ ਹੋਰ ਮੈਨੂੰ ਦੋ ਤਿੰਨ ਯਾਦ ਸੀ ਯਾਰ। ਹਲੇ 8 ਪੜੇ ਆ। ਕਿੰਨੇ ਆ ਟੋਟਲ? 12 ਨੇ ਉਹ 12 ਤੇ 6 ਦੱਸ ਤੇ ਮੈਂ ਠੀਕ ਆ। ਇੱਕ ਮਹੀਨੇ ਦਾ ਮੇਲਾ ਵੀ ਲੱਗਦਾ ਬੜਾ ਮਸ਼ਹੂਰ ਉਹ ਇੰਡੀਆ ਪੰਜਾਬ ਦੇ ਵਿੱਚ। ਹਾਂ, ਤੇ ਉਹ- ਵਿਸਾਖੀ। ਹਾਂ, 7 ਉਹ ਜਦੋਂ ਆਪਾਂ ਦੇ ਵਿਸਾਖੀ ਦਾ ਵੀ ਮਹੀਨਾ ਵਾ ਇਹਦੇ ਵਿੱਚ। ਵਿਸਾਖ। ਵਿਸਾਖ ਅੱਜ ਜਦੋਂ ਪਹਿਲਵਾਨ ਕਿਸੇ ਨੂੰ ਥੱਲੇ ਸੁੱਟ ਦਿੰਦੇ ਉਹਨੂੰ ਕੀ ਕਰੀਦਾ? ਚਿੱਤ। ਇਹ ਵੀ ਮਹੀਨਾ ਜੇ। ਹਾਂਜੀ 8 ਹੋ ਗਏ। ਉਹ ਜਦੋਂ ਚੇਤ। ਜੇਠ ਹਾੜ ਜੇਠ ਹਰ ਜੇਠ। ਹਾਂ, ਜਦੋਂ 11 ਪਾਕਿਸਤਾਨ ਬਣਿਆ ਹਾੜ ਜੇਠ ਅਸੂ ਕੱਤਾ ਸਾਵਣ ਭਾਦੋਂ। ਤੇ ਜਿਹੜੇ ਸਭ ਤੋਂ ਪਹਿਲੇ ਕਹੇ ਸੀ ਯਾਰ ਇੱਕ ਹੋਰ ਦੱਸੋ। 8 ਤੇ ਮੈਂ ਉਹ ਕਹਤਾ ਜਿਹੜੇ ਇਹਦੇ ਵਿੱਚ ਦੱਸਿਓ ਬਗੈਰ ਕਹਤੇ 8। ਫਾਗਣ ਫੱਗਣ। ਫੱਗਣ ਹਾਂ ਚਲੋ ਜੀ 8 ਬਹੁਤ ਨਹੀਂ, ਇੰਨੇ ਵਾਲਾ ਪਾਸ ਹੁੰਦਾ ਨਹੀਂ ਉਹ। ਉਹ ਕੱਤਾ। 12 ਇੱਕ 33 ਕੱਤਾ ਵਾ। ਨੰਬਰ ਵਾਲਾ ਪਾਸ ਹੁੰਦਾ 100 ਚੋਂ। ਮੈਂ ਕਿਹਾ ਅਸੂ। 12 ਹੋ ਗਏ ਨੇ। ਉਹ ਮੈਂ ਕਹਤਾ ਅਸੂ ਕੱਤਾ। ਕੱਤਾ ਚੇਤਹਾੜ। ਚਲੋ ਜੀ ਹਾਂਜੀ ਦੱਸੋ ਜੀ ਪਹਿਲਾ ਕਿਹੜਾ ਵਾ? ਇਹ ਪਹਿਲਾ ਜਿਹੜਾ ਵਾ ਉਹ ਅਸੀਂ ਵੀ ਅਸੂ ਕਰਤੇ ਸੀ ਸ਼ੁਰੂ ਕਰਨਾ ਕਿਉਂਕਿ ਤੁਹਾਨੂੰ ਵੀ ਇਹੀ ਪਤਾ। ਪਹਿਲਾ ਜਿਹੜਾ ਜੀ ਉਹ ਸਫਰ ਦਾ ਹੁੰਦਾ ਵਾ ਨਹੀਂ ਨਹੀਂ ਯਾਰ ਪਹਿਲਾ ਜਿਵੇਂ ਜਨਵਰੀ ਫਰਵਰੀ ਹੈ ਨਾ। ਭਾਜੀ। ਅਸੂ ਪਹਿਲਾ, ਕੱਤਾ ਦੂਜਾ, ਚੇਤ ਤੀਜਾ, ਸੌਣ ਭਾਦੋਂ ਅਸੂ ਕੱਤਾ ਸੌਣ ਭਾਦੋਂ ਦਾ ਹਾੜ ਆਉਂਦਾ ਹੀ- ਜੇਠ ਇਦਾਂ ਕਰਕੇ। ਹਾੜ ਕਹਿੰਦੇ। ਹਾੜ ਦੀਆਂ ਧੁੱਪਾਂ ਜਿਹੜੀਆਂ ਨਾ ਬਦਲ ਇਹਨੂੰ ਕੀ ਕਹਿੰਦੇ ਨੇ? ਦੇਸੀ ਮਹੀਨੇ। ਦੇਸੀ ਮਹੀਨੇ। ਨਹੀਂ ਇਹਦਾ ਕੋਈ ਨਾਮ ਵੀ ਹੋਏਗਾ ਨਾ। ਪੰਜਾਬੀ ਦੇਸੀ ਮਹੀਨੇ। ਮਹੀਨੇ ਕੀ? ਉਹ ਮਾਘ ਤੋਂ ਸ਼ੁਰੂ ਹੁੰਦਾ ਮੇਰੇ ਖਿਆਲ। ਉਹ ਮਾਘ ਨਹੀਂ ਇਹ ਦਰਮਿਆਨ ਫੱਗਣ ਚ। ਲਓ ਜੀ ਚਿੱਤ ਤੋਂ ਸ਼ੁਰੂ ਹੁੰਦਾ ਜੀ। ਹਾਂ ਚਿੱਤ ਵਿਸਾਖ ਜੇਠ ਹਾੜ ਸਾਵਨ ਭਾਦੋਂ ਅਸੂ ਕੱਤਾ ਮਗਰ ਪੋ ਮੱਗਰ ਪੋ ਮਾਗ ਫੱਗਣ ਹਾਂ ਫੱਗਣ। ਹਾਂ ਓਏ ਨਹੀਂ ਉਹਨੇ ਉਹਨੇ ਇਹ ਵੀ ਦੱਸਿਆ ਵਾ ਕਿ ਜਿਹੜਾ ਪਹਿਲਾ ਮਹੀਨਾ ਨਾ ਚਿੱਤ ਦਾ ਹਾਂ ਉਹ 14 ਮਾਰਚ ਤੋਂ 13 ਅਪ੍ਰੈਲ ਤੱਕ ਹੁੰਦਾ ਇੰਗਲਿਸ਼। ਹਾਂ ਵਿਸਾਖ ਜਿਹੜਾ ਵਾ ਉਹ 14 ਅਪ੍ਰੈਲ ਤੋਂ 14 ਮਈ ਤੱਕ ਹੁੰਦਾ। ਜੇਠ 15 ਮਈ ਤੋਂ 14 ਜੂਨ ਤੱਕ ਹੁੰਦਾ। ਅੱਛਾ ਕੱਤੀਆਂ ਦਾ 30 ਇਹਦੇ ਚ 29 ਵਾਲਾ ਨਹੀਂਗਾ ਕੋਈ। 29 ਦਾ ਸਰ ਤੀਹਾਂ ਦਾ ਹੀ ਆ। ਹਾਂ ਔਰ ਇਹਨੂੰ ਅਸੀਂ ਮੁਖਤਲਿਫ ਚੇਤਰ ਕਈ ਚੇਤ ਕੇ ਚਿੱਤ ਲਿਖਿਆ ਹੋਇਆ ਚਿੱਤ ਵਿਸਾਖ ਜੇਠ ਹਾੜ। ਅੱਛਾ ਹਾੜ ਜੇਠ ਨਹੀਂ ਹਾਂਜੀ ਜੇਠ ਹਾੜ। ਹਾਂ ਜੇਠ ਹਾੜ ਸਾਵਨ ਭਾਦੋਂ ਅਸੂ ਕੱਤਾ ਮਗਰ ਮੱਗਰ ਪੋ ਮਾਗ ਫੱਗਣ। ਸਭ ਤੋਂ ਸਾਰਾ ਹੀ ਪਤਾ। ਓਏ ਅੱਛਾ ਕਿੰਨੇ ਖੂਬਸੂਰਤ ਨਾਮ ਸੀ ਨਾ। ਇਹ ਕਿੰਨੇ ਰੱਖੇ ਆ? ਹਿਜਰੀ ਮੰਥ ਹੁੰਦੇ ਆ, ਅੰਗਰੇਜ਼ੀ ਮੰਥ ਹੁੰਦੇ ਆ, ਫਿਰ ਉੱਥੇ ਚੈਰਸ ਮੰਥ ਹੁੰਦੇ ਚਲ ਆ। ਤੂੰ ਉਹ ਹਿਜਰੀ ਮੰਥ ਦੱਸ ਦੇ। ਰਬੀਉਲ ਅਵਲ, ਹਾਂਜੀ ਰਬੀਉਲ ਸਾਨੀ, ਹਾਂਜੀ ਜਮਾਦੀਉਲ ਅਵਲ, ਹਾਂ। ਜਮਾਦੀਉਲ ਸਾਨੀ, 4 ਸਫਰ, ਹਾਂਜੀ ਮੁਹਰਰਮ। 6 ਉਸ ਤੋਂ ਬਾਅਦ ਹੈਗਾ ਆਪਣਾ ਕੂੰਡੇ, ਉਹ ਰਜਬ ਹੁੰਦਾ ਰਜਬ, ਸੱਤ। ਸ਼ਬਾਨ, 8 ਤੇ ਉਸ ਤੋਂ ਬਾਅਦ ਰਮਜ਼ਾਨ, 9 ਈਦ ਉਲ ਫਿਤਰ। ਉਹ ਜੀ ਚਾਹੁੰਦੀ ਆ ਇਹਦੇ ਨਹੀਂ ਨਹੀਂ ਗਿਣਨੇ। ਨਹੀਂ ਨਹੀਂ 7 ਹੋ ਗਏ। ਲੈ ਮੈਂ ਨੌ ਵਾਲੀ ਪੋਟਾ ਗਿਣ ਲਿਆ ਬਾਦਰ। ਤੂੰ ਵਿੱਚ ਵੱਡੀ ਈਦ ਛੋਟੀ ਈਦ ਕਰ ਰਿਹਾ। ਯਾਰ ਤੈਨੂੰ ਹੈਰਾਨ ਕਰੀਏ ਸੀ ਕਰੋ ਸੱਚੀ। ਹਾਂ ਚੱਲ ਵੀ ਜ਼ਰਾ ਲਿਬੇ ਜ਼ਬਾਨੀ। ਅਲਿਫ ਬੇ ਪੇ ਤੇ ਅਟੇ ਸੇ ਹਾਂ ਠੀਕ ਹੋ ਗਿਆ ਅੱਗੇ ਅੱਗੇ। ਠੀਕ ਹੈ। जीम चे हे हे दाल डाल जाल रे
अरे हाँ से हाँ हाँ रे रे से शीन शहीन हाँ सबात हाँ। दबात हाँ तोए हाँ। जोए आइन राइन फे काफ अकाफ गाफ हाँ लाम मीम नून वाव हे नहीं नून वाओ हे हाँ जी वाव हे हमजा हमजा छोटिए वडी ਸਹੀ ਹੈ ਇਹਨੇ ਜੀਮ ਕੇ ਇਹ ਕਿਦਾਂ दो लफ्ज ताजी खा गया ਨਹੀਂ ਨਹੀਂ ਵਿੱਚੋਂ ਨਹੀਂ ਤਰਤੀਬ ਸਿੱਧੀ ਕਰ ਲੈਣਾ ਫਿਰ ਉਹਦੀ ਪ੍ਰੋਨਾਂਸੀਏਸ਼ਨ ਬਾਅਦ ਸਹੀ ਕਰਨਾ हाँ जी मैनू लेकिन हम दो खा गए ਆਪਾਂ ਵੀ ਦੋਏ ਦੋਏ ਮੈਂ ਕਿਹਾ ਭਾਜੀ ਹਾਂ ਤੋਏ ਮਗਰ ਰਹਿ ਕੀ ਗਿਆ ਹੁਣ ਤੇ ਐਵੇਂ ਸਿੱਧਾ ਸਿੱਧਾ ਤੋਏ ਜੋ ਨਹੀਂ ਕਿਹਾ ਕਿਹਾ ਸੀ ਤੁਹਾਡੀ ਕਿਆ ਸੀ ਤੂੰ ਸੇ ਨਹੀਂ ਕਿਹਾ ਦਾਲ ਡਾਲ ਜ਼ਾਲ ਰੇੜੇ ਜ਼ੇ ਸੇ ਸੇ ਤਾਜੀ ਆ ਜਿਹੜੇ ਰੇ ਆ ਨਾ ਇਹ ਯਾਰ ਉਹ ਵੀ ਮੈਂ ਦੇਖਦਾ ਵਾਂ ਅਸੀਂ ਇਹ ਰੋਜ਼ ਗਲਤੀ ਪੜੀ ਜਾਂਦੇ ਨਹੀਂ ਨਹੀਂ ਤਾਜੀ ਇਹ ਸਹੀ ਰੇ ਨਹੀਂ, ਸੇ ਸ਼ਾਇਦ। ਸੇ ਉਹ ਸੇ ਨਹੀਂ ਹੈਗਾ ਯਾਰ ਜ਼ੇ ਇਹ ਆ ਇਹ ਰੇੜੇ ਜ਼ੇ ਸਾਜੀ ਇਹਨੂੰ ਮੈਂ ਅੱਗੋਂ ਜੁਮਲੇ ਬਣਾਉਣ ਦਾ ਵੀ ਇੱਕ ਕੁਲੀਆ ਦੇ ਦਿੱਤਾ ਵਾ ਕਿ ਕਿੱਦਾਂ ਲਓ ਜੀ ਭਾਈਜਾਨ ਜੀ ਜਨਾਬ ਇਹ ਹੈਗਾ ਜੀ ਅਲਿਫ ਬੇ ਪੇ ਤੇ ਟੇ ਸੇ ਜੀਮ ਚੇ ਹੇ ਖੇ ਦਾਲ ਡਾਲ ਜ਼ਾਲ ਰੇ ਡੇ ਜ਼ੇ ਸੇ ਸੇ ਹੀ ਕਿਹਾ ਸੀ ਤਾਜੀ ਸੇ ਨੂੰ ਪ੍ਰੋਨਾਂਸ ਤੁਸੀਂ ਜਿਹੜਾ ਨਾ ਸੇ ਕਰਨ ਦੇ ਹੋ ਸੇ ਨਹੀਂ ਉਹ ਇਹ ਆਉਣਾ ਇਹ नहीं ये नहीं होता ਯਾਲਾ ਬਾਰੀ अली पे पेते टे से जिम चे है के दाल डाल जाल रे डे जे से सीन शीन स्वाद स्वाद तो जोए एन गैन फे कॉफ काफ गाफ लाम मीम नून वाओ हे हमजा हे हमजा छोटी के बच्चे हमजा ਅੱਛਾ ਛੋਟੀ ਇੱਕ ਵੀਡੀਓ ਇਹ ਕਈ ਹਾਰ ਵੀ ਕਹਿੰਦੇ ਆ। ਵੀਡੀਓ ਪਲੇ ਕਰਕੇ ਉਹਨੂੰ ਪ੍ਰੋਨਾਂਸੀਏਸ਼ਨ ਚੈੱਕ ਕਰੋ ਦੇਖੀਏ से जे से से ਸੇ से ਸੇ ਤਾਜੀ ਸਹੀ ਸੁਣਾਈ ਮੈਂ ਹੁਣ ਬਹੁਤ ਬਿਹਤਰੀਨ ਉਹ ਦਿਨ ਡੂਗੇ ਬਾਅਦ ਜਿਸ ਦਿਨ ਉਹ ਹੁਣ ਤੈਨੂੰ ਸ਼ਹਿਰ ਦੀਆਂ ਸ਼ੀਸ਼ੀਆਂ ਮਿਲਣੀਆਂ ਵਾ 3-4 ਦੇ ਡੱਬੇ ਮਿਲਨੇ ਬਾਕੀ ਮਸਾਲੇ ਤੇਰੇ ਤੋਂ ਉਸਤਾਦ ਜੀ ਖੁਸ਼ ਹੋ ਗਏ ਮੇਰੇ ਦਾ ਨਾਮ ਜਦੋਂ ਤੂੰ ਕਹੇਂਗਾ ਮੈਂ ਤੈਨੂੰ ਘਰ ਛੱਡ ਕੇ ਆਵਾਂਗਾ ਮੋਟਰਸਾਈਕਲ ਨਾਮ ਹੀ ਤਾਜੀ ਦੇ ਦੇ ਨੂੰ ਮੈਂ ABC ਵੀ ਸੁਣਾਵਾਂ ਉਹਦਾ ਨਹੀਂ ਇਹ ਕਾਲਾ ਨਾ ਚੱਲ ਚਲੋ ਜੀ ABC ਦਾ ਵੀ ਜ਼ਰਾ ਇੱਕ ਵਾਰੀ ਨਹੀਂ 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 ਭਾਈ ਇਹ ਸਾਡੇ ਸੈਕਸ਼ਨ ਵਾਈਜ਼ ਚੱਲਣ ਰਿਹਾ ਹਾਂਜੀ ਪੋਰਸ਼ਨ ਵਾਈਜ਼ ਚੱਲ ਇਹ ਕਾਲਾ ਨਾ ਪੈ ਉਸਤਾਦ ਜੀ ਇਹਨੂੰ ਤਾਲੀਮ ਦਿੱਤੀ ਜਿਹੜਾ ਮਰਜ਼ੀ ਲਫ਼ਜ਼ ਪੁੱਛੋ ਇਹਨੂੰ ਕਿ ਕਿਹਦੇ ਨਾਲ ਬਣਦਾ ਤੁਹਾਨੂੰ ਦੱਸੇਗਾ अच्छा जी ਹਾਂਜੀ ਹਾਂਜੀ ਤਾਜੀ ਇਹ ਮੈਨੂੰ ਪਤਾ ਚੱਲਣ ਲੱਗ ਪਿਆ ਇਹ ਮੈਨੂੰ ਕਹਿੰਦੇ ਸਾਰ ਕੇ कैंची कैंची किधर ਕੈਂਚੀ ਕਾਫ ਨਾ केड़े काफ ने दो काफ होंगे ਇਹ ਇੱਕ ਗਾਫ ਹੁੰਦਾ ਵਾ ਇੱਕ ਕਾਫ ਨਹੀਂ, ਇੱਕ- ਕਾਫ ਕੈਂਚੀ ਦੋ ਨੁਕਤਿਆਂ ਵਾਲੇ ਨਾਲ ਕਿ ਦੂਸਰੇ ਇਹ ਇੱਕ ਨਾਲ हाँ जी ਦੋ ਨਾਲ ਉਹ ਠੀਕ ਹੈ ਜੀ, ਕਾਫ। ਤੁਸੀਂ ਹਲੇ ਨਾ ਉਹ ਦੇਖੋ ਕਾਫ ਨੂੰ ਉਹਨੇ ਕਾਫ ਨਾਲ ਸਿੰਕ ਕੀਤਾ हाँ ਕਿ ਨਹੀਂ? हाँ ਕੈਂਚੀ ਨਹੀਂ ਬਣਦਾ ਕਾਫ ਹਾਂ। ਕੈਂਚੀ ਬੱਚੇ ਇਹਦੇ ਨਾ ਬੱਚੇ ਤੇ ਧੱਕਾ ਨਾ ਕਰੋ ਵੀ ਤੌਲੀਆ ਕਿਹਦੇ ਨਾਲ ਬਣਦਾ ਤੌਲੀਏ ਪੇ ਕੱਪੜੇ ਤੇ ਦਾ ਨਾ हाँ ਸਹੀ ਹੈ ਨਾ ਸਾਡੀ ਤਾਜੀ ਮੈਨੂੰ ਆਪ ਪਤਾ ਚੱਲਣ ਲੱਗ ਪਿਆ ਹੁਣ। ਸਾਨੂੰ ਅੱਛਾ ਅਸੀਂ ਮਿੱਟੀ ਨਹੀਂ ਅਸੀਂ ਤਾਜੀ ਉਹ ਲਫ਼ਜ਼ ਵੀ ਇੱਕ ਛੱਡ ਦੇ ਮਤਲਬ लैट्रिन कितना बनता ਹੈ ਨਾ ਲਓ ਮੈਂ ਤੈਨੂੰ ਇੱਕ ਮਿੰਟ ਤਾਜੀ ਮੰਗਨੇ एक मिनट यार कितना है ना ਨਹੀਂ ਮੈਂ ਦੱਸਦਾ ले भी है ट्रेन ਸੇ ਨਾ ਹਾਂ ਸਹੀ ਨਾ ਸਹੀ ਸਹੀ ਜਾਂ ਯਾਰ ਅਟੇ ਨਾ ਜਾਂ- ਅਟੇ ਨਾ ਅਟੇ ਅਟੇ ਨਾ ਅਟੇ ਰੇ ਯਾ ਅਗਾਫ ਨਾਲ लैट्रिन कितना काफ था ਕਿਹਦੇ ਨਾਲ ਲੱਗਦਾ ਵਾ ਜੀਨ ਨਾ लैंजी ਐਲ जैट्रिन ਉਧਰੋਂ ਲੱਗਦਾ ਤੇ ਉਧਰੋਂ ਕਿਹੜਾ ਲੱਗਦਾ इधरों केड़ा लगता एल L उधरों केड़ा लगता ਉਧਰੋਂ ਐਲ ਤੇ ਆਂਦਾ ਵਾ ਉਧਰੋਂ ਕਿਉਂ ਲਾਮ हाँ लाम लाम लैट्रिन ਲਾਮ ਲੈ ਉਹ ਬਾਜ਼ ਉਹਦੀ ਦੇਖ ਲੈ ਕਿਹੜੀ ਨਿਕਲਣ ਦੀ ਉਹ ਹੀ ਲਫ਼ਜ਼ ਲੈਟ ਆਦੀ ਸੀ ਲੈਟ ਐਲ ਤੇ तो वो भी लाम नहीं होती लैट ਐਲ ਓਕੇ ਹੋਰ ਕੋਈ ਪੁੱਛੋ ਤਾਕਤ ਕਿਹਦੇ ਨਾਲ ਬਣਦਾ ਤੱਕ ਇਹ ਵੀ ਨਹੀਂ ਇਹਨੂੰ ਤੇ ਨਾ हाँ उन्हें समझ लगी ना चलो ਤੋਏ तो है ना नहीं यार ये अगली गल है पे ना ਇਹ ਅਗਲਾ ਸਟੈਪ हाँ चलो जी ਧੱਕਾ ਨਾ ਕਰੋ ਇਹ ਗया भी सरगोदा कितना बनता ਸੇ ਨਾ सीन ਸੀਨ ਸੇ ਹਾਂਜੀ नहीं सीन से दा फर्क है ਪਰ ਉਹਨੂੰ ਹਲੇ ਆਸਤਾ ਆਸਤਾ ਹੀ ਆ झंग कितना बनता ਜੀਨ हाँ ਜੀ ਓਏ वाह 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 ਰਾਜੀ ਇੰਪਰੂਵ उल्लू कितना बनता उल्लू
ਅਲਿਫ ਗੁੱਡ ਅਲੀ ਮਦਾ ਹਾਂ ਤੇ ਨਹੀਂ, ਛੱਕਾ ਉੱਲੂ ਸੀ ਨਾ, ਕੱਲਾ ਉੱਲੂ। ਛੱਕਾ ਕਿਦਾਂ ਨਾ ਬਣਦਾ? ਛੱਕਾ ਯਾਰ ਉਹ ਹਲੇ ਹੈ ਕਿ ਬਣੀ ਵਾਲੇ ਪਾਸੇ ਨਹੀਂ ਨਾ ਛੇ ਯਾਰ ਕਿੰਨਾ ਬੰਦਾ ਛੇ ਨਾਲ। 6 ਨਾਲ ਛੱਕਾ ਬੰਦਾ ਛੱਕਾ ਬਣਾਉਂਦਾ ਤੇ ਵੇਖ ਕਿਦਾਂ ਬਣਦਾ 6 ਨਾਲ ਛੱਕਾ ਇਹਦਾ ਚੱਕਰ ਓਏ ਇੰਜ ਹੁੰਦਾ ਵਾ। ਅੱਜ 6 ਦਾ ਉਹ ਛੱਕਾ ਦੇਣ ਡਿਆ ਵਾ। ਅੱਛਾ ਤੂੰ ਪੈਰਾਂ ਨਾਲ ਪੈਰ ਵਾਲਾ ਕਹਿ ਰਿਹਾ ਸਾਜੀ ਮੈਨੂੰ ਸਮਝ ਲੱਗਣ ਲੱਗ ਹਾਂ ਹੋ ਜਾਏਗਾ ਆਸਤਾ ਇੰਗਲਿਸ਼ ਚੋਂ ਸਾਨ ਆ ਮੈਂ ਵਿਕਟ ਵਿਕਟ ਕਿਦਾਂ ਬਣਦਾ ਵਿਕਟ? ਵੀ ਬੇ ਨਾ ਯਾ ਬੇ। ਏ ਨਾ ਉਹ ਤੇ ਇਕਟ ਹੁੰਦਾ। ਐਦਾ ਠਹਿਰ ਆਕੀ ਦੀ ਆਵਾਜ਼ ਹੁੰਦੀ ਕਿਹੜੇ ਲਫ਼ਜ਼ ਦੀ? ਵੱਡੀ ਏ ਕਿਹੜਾ ਲਫ਼ਜ਼ ਐਦਾਂ ਬੋਲਿਆ ਜਾਂਦਾ? ਓਏ ਕਿਹੜਾ ਲਫ਼ਜ਼ ਐਦਾਂ ਬੋਲਿਆ ਜਾਂਦਾ? ਵੇ ਹਾਂ ਹਾਂ ਇਹਦੇ ਲਾਗੇ ਲਾਗੇ ਸੇ ਵੀ ਵਿਕਟ ਵੀ ਜਿਵੇਂ ਜਹਾਜ਼ ਬੈਗ ਲਾਉਂਦੇ ਉਹ ਕਰੀ ਹੋ ਜਾਂਦਾ ਦੁਬਾਰਾ ਅਲੀ ਬੇ ਦਾ ਕਿਹੜਾ ਲਫ਼ਜ਼ ਹੈ ਜਿਹੜਾ ਐਦਾਂ ਸ਼ੁਰੂ ਹੁੰਦਾ? ਵਾਓ ਯਾਰ ਬਾਤ ਉਹਨੇ ਉਹਨੇ ਦੱਸਿਆ ਹੀ ਉਹਨੇ ਤਾਂ ਉਹਨੇ ਉਹ ਵਾਓ ਨਹੀਂ ਕਿ ਉਹਨੇ ਵੈਸੇ ਕਿਹਾ ਵਾਓ। ਓਏ ਯਾਰ ਹਾਂ ਵਾਓ ਨਾ ਵਿਕਟ। ਤਾਂ ਪਤਾ ਲੱਗ ਜਾਂਦਾ ਬੜੇ ਔਖੇ ਤੁਸੀਂ ਪੁੱਛਣੇ ਸਾਰ ਪੁੱਛੋ ਮੈਨੂੰ ਕਿਸੇ ਨੇ ਵੀ ਨਹੀਂ ਪੁੱਛੇ ਕਬੂਤਰ ਕਾਹਦੇ ਨਾਲ ਬੰਦਾ ਓਏ ਤੂੰ ਕੋਈ ਲਫ਼ਜ਼ ਦਾ ਪੁੱਛੀ ਨਾ ਬਾਰ ਬਾਰ। ਜਿਹੜੇ ਉਹਨੂੰ ਪਤਾ ਵਾ ਕਬੂਤਰ ਕਿਹਦੇ ਨਾਲ ਬਣਦਾ? ਕਬੂਤਰ ਬਣਦਾ ਵਾ ਕੱਲਾ ਪਹਿਲਾ ਕੈ ਕਬੂਤਰ ਦਾ ਕਿਹਦੇ ਨਾਲ ਸ਼ੁਰੂ ਹੁੰਦਾ? ਕ- ਹਾਂ ਬਸ ਕਾਂ ਇਹ ਤੈਨੂੰ ਸਿਖਾਇਆ ਤਾਂ ਅੱਛਾ ਵਾਹ ਅੱਛਾ ਸ਼ੁਰੂ ਤੋਂ ਵੀ ਕਬੂਤਰ। ਕਬੂਤਰ ਅੱਛਾ ਡੈਮ ਕਿਹਦੇ ਨਾਲ ਬਣਦਾ ਹੈ ਡੈਮ ਪਾਣੀ ਨਾਲ ਡੈਮ ਪੈਸੇ ਨਾ ਦੇ ਨਾ ਹਾਂ ਡੇ ਡੇ ਨਾ ਟਮਾਟਰ ਟੀ ਤੇ ਤੇਜ ਲਾਤਾ ਨੇ ਅੱਛਾ ਜੀ ਤਾਲਾ ਤੇ ਨਾ ਓਏ ਲੈ ਹੁਣ ਅੱਗੇ ਨਾ ਪੜੀ ਡੱਬਾ ਡੱਬਾ ਦੇ ਹੈ ਇਹ ਨਹੀਂ ਡਾਲ ਕੇ ਡੱਬਾ ਡ ਡੇ ਨਾ ਡ ਡ ਡੇ ਡ ਨਾ ਡ ਦਾ ਡਾਲ ਦਾਲ ਨਾਲ ਦਾਲ 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 ਹਾਂ। ਡੱਬਾ ਠੀਕ ਆ ਗੁੱਡ। ਡੱਬਾ ਦਾਲ ਰਹਿਤਾ ਰੇ ਦਹੀਂ ਨਾ ਹਾਂ ਰਹਿਤਾ ਦਹੀਂ ਨਾ ਬੰਦਾ ਸਾਲਿਆ। ਰੇ ਨਾਲ ਵੀ ਬੰਦਾ ਅੱਛਾ ਅੱਛਾ ਗੋਵਿੰਦਾ ਟੈਲੈਂਟ ਨਾਲ ਬਣਦਾ ਹੈ ਹਾਂਜੀ ਹਾਂ ਗਾਫ ਨਾ ਹਾਂਜੀ ਹਾਂ ਗੁੱਡ ਯਾਰ ਗੁੱਡ ਇੱਕ ਵਾਰੀ ਕੰਨਾਂ ਤਾਂ ਨਹੀਂ ਦਿਮਾਗ ਚੋਂ ਧੂਆਂ ਨਿਕਲਣ ਲੱਗ ਪੈਂਦਾ ਬੜਾ ਇਹ ਤਾਂ ਨਜ਼ਰ ਆ ਰਹੀ ਓਏ ਯਾਰੇ ਸਾਡਾ ਦਿਮਾਗ ਨੇ ਉਹ ਲੈਣ ਦਾ ਉਹਦੇ ਚ ਕਸਮੇ ਵੀ ਹਾਂ ਨਹੀਂ ਨਹੀਂ ਉਹ ਜਿਹੜਾ ਉਹਨੂੰ ਕੀ ਕਹਿੰਦੇ ਆ ਤਣਾਅ ਚ ਆਹ ਆਹ ਬੜੀ ਗੱਲ ਆ ਬਾਸ ਪਲਕੇ ਪਲਕੇ ਪੇ ਨਾਲ ਹਾਂ ਆਂਖੇ ਏ ਨਾਲ ਅਲਿਫ ਆਂਖੇ ਆਂਖੇ ਹੇ ਨਾਲ ਮੈਂ ਆ ਐਨ ਨਾਲ ਅਲੀਫ ਨਾ ਆਂਖੇ ਯਾਰ ਅਲੀ ਵੀ ਇਹਦਾ ਜਵਾਬ ਅਲੀਫ ਹੀ ਅਲੀਫ ਹੀ ਹੈ। ਤੁਸੀਂ ਵੀ ਗਲਤ ਅੱਛਾ ਚਲੋ ਕਾਨ 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 ਕੰਨ ਕੰਨ ਇਹ ਉੱਥੇ ਕੋਈ ਸ਼ਾਇਦ ਕੋਈ ਕਾਫ ਨਾਲ ਕਾਫ ਨਾ ਗਰਦਨ ਗਰਦਨ ਗ ਗ ਕਾਫ ਨਾਲ ਹੈ ਕਾਫ ਨਾਲ ਗਾਫ ਹਾਂ ਜੀ ਓਏ ਗੁੱਡ ਗੁੱਡ ਆਓ ਖਾਲੀ ਬਗਲ ਬੇ ਕੱਛ ਕਾਸ਼ ਕਾਫ ਨਾਲ ਕਾਫ ਨਾ ਢਿੱਡ ਟੀ ਨਾਲ ਲੋ ਲੋ ਲਓ ਲਓ ਬਈ ਇਦਾਂ ਨਹੀਂ ਕਹਿੰਦੇ ਲੋ ਲੈ ਲਾਮ ਨਾਲ ਜੀ ਹਾਂਜੀ ਜੀ 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 ਜੇ ਜੀ ਅੱਛਾ ਜੀ ਜੀਮ ਜੀਮ ਨਾਲ ਅੰਨਾ ਤੋਂ ਨਾਜ਼ਰੀਨ ਨਾਜ਼ਰੀਨ ਨੇ ਆ ਮਾਰਾ ਸੇ ਐਨ ਨਾਲ ਉਹ ਐਨ ਨਾਲ ਇਹ ਜੀਮ ਨਾਲ ਲੋ ਨਾ ਨੂਨ ਅਲਿਫ ਨਾ ਨੂਨ ਅਲਿਫ ਨਾਲ ਨਾਲ ਲੋ ਜੀ ਨਾਜ਼ਰੀਨ ਪ੍ਰੋਗਰਾਮ ਪੇ ਨਾਲ ਹਾਂਜੀ ਦਾ ਦੇ ਨਾਲ ਦੇ ਟਾਈਮ ਤੇ ਖਤਮ ਖੇ ਆਹਾ ਹੋ ਹੇ ਗਿਆ
गया गया गे गे गा ਕਾਫ अपना ਅਲਿਫ ਹਾਂਜੀ बहुत ਬੇ ख्याल ਖੇ रखो 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 ਰੇ ਰੇ कल कल ਕਾਫ ਕਾਫ फिर ਫੇ ਤੁਹਾਡੇ ਟੇ ਤੁਹਾਡੇ ਟੇ ਤੁਹਾਡੇ ਤੁਹਾਡੇ ਟਾਟੇ ਤੁਹਾਡੇ ਤਾ ਤੇ ਨਾਲ ਟੇ ਨਾਲ ਨਾਲ ਐਨ ਲਾਮ 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 ਅਰੇ ਮੇਰੀ ਗੱਲ ਸੁਣ ਗਾਲ ਚੱਕਰ ਅਰੇ ਯਾਰ ਕਹਿ ਦੇ ਯਾਰ ਟਾਡੇ ਲਾਮ ਓਏ ਤੁਹਾਡੇ ਨਾਲ ਨੂਨ ਹਾਂ ਫਿਰ ਫੇ ਮੁਲਾਕਾਤ 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 ਬੇ ਮੁਲਾਕਾਤ ਮੁਲਾ ਮੁਲਾ ਮੀਮ 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 ਸ਼ੁਕਰ ਆ ਯਾਰ ਨਾ ਚੁੱਪ ਹੋਏ ਹੋਏ ਹੇ ਗੀ ਖੇ ਗੀ ਜੀ ਖੇ ਹੌਸਲਾ ਹੌਸਲਾ ਗੀ ਗੀ ਆਫ ਉਹ ਕਾਫ ਨਾ ਕਾਫ ਨਾ ਕਾਫ ਨਾ ਕਾਫ ਨਾ ਅੱਲਾਹ ਅਲਿਫ ਹਾਫਿਜ਼ ਹੇ ਹਾਫਿਜ਼ ਹੇ ਹੇ ਸ਼ਾਬਾਸ਼ love you ਲਵ ਯੂ